ਤੇ ਉਹ 4 ਦਿਨ ਦਾ ਬੋਲੇ ਗੁੜਦੀ ਦੇ ਕੇ ਆਇਆ ਮੁੰਡਾ, ਉਦੋਂ ਦਾ ਫੀਡਰ ਫੜ ਕੇ ਇੰਜਨ ਕਰੀ ਜਾ ਰਿਹਾ। ਇਹ ਉਹ ਚੀਮੇ ਇਹਨਾਂ ਦੇ ਘਰ ਹਾਂਡੀ ਪੱਕਦੀ ਆ, ਮੁੜ ਕੇ 7 ਦਿਨ ਇੰਜ ਹੀ ਕਰਦੇ ਰਹਿੰਦੇ। ਆਏ ਹਾਏ ਵਾਹ ਵਾਹ ਕਿਆ ਤੁਹਾਨੂੰ ਗੋਲਾ ਲਿਆ ਦਈਏ, ਬੈਠੇ ਚੂਸੀ ਜਾਈਓ ਜਿੰਨੇ ਕੋਈ ਗੱਲ ਗੁੱਲ ਕਰਨੀ ਤੇ। ਓਏ ਤੁਹਾਡੀ ਫਿਲਮ ਸੀ ਬਰਾਸਟ ਐਂਡ ਫਿਊਰੀਅਸ। ਬਿੱਲੋ ਨੀ ਤੇਰਾ ਲਾਲ ਗਗਰਾ, ਬਿੱਲੋ ਨੀ ਤੇਰਾ ਲਾਲ ਗਗਰਾ, ਹਾਏ ਸ਼ਰਮਾ ਵੇ ਸਾਡੀ ਜਾਨ ਕੱਢੀ ਜਾਵੇ ਤੇਰਾ ਲਾਲ ਗਗਰਾ, ਰਾਤਾਂ ਦੀ ਨੀਂਦ ਚੁਰਾਵੇ ਬਿੱਲੋ ਨੀ ਤੇਰਾ ਲਾਲ ਗਗਰਾ, ਬਿੱਲੋ ਨੀ ਤੇਰਾ ਲਾਲ ਗਗਰਾ, दूर निगाहों से आंसू बहाता है कोई। कैसा मुन्नी बदनाम हुई इसका। ओए मुन्नी बदनाम हुई डार्लिंग तेरे लिए, मुन्नी बदनाम हुई डार्लिंग तेरे लिए, मुन्नी का कार गुलाबी डॉन शराबी वान कबाबी रे, झंडू बाम हुई दूर निगाहों से आंसू बहाता है कोई। जी हट जाया करो। दिल देखूं उसे तो दिल घूम 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 जाए, छूं उसे तो बोले ऊया, नजरें मिलाऊं दुनिया घूम 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 जाए, चाल पे उसकी मैं बिदारे आरे, चन्नू की आंख में एक नशा है, दूर निगाहों से आंसू बहाता है कोई। दे दे गेड़ा उस्ताद, केड़ा दे दे गेड़ा, ਉਹ ਇਹਨੂੰ ਆਉਂਦਾ। दे ला गेड़ा। अस्सलाम वालेकुम नादरीन, प्रोग्राम टी टाइम में खुश आमदीद। अच्छा जी लो जी नादरीन, ਅੱਜ ਦਾ ਸ਼ੋ ਫੈਸਲ ਰਾਮੇ ਸਾਹਿਬ ਰੁੱਸੇ ਨੇ। ਫੈਸਲ ਰਾਮੇ ਸਾਹਿਬ क्यों उस्ताद जी रुस्से ने? ये दिल्ली रुस्सा वाला ਇਹਦਾ ਕੰਮ ਇਹੋ ਹੀ ਇੱਥੇ ਯਾਰ ਕਹਿੰਦਾ ਫੀਡਰ ਲਿਆ ਕੇ ਰੱਖੋ ਇੱਥੇ ਦਫ਼ਤਰ 'ਚ, ਰੱਖ ਦਿਓ। ਗਲਾਸ 'ਚ ਕਹਿੰਦਾ ਮੈਂ ਮੇਰੇ ਕੋਲ ਨਹੀਂ ਪੀਤਾ ਜਾਂਦਾ ਕੁਝ, ਫੀਡਰ ਲਿਆ ਕੇ ਰੱਖੋ, ਕਹਿੰਦਾ ਮੈਂ ਸਵੇਰੇ ਆਉਂਦਿਆਂ ਇੱਕ ਫੀਡਰ ਦੁੱਧ ਦਾ ਪੀਆ ਕਰਨਾ। ਦੱਸ ਉਹਦੀਆਂ ਲਾਡੀਆਂ ਨਹੀਂ ਮੁੱਕਣ ਦੀਆਂ। ਸਰ ਜੀ ਲੈਣ ਦਾ ਫੀਟਰ ਮੈਂ 250 ਦਾ। ਅੱਛਾ ਕਿਹੜਾ? ਉੱਤੇ ਵੀ ਨਾਰਾਜ਼ ਨੇ। ਕਿਉਂ? ਉਹ ਕਹਿੰਦਾ ਜੇ ਫੀਟਰ ਛੋਟਾ ਜੱਗ ਦੇ ਉੱਤੇ ਲਾ ਕੇ ਦਿਓ ਨਿੱਪਲ ਮੈਨੂੰ। ਇਹੋ ਹੀ ਸ਼ੌਕ ਇਹਦੇ ਦਾਦੇ ਦੇ ਸਨ, ਉਹ ਵੀ ਫੀਡਰ ਮੰਗਦਾ ਰਿਹਾ ਆਖਰੀ ਉਮਰ ਤੱਕ। ਆਹ ਚਲੋ ਕੋਈ ਗੱਲ। ਕਿਦੋਂ ਗੁੱਸਾ ਠੰਡਾ ਹੋਣਾ ਭਰਾ ਦਾ? ਮੈਨੂੰ ਗੁੱਸਾ ਤਾਂ ਨਹੀਂ ਹੈ ਯਾਰ ਤੇ ਕਿਸੇ ਫਿਰ ਮੂੰਹ ਕਾਤੋਂ ਪੱਥਰ ਵਰਗਾ ਕੀਤਾ? ਮੇਰਾ ਹੈ ਹੀ ਇੰਜ ਦਾ, ਸ਼ੁਰੂ ਤੋਂ ਬਚਪਨ ਤੋਂ ਹੀ ਇੰਜ ਦਾ ਵਾ। ਇੰਨਾ ਟੈਨਸ਼ਨ ਚ? ਟੈਨਸ਼ਨ ਵਾਲਾ ਇੰਜ ਦਾ ਹੁੰਦਾ ਵਾ। ਹਾਂ ਉਹਨਾਂ ਦੇ ਨੂਰ ਹੁੰਦੇ, ਰੂਪ ਵੇਖ। ਨਹੀਂ ਆ ਬੜਾ ਅੱਛਾ ਸੌਂਗ ਚੱਲਦਾ ਰੂਪ ਵੇਖ। ਹਾਂ ਕਿਹੜਾ? ਐਡੇ ਅੱਛੇ ਸੌਂਗ ਚੱਲੇ, ਤੂੰ ਨਾ ਕੋਈ ਮੈਂ ਡੇਲੀ ਸੁਣਦਾ ਵਾਂ। ਯਾਰ ਕਿ ਤੇਰੇ ਹੱਥੋਂ ਲੰਘੇ ਆ। ਪਤਾ ਕੀ ਬਾਸ ਟਾਈਮ ਇਮਲੀ ਆਪਣਾ ਆਪਣਾ ਮੂਡ ਹੁੰਦਾ। ਕਿਸੇ ਕਿਸੇ ਟਾਈਮ ਮੇਰਾ ਦਿਲ ਕਰਦਾ ਤੋੜ ਦੇਵਾਂ, ਕਿਸੇ ਕਿਸੇ ਟਾਈਮ ਮੇਰਾ ਦਿਲ ਕਰਦਾ ਉਹਨੂੰ ਮੈਂ ਮਾਰਾਂ। ਠੀਕ ਹੈ ਨਾ? ਉਸਤਾਦ ਜੀ ਬਹੁਤ ਸੋਹਣਾ ਯਾਨੀ ਕਿ ਕਰ ਰਹੇ ਨੇ, ਕਰੀ ਮੈਨੂੰ ਹੱਥ ਲਾ ਕੇ ਵਿਖਾ ਅੱਲਾ ਦੀ ਰਹਿਮਤ ਨਾਲ। ਮੈਂ ਚੀਮਾ ਨਹੀਂ ਹੈਗਾ ਜੇ ਮੈਂ ਤੈਨੂੰ ਨਾ ਇੱਥੇ ਮਤਲਬ ਕਿ ਤੇਰੇ ਖਲਾਰਾ ਨਾ ਪਾਇਆ, ਸਮਝ ਆਈ? ਸਾਜਾ ਸ਼ੋਜ ਚੀਮਾ ਸਦੇ ਤੈਨੂੰ ਲੱਗਦਾ ਚੀਮਾ? ਹਾਂਜੀ ਉਸਤਾਦ। ਅੱਲਾ ਪਾਕ ਦੀ ਕਿਸਮਤ ਉਸਤਾਦ ਜੀ। ਅੱਜ ਤੋਂ ਵਜਾਉਂਦਾ ਨਹੀਂ ਉਸਤਾਦ ਜੀ ਇੱਕ ਮਿੰਟ, ਤੈਨੂੰ ਇਹਦੇ ਨਾਲ ਕੋਈ ਮਸਲਾ ਵਾ? ਤੁਹਾਡੇ ਕੋਈ ਚੀਮੇ ਇੱਧਰ ਹੈ ਹੀ ਨਹੀਂ ਤੁਹਾਡੇ ਵਾਲੀ ਸਾਈਡ ਦੇ? ਨਹੀਂ ਸਾਡੇ ਚੀਮੇ ਹੈ ਵਾ, ਲੇਕਿਨ ਉਹ ਹੋਰ ਤਬੀਅਤ ਦੇ ਹੋਰ ਚੀਮਾ ਦੇਖਿਆ। ਅੱਜ ਵੱਡਾ ਗੋਸ਼ਤ ਖਾ ਕੇ ਸੌਣੋਂ ਨਹੀਂ ਸੀ ਹਟਣ ਡਿਆ। ਨਹੀਂ ਤੇ ਕੀ ਹੋਇਆ? ਚੀਮਿਆਂ ਦਾ ਕੀ ਹਿਸਾਬ ਹੁੰਦਾ ਵਾ? ਚੀਮਿਆਂ ਦਾ ਕੋਈ ਮਤਲਬ ਇਹ ਰੰਗ ਰੂਪ ਸਿੰਘ ਹੁੰਦੇ ਕੋਈ ਯਾਰ? ਉਸਤਾਦ ਜੀ ਚੀਮੇ ਤਾਂ ਵੈਸੇ ਪ੍ਰੋਫੈਸ਼ਨਲ ਰਚੇ ਪੁੱਜੇ ਹੁੰਦੇ ਆ। ਉਹ ਤਾਂ ਕਿਸੇ ਟਾਈਮ ਇੰਜ ਜੋ ਜਿਹੜੀ ਮਰਜ਼ੀ ਦਾ ਸਾਹਮਣੇ ਆਡੀਸ਼ਨ ਅੰਗ ਜਾ ਗੌਰ ਹੀ ਨਹੀਂ ਕਰਦੇ। ਤੇ ਤੂੰ ਤਾਂ ਲੱਛਾ ਬੜੀ ਗੌਰ ਨਾਲ ਦੇਖਣ ਡਿਆ ਹੁੰਦਾ। ਇਹ ਕਿਹੜਾ ਚੀਮਾ ਵਾ ਜਿਹੜਾ ਹਰ ਰੇੜੀ ਵਾਲੇ ਨੂੰ ਕਹਿ ਰਿਹਾ ਨਾ ਵਾਹ ਰਿਹਾ ਵਾਹ ਕਿਆ ਟੇਸਟ ਆ ਤੇਰਾ। ਫਿੱਟੇ ਮੂੰਹ ਚੀਮਾ ਦੇਖ ਲਓ, ਆਲੂ ਛੋਲੇ ਰੱਜ ਕੇ ਖਾਈ ਜਾ ਰਿਹਾ, ਕੁਛ ਸ਼ੈ ਖਾ ਹੀ ਨਹੀਂ ਰਿਹਾ। ਆਪ ਰੋਟੀ ਖਾ, ਕੁਲਚੇ ਖਾ, ਜਿਹੜੀ ਚੀਜ਼ ਥੋੜੀ ਜਿਹੀ ਟੇਸਟ ਵਾਲੀ ਹੁੰਦੀ ਉਹਦੇ ਨਾਲ ਰੱਜੀ ਜਾ ਰਿਹਾ। ਜਿਹਨਾਂ ਚੀਮਿਆਂ ਨਾਲ ਬੈਠਾ ਵਾ ਨਾ ਉਹਨਾਂ ਨਾਲ ਬਹਿ ਕੇ ਪੀਜ਼ਾ ਪੂਜ਼ਾ ਖਾ ਕੇ ਚੀਮਾ ਹੋਇਆ ਵਾ। ਆਹੋ ਤੂੰ ਏਦਾਂ ਕਰ, ਤੂੰ ਸਾਡੀ ਜਿਹੜੀ ਲਾਈਨ ਲੱਗਦੀ ਹੈ ਨਾ ਲੰਗਰ ਅਸੀਂ ਵੰਡੀ ਦਾ, ਤੂੰ ਉਸ ਲਾਈਨ ਚ ਆ ਕੇ ਲੱਗ ਕੇ ਵੇਖ ਲੈ ਤੇ ਤੈਨੂੰ ਪਤਾ ਲੱਗ ਜਾਏ ਵੀ ਕਿਹੜੇ ਚੀਮੇ ਆ। ਉਹ ਤਾਂ ਤੁਹਾਡੇ ਮਹੱਲੇ ਚੋਂ ਨਹੀਂ ਕੋਈ ਲੱਗ ਸਕਦਾ, ਸਾਰੇ ਰਿਸ਼ਤੇਦਾਰ ਤਾਂ ਵਿੱਚ ਲਾਏ ਆ ਤੁਸੀਂ। ਉਹ ਤਾਂ ਤੁਹਾਡੇ ਮਹੱਲੇ ਚ ਨਹੀਂ ਕੋਈ ਉੱਥੇ ਖੜਾ ਹੋ। ਗੈਰ ਬਾਬਾ ਦਾ ਕੋਈ ਨਹੀਂ ਹੁੰਦਾ, ਕੋਈ ਗੈਰ ਹੈ ਹੀ ਨਹੀਂ, ਕੋਈ ਗੈਰ ਮਹਿਰਮ ਹੈ ਹੀ ਨਹੀਂ ਤੁਹਾਡੇ। A to Z ਤੁਹਾਡੇ ਆਪਣੀ ਫੈਮਿਲੀ ਲੱਗੀ ਲੈਣ ਚ। ਇਮਲੀ ਸਾਹਿਬ ਗੱਲ ਇਹ ਕਿ ਇੱਥੇ ਗੱਲ ਕਰਨ ਦਾ ਫਾਇਦਾ ਨਹੀਂ, ਤੂੰ ਮੇਰੇ ਨਾਲ ਚੱਲ, ਸਾਡੇ ਡੇਰੇ ਚੱਲ। ਡੇਰਾ ਕਿਹੜਾ? ਜਿੱਥੇ ਅਕੈਡਮੀ ਇਹਨਾਂ ਦੀ, ਅਕੈਡਮੀ ਨੂੰ ਡੇਰਾ ਕਹਿੰਦੇ, ਜਿੱਥੇ ਰਿਆਜ਼ ਕਰਦੇ ਸਿਆਣੇ। ਵੱਡੇ ਚੀਮੇ ਹੋਣਾ ਕੋ ਵੱਡਾ ਬਾਜਾ ਵਾ ਨਾ ਯਾਰ। ਇਮਲੀ ਖੁਦਾ ਦਾ ਨਾਂ ਹੈ, ਮੈਂ ਤੇਰਾ ਮੈਨੂੰ ਪਤਾ ਵਾ ਮਾੜੇ ਬੰਦੇ ਨੂੰ ਅਸੀਂ ਕੁਝ ਕਹਿੰਦੇ ਨਹੀਂ ਹੈਗੇ। ਮੈਂ ਵੀ ਤਗੜੇ ਨੂੰ ਕੁਝ ਨਹੀਂ ਕਹਿੰਦਾ, ਤਕੜਾ ਮੈਂ ਵੈਸੇ ਨਹੀਂ ਛੱਡ ਦਿੱਤਾ। ਮੈਂ ਤੈਨੂੰ ਇਸ ਤੋਂ ਕਹਿਣਾ ਕਿ ਆਪਣੇ ਤੇਰੇ ਛੋਟੇ ਛੋਟੇ ਬੱਚੇ ਨੇ, ਐਵੇਂ ਕਿਸੇ ਰੌਲੇ 'ਚ ਪੈ ਜਾਏਗਾ, ਬਾਅਦ ਦੇ ਵਿੱਚ ਫਾਇਦਾ ਕੋਈ ਨਹੀਂ ਹੈਗਾ।
ਲੋ ਜੀ, ਮੈਂ ਤੁਹਾਨੂੰ ਦੱਸਣ ਡਿਆ ਸੀ ਨਾ, ਚਾਚਾ ਮੇਰਾ ਲੜਾਈ ਝਗੜਾ ਆਪਣੀ ਜਗ੍ਹਾ ਤੇ, ਲੇਕਿਨ ਚਾਚੇ ਮੇਰੇ ਕੋਲ ਜਦੋਂ ਦਾ ਕਤਲ ਹੋਇਆ ਨਾ, ਉਹ ਦਿਮਾਗ ਫਿਰ ਗਿਆ ਉਹਦਾ। ਅੱਲਾ ਮਾਫੀ ਦੇਵੇ ਜੀ। ਵਿਵਾਹ ਦੇ ਚੀਮੇ ਦੇਖੇ ਕਿ ਹਰ ਲੜਾਈ ਤੋਂ ਬਾਅਦ 300-400 ਬੰਦੇ ਦੇ ਸਾਹਮਣੇ ਮਾਫੀ ਮੰਗਦੇ ਕਿ ਸਾਨੂੰ ਮਾਫ ਕਰ ਦਿਓ, ਸਾਡਾ ਹੀ ਕਸੂਰ ਵਾ। ਯਾਰ ਇਹ ਵੀ ਬਹਾਦਰੀ, ਮਾਫੀ ਮੰਗਣਾ ਵੀ ਬਹਾਦਰੀ। ਇਮਲੀ ਸਾਹਿਬ ਲੋ ਗੱਲ ਓਏ ਇੱਕ ਮਿੰਟ ਠਹਿਰ ਜਾ, ਤੇਰੇ ਚਾਚੇ ਨੇ ਸਿਰਫ ਇੰਨਾ ਦੱਸ ਦੇ ਕਤਲ ਕਿਵੇਂ ਕੀਤਾ। ਯਾਰ ਮੈਨੂੰ ਇਹ ਹੈਰਾਨਗੀ ਦੀ ਗੱਲ ਹੈ ਕਿ ਕਤਲ ਕਤਲ ਅਸੀਂ- ਹੋਇਆ। ਕਹਿੰਦਾ ਜੀ ਭਾਜੀ ਮੇਲਾ ਲੱਗਾ ਪਿੰਡ ਦੇ ਵਿੱਚ ਸਾਡੇ, ਠੀਕ ਆ। ਚਾਚਾ ਜਿਹੜਾ ਤੈਨੂੰ ਪਤਾ ਸ਼ੁਰੂ ਤੋਂ ਉਹਦਾ ਬਹਿਣ ਖਲੋਣ ਜਿਹੜਾ ਅਸੀਂ ਕੱਬੇ ਲੋਕਾਂ ਦੇ ਵਿੱਚ ਸੀ। ਹਾਂ, ਉਹਦਾ ਆਪਣਾ ਖੂਹ ਵੀ ਸੀ ਉੱਥੇ। ਉਹ ਨਹੀਂ, ਉੱਥੇ ਜਦੋਂ ਗਏ ਨੇ ਸਾਜੀ ਜਲੇਬੀਆਂ ਵਾਲਾ ਬੈਠਾ ਸੀ, ਉਹਨੇ ਜਲੇਬੀਆਂ ਨੂੰ ਕਿਹਾ ਜਲੇਬੀਆਂ ਪਾ ਕੇ ਲਿਆ, ਇੱਧਰ ਵੱਡੇ ਜਲੇਬ ਸਨ। ਮੇਨ ਚਾਚਾ ਨੱਚਦਾ ਸੀ ਤੇਰਾ ਮੇਲੇ 'ਚ, ਮੈਨੂੰ ਪਛਾਣ ਆ ਉਹਦੀ। ਚਾਚਾ ਨਾਇਤ ਦੀ ਗੱਲ ਕਰ ਮੁਸ਼ਤਾਕੋ, ਚਾਚਾ ਮੁਸ਼ਤਾਕ। ਲੈ ਮੁਸ਼ਤਾਕੋ। ਹਾਂ, ਚਾਚੇ ਦਾ ਪੂਰੇ ਮੇਲੇ 'ਚ ਨਾਂ ਸੀ ਉਸਤਾਦ। ਯਾਰ ਫਰੀਦ ਸਿਆਣੇ ਕਹਿੰਦੇ ਨੇ ਭੇਤੀ ਨਾ ਮਿਲੇ ਜ਼ਿੰਦਗੀ 'ਚ। ਤਾਜੀ ਭੇਤੀ ਨੂੰ ਸੱਚੀ ਮੁੱਚੀ ਇਹ ਬੜੇ ਲੈਂਡ ਲਾਰਡ ਖਾਨਦਾਨ ਉੱਥੇ ਕੀ ਮੇਲੇ ਤੇ ਕੀ ਇਹਨਾਂ ਦਾ ਇਹ ਪਹਿਲੋਂ ਜਦੋਂ ਇਹ ਚੀਮਾ ਸਾਹਿਬ ਜਦੋਂ ਨਵੇਂ ਮੇਲਾ ਲੱਗਾ ਨਾ, ਤਾਂ ਉੱਥੇ ਕੋਈ ਖੁਸਰਾ ਸੀ, ਇੱਕ ਪਾਜਾ ਸਰਾ ਸੀ। ਉਹ ਮੇਲੇ 'ਚ ਪਹਿਲੇ ਦਿਨ ਜਦੋਂ ਇਹਨਾਂ ਦੇ ਸਿਆਣੇ ਦੇ ਸਾਹਮਣੇ ਉਹਨੇ ਡਾਂਸ ਪੇਸ਼ ਕੀਤਾ ਵਾ, ਇਹਦੇ ਸਿਆਣੇ ਨੇ ਚੀਮੇ ਸੀ ਭਾਈ, ਉਹ ਡਾਂਸ ਲੜ ਗਿਆ ਇਹਨਾਂ ਦੇ ਸਿਆਣਿਆਂ ਨੂੰ, ਪੈਸਾ ਸਿੱਟ ਕੇ ਬੁਰੇ ਹਾਲ ਹੋ ਗਿਆ ਉਸਤਾਦ ਜੀ। 1 ਸਾਲ ਇਹਨਾਂ ਦੇ ਸਿਆਣਿਆਂ ਨੇ ਉਸ ਪਾਜਾ ਸਰਾ ਨੂੰ ਇੰਨਾ ਕੁ ਖਵਾਇਆ, ਹੁਣ ਮਾਸ਼ਾਅੱਲਾ ਉਹ ਚੌਧਰੀਆਂ ਦੇ ਵਾਲਾ ਸਾਹਿਬ ਨੱਚ ਰਹੇ ਨੇ। ਇਹ ਉਹ ਚੀਮੇ ਆ। ਯਾਨੀ ਕਿ ਹੁਣ ਜੋ ਉਹ ਖਵਾਜਾ ਸਰਾ ਇੰਜ ਬੈਠਾ ਹੁੰਦਾ ਵਾ, ਗੱਲ ਪਤਾ ਕੀ, ਤੇ ਇਹਦੇ ਜਿਹੜੇ ਸਿਆਣੇ ਮੁੱਛਰ ਵੱਟਦੇ ਦੇ ਆ ਰਹੇ ਹੁੰਦੇ। ਸਹੀ ਹੋ ਲਓ ਗਿਆ। ਜੀ ਯਾਰ ਤੇ ਤੂੰ ਜ਼ਰੂਰ ਉਹਦੇ ਸਾਹਮਣੇ ਕਹਿਣਾ। ਸਾਜੀ ਕਿਹੜੀ ਗੱਲ ਕਰਨੇ ਮੇਰੇ ਨਾਲ। ਹੁਣ ਮੇਰੇ ਚਾਚੇ ਦੇ, ਮੇਰੇ ਤਾਏ ਦੇ ਹੱਲੇ ਵੀ ਬੇੜੀਆਂ ਦੇ ਨਿਸ਼ਾਨ ਆ ਪੈਰਾਂ ਤੇ। ਬੇੜੀਆਂ ਦੇ ਨਹੀਂ ਬੇਟਾ, ਘੁੰਗਰੂਆਂ ਦੇ ਆ। ਪਾਰਟੀ ਨਾਲ ਜਾਂਦਾ ਸੀ। ਕੀ ਹੋ ਗਿਆ ਤੈਨੂੰ? ਕਿਹੜੀਆਂ ਬੇੜੀਆਂ ਪਾਈ ਜਾਂਦਾ? ਚਲੋ ਜੀ, ਇੱਕ ਕਿਹੜੀਆਂ ਬੇੜੀਆਂ ਜਿਹੜੀਆਂ ਇੰਜਨ ਵੀ ਵਜਾਈ ਦੀਆਂ ਬਾਅਦ ਯਾਰ ਵੇਖ ਨਾ, ਇਹ ਵਿੱਚ ਇੱਕ ਉਸਤਾਦ ਬਹੁਤ ਅੱਛੇ ਢੋਲਕ ਵਾਲੇ ਹੈਗੇ ਸੀ, ਦਾਰਾ ਤਾਲਬ, ਉਹਨਾਂ ਨਾਲ ਨੱਚਣ ਜਾਂਦੇ ਸੀ ਸਿਆਣੇ। ਬਸ ਕਰ ਚੱਲ ਆਪਣਾ ਨਹੀਂ ਤੇ ਤੂੰ ਜ਼ਰੂਰੀ ਤੂੰ ਗੱਲ ਹੋ ਰਹੀ ਆ, ਤੂੰ ਵਿੱਚ ਚੀਮਾ ਲਾਜ਼ਮੀ ਵਾੜਨਾ। ਚੀਮਾ ਵਾੜਨਾ ਵਾ ਤੁਸੀਂ, ਆਪਣੀਆਂ ਮਿਰਚਾਂ ਨਹੀਂ ਵਾੜਦੇ, ਆਪਣੇ ਲੂਣ ਨਹੀਂ ਵਾੜਦੇ, ਆਪਣੀਆਂ ਹਲਦੀਆਂ ਯਾਰ ਉਹ ਵਾੜਦੇ। ਤੇ ਜੈਨੂਇਨ ਸਹੀ ਚੀਜ਼ ਆ ਇੱਥੇ ਪਈ ਹੁੰਦੀ ਹੈ। ਯਾਰ ਤੈਨੂੰ ਚੀਮੇ ਦਾ ਅੱਜ ਤੱਕ ਪ੍ਰੂਫ ਹੀ ਨਹੀਂ ਦੇ ਸਕਿਆ। ਕਿਉਂ ਤੁਸੀਂ ਪ੍ਰੂਫ ਦੇਤਾ ਵੀ ਉਹ ਅਸਲੀ ਆ? ਮਤਲਬ ਕਿ ਇਦਾਂ ਛੱਟਾ ਮਾਰ ਕੇ ਦੱਸਦਾ। ਜੀ ਮੈਂ ਉਹਦਾ ਪ੍ਰੂਫ ਦੇ ਦਿੰਦਾ, ਭਰਾ ਹੈ ਮੇਰਾ, ਨਾ ਕਰਿਆ ਕਰੋ। ਕੌਣ ਹੈ? ਅੱਲਾ ਜਾਣਦਾ, ਰਿਜ਼ਕ ਖਾਨੇ ਬੈਠਾ ਮੈਂ, ਮੈਨੂੰ ਆਪਣੇ ਉਸਤਾਦ ਦੀ ਕਸਮ ਲੱਗੇ ਜੇ ਮੈਂ ਝੂਠ ਬੋਲਾਂ। ਹਾਂ ਕੌਣ ਹੈ? ਰਾਤੀ 2 ਵਜੇ ਨਾਲ ਇਹਦਾ ਇੱਕ ਕਜ਼ਨ ਆਇਆ, ਇਹਦਾ ਭਰਾ ਮਦਰ, 2 ਜਣੇ ਉਹਦੇ ਨਾਲ। ਉਹ ਆਏ, ਕਹਿੰਦੇ ਜੀ ਮੈਂ ਫਰੀਦ ਦੇ ਚਾਚੇ ਦਾ ਮੁੰਡਾ ਵਾਂ, ਠੇਕੇਦਾਰ ਇਰਫਾਨ ਅਲੀ ਸ਼ਾਹ। ਹੈਂ? ਅੱਲਾ ਜਾਣਦਾ, ਕਹਿੰਦਾ ਮੈਂ ਸਕੇ ਚਾਚੇ ਦਾ ਮੁੰਡਾ ਹਾਂ। ਯਾਰ ਖੁਦਾ ਦੀ ਕਸਮ ਉਸਤਾਦ ਜੀ ਮੈਂ ਝੂਠ ਨਹੀਂ ਬੋਲਦਾ, ਤੁਹਾਡੀ ਕਸਮ। ਰਿਸ਼ਤੇਦਾਰਾਂ ਦਾ ਪਤਾ ਕਰੋ, ਸਾਰੀ ਫੈਮਿਲੀ ਦਾ ਦੜਾ ਮੜਾ ਵੱਜਾ ਤੁਹਾਡਾ। ਉਹ ਬਸ ਕਰ ਦਲਾ ਮਾੜਾ ਵਸੇ ਕਿਤੇ ਚੀਮੇ ਅੱਛਾ ਕਿਤੇ ਪੂਰੇ ਖਾਨਦਾਨ ਚ ਤੂੰ ਕੱਲਾ ਚੀਮਾ ਤਾਂ ਨਹੀਂ ਹੋਇਆ? ਔਰ ਯਾਰ ਅਸੀਂ ਸਾਰੇ ਟੋਟਲੀ ਇਹ ਕਿਹੜੀ ਗੱਲ ਹੋਈ? ਨਹੀਂ ਤੇਰੇ ਵਾਲਦ ਸਾਹਿਬ ਵੀ ਚੀਮਾ ਅੱਛਾ ਤੁਸੀਂ ਪੂਰੇ ਖਾਨਦਾਨ ਚ ਕਦੀ ਕੋਈ ਸ਼ੇਖ ਕੱਲਾ ਵੇਖਿਆ? ਉਹ ਯਾਰ ਤੇਰੇ ਬਸ ਵਾਲਦ ਸਾਹਿਬ ਵੀ ਚੀਮੇ ਸੀ ਤੇ ਹਾਂ ਤੇ ਹੋਰ ਨਹੀਂ ਯਾਰ, ਦਾਦਾ ਵੀ ਚੀਮਾ ਸੀ। ਸਾਰੇ ਚੀਮੇ ਯਾਰ, ਤੁਸੀਂ ਜਿੱਥੋਂ ਮਰਜ਼ੀ ਪਤਾ ਕਰ ਲਓ ਯਾਰ, ਫਰੀਦ ਚੀਮਾ ਤੇ। ਉਹ ਯਾਰ ਮੈਂ ਝੂਠ ਬੋਲਣਾ, ਤੇਰਾ ਕਜ਼ਨ ਮੇਰੇ ਕੋਲ ਰਾਤੀ ਆਏ ਆ। ਅੱਛਾ ਇਰਫਾਨ ਸ਼ਾਹ, ਮੈਂ ਕਿਹਾ ਯਾਰ ਫਰੀਦ ਤੇਰਾ ਕੀ ਲੱਗਦਾ? ਕਹਿੰਦਾ ਸਗਾ ਮੇਰੇ ਚਾਚੇ ਦਾ ਮੁੰਡਾ। ਕਸਮ ਵਾਲੀ ਗੱਲ ਵਾ। ਉਹ ਯਾਰ ਫੈਸਲ ਉਹਨੇ ਮਦਰ ਕਹਿੰਦਾ ਯਾਰ ਹੈ ਸਕਿਆ ਤਰ੍ਹਾਂ ਮੰਨਦੇ ਵਾ ਉਹਨਾਂ ਨੂੰ, ਅਸੀਂ ਉਹ ਭਰਾ ਨੇ, ਲੇਕਿਨ ਸਾਡੀ ਬੈਕਗ੍ਰਾਉਂਡ। ਇੱਕ ਮਿੰਟ ਯਾਰ ਭਾਜੀ ਤੁਸੀਂ ਦੱਸੋ ਸਰ, ਤੁਹਾਨੂੰ ਚੀਮਾ ਕਿਤੋਂ ਲੱਗ ਰਿਹਾ? ਉਹ ਮੁਸ਼ਕਲ ਹੀ ਦੱਸਣਾ। ਚੀਮੇ ਅਸੀਂ ਵੇਖੇ, ਤੁਸੀਂ ਕਿੱਦਾਂ ਦੇ ਹੁੰਦੇ ਨੇ? ਉਹ ਵੀ ਜਿੰਨਾ ਤਰੀਕ ਪੜੀ ਆ, ਉਹ ਜਿਨ੍ਹਾਂ ਨੂੰ ਪਤਾ ਵਾ ਅਦਬ ਕੀ, ਇਹਤਰਾਮ ਕੀ ਆ। ਕਹਿੰਦੇ ਹੀ ਹੁੰਦੇ, ਹੋਰ ਚੀਮਿਆਂ ਦੀ ਕਿਹੜਾ ਪੂੰਛਾਂ ਹੁੰਦੀਆਂ ਅੱਲਾ ਦੱਸ, ਇਹ ਬੰਦੇ ਹੁੰਦੇ ਨੇ, ਵੇਖਿਆ ਨਾ, ਅਗਲੇ ਨੂੰ ਵਿਭਾਗ ਵੀ ਤੇ ਲੱਗੇ ਨੇ ਨਾ, ਫੁੱਲ ਵੀ ਤੇ ਲੱਗੇ ਨੇ। ਕਿੱਥੇ ਆ? ਆ ਵੇਖ ਕਿੱਥੇ, ਆ ਵੇਖ ਆ ਫੁੱਲ ਲੱਗੇ ਆ, ਹੋਰ ਕੀ ਉਹਦੇ। ਇਹ ਤਾਂ ਉਹ ਲੱਗੇ ਜਿਹੜੇ ਦੱਸਦੀ ਨੇ 600 ਰੁਪਇਆ ਲੈ ਕੇ ਲਾਏ। ਉਹ ਬਸ ਕਰਦੇ ਉਸਤਾਦ ਜੀ, ਸਾਡੇ ਨਾਲ ਸਿਰਫ ਰੌਲਾ ਪਤਾ ਕੀ ਤੂੰ ਇਹਦੀ ਕੋਈ ਲੜਾਈ ਦੇਖੀ ਕਿਤੇ? ਲੜਾਈ ਤਾਂ ਸਾਜਨ ਦੀ ਮੈਂ ਦੇਖੀ ਅੱਲਾਮਾ, ਕਿੱਥੇ? ਇੱਥੇ ਹੀ ਲਾਈਆਬਾਦ ਹੀ ਹੋਈ ਸੀ ਲੜਾਈ। ਇਹਨਾਂ ਦੀ ਚੀਮਿਆਂ ਹਾਂ, ਚੀਮਿਆਂ ਦੀ ਲੜਾਈ ਹੋਈ ਸੀ। ਅੱਛਾ ਚੀਮਿਆਂ ਦੀ ਨਾ ਕਹਿ, ਇਹਨਾਂ ਚੀਮਿਆਂ ਦੀ ਕਿਆ ਕਰ? ਮੈਂ ਕਹਿ ਰਿਹਾ ਬਾਕੀ ਚੀਮਿਆਂ ਨੂੰ ਮਿਕਸ ਨਾ ਕਰਨਾ। ਮੈਂ ਕਿਹਾ ਇਹਨਾਂ ਚੀਮਿਆਂ ਦੀ ਲੜਾਈ। ਹਾਂ ਇਹਨਾਂ ਚੀਮਿਆਂ ਦੀ। ਹਾਂਜੀ ਹਾਂ। ਤੋਬਾ ਅਸਤਗਫਾਰ ਜੀ, ਤੋਬਾ ਅਸਤਗਫਾਰ। ਅੱਛਾ ਜੀ ਐਸੀ ਗੱਲ ਸੀ? ਤੋਬਾ ਮਜ਼ਰ ਤੇ ਨਾਲ ਇਹਦੇ 2-3 ਹੋਰ ਕਜ਼ਨ ਉਸਤਾਦ ਜੀ, ਤੋਬਾ ਅਸਤਗਫਾਰ। ਕੀ ਜੁੱਤੀਆਂ ਖਾ ਕੇ ਨਿਕਲੇ ਨੇ ਚੌਂਕ ਚੋਂ। ਯਾਰ ਇੰਨੇ ਬਹਾਦਰ? ਵੇਖ ਲੈ, ਇੰਨੇ ਬਹਾਦਰ? ਉਹ ਨਹੀਂ ਯਾਰ ਬਦਤਮੀਜ਼ੀ ਕਰਨ ਡਿਆ ਵਾ ਉਸਤਾਦ ਜੀ ਇਹ ਸ਼ੋਅ ਦੇ ਵਿੱਚ। ਅੱਛਾ ਤੂੰ ਆਪਣੀ ਕੋਈ ਦੱਸ, ਕੋ ਵੱਡੀ ਕੋਈ ਲੜਾਈ ਦੱਸ। ਉਸਤਾਦ ਜੀ ਸਾਡੇ, ਮੈਂ ਤੁਹਾਨੂੰ ਗੱਲ ਦੱਸ ਦਿੰਦਾ ਵਾ, ਸਾਡੇ ਉਹ ਜਿਹੜੀ ਮੇਲੇ ਦੀ ਸਿਰਫ ਉਹ ਕਤਲ ਦੀ ਗੱਲ ਦੱਸਣ ਡਿਆ ਨਾ, ਮੇਲੇ ਤੇ ਕਤਲ ਹੋ ਗਿਆ ਸੀ ਚਾਚੇ ਮੇਰੇ ਕੋਲੋਂ। ਉਦੋਂ ਜਲੇਬੀਆਂ ਦਾ ਰੌਲਾ, ਉਹਨੇ ਕਿਹਾ ਜਲੇਬੀਆਂ ਲਿਆ, ਉਹਨੇ ਉਧਰੋਂ ਕਿਹਾ ਵੀ ਜਲੇਬੀਆਂ ਮੈਂ ਨਹੀਂ ਦੇਣੀਆਂ ਹੈਗੀਆਂ। ਉਹ ਇੰਨੀ ਗੱਲ ਦੇ ਵਿੱਚ ਚਾਚਾ ਮੇਰਾ ਉੱਠਿਆ, ਉਹਨੇ ਉਹ ਕੜਛਾ ਕੱਢਿਆ ਤੇ ਉਹ ਕੜਛੇ ਨਾਲ ਉਹਦੀ ਧੌਣ ਲਾ ਦਿੱਤੀ। ਚਾਚੇ ਨੇ ਜਲੇਬੀਆਂ ਬਣਾਉਣ ਡਏ ਸੀ ਚਾਚੇ ਹੋਰੀ ਜਲੇਬੀਆਂ ਖਾਣ ਗਏ ਨੇ ਮੇਲੇ ਤੇ। ਮੇਲੇ ਤੇ? ਹਾਂਜੀ। ਉਹਨਾਂ ਕੋਲ ਕਿੱਥੋਂ ਪੈਸੇ? ਉਹ ਤਾਂ ਮੇਲਾ ਮੰਗਦੇ ਫਿਰਦੇ ਸੀ, ਇੰਨੇ ਪੈਸੇ ਕਿੱਥੋਂ ਆ ਗਏ? ਕਿਉਂ ਤੇਰੇ ਕੋਲੋਂ ਕੀ ਮੰਗਿਆ ਉਹਨੇ? ਤੂੰ ਦਿੱਤਾ ਕੁਛ ਅੱਜ ਤੱਕ ਮੇਲੇ? ਮੈਂ ਤਾਂ ਚਾਚੇ ਤੂੰ ਆਪ ਕਿਤੇ ਪਾਣ ਵਾਲੇ ਦੇ ਮਗਰ ਲੁਕਿਆ ਹੁੰਨਾ ਮਰੇ, ਤੂੰ ਕਿੱਡੀਆਂ ਗੱਲਾਂ ਸੁਣਾਣ ਡਿਆ ਵਾ ਸਾਰੀ ਉਮਰ। ਤੇਰਾ ਨਹੀਂ ਪਤਾ ਮੱਕੂਆਣੇ ਚ ਕੀ ਆ ਤੂੰ? ਚੀਮਾ ਇੰਨੀ ਦੇਰ ਬਹਿਸ ਕਰਦਾ ਤਾਂ ਹੁਣ ਕੜਪ ਕਰਨ ਲੱਗ ਪੈਂਦਾ। ਇਹ ਕਿਹੜਾ ਚੀਮਾ ਪਹਿਲਾਂ ਤਸਦੀਕ ਕਰਦਾ ਲੜਾਈ ਦੀ ਕਰਨੀ? ਕਿਹੜਾ ਚੀਮਾ ਜਿਹੜਾ ਸਿਰਫ ਬਹਿਸ ਹੀ ਕਰੀ ਜਾ ਰਿਹਾ, ਜਿਹੜਾ ਮਤਲਬ ਉਹ ਸੈਨਤਾ ਮਾਰਨ ਲੱਗ ਪਿਆ ਉਹਦੇ
ਸੌਂਕਣਾ ਵਾਂਗੂ। ਹਾਂਜੀ, ਇਹ ਤੁਸੀਂ ਵਾਹ- ਆਪ ਕੀ ਹੈ ਪਹਿਲੋ ਚੀਮਾ ਤਸਦੀਕ ਕਰਦਾ ਕਿ ਕਿਤੇ ਮੇਰੇ ਤੋਂ ਭਾਰਾ ਚੀਮਾ ਤਾਂ ਨਹੀਂ। ਆਹੋ ਦਾਦਾ ਮੇਰਾ ਕਿਹਾ ਵੀ ਉਹ ਚਾਚੇ ਮੈਨੂੰ ਲੈ ਗਏ ਨਾ ਫੜ ਕੇ, ਉਹਨਾਂ ਕਿਹਾ ਥਾਣੇ ਬਿੱਲ ਰੱਖ ਲਿਆ ਵਾ। ਰਾਤ ਦਾਦਾ ਸੋਹਣਾ ਹੀ ਮੇਰਾ ਇੰਨੇ ਸੀ ਚਾਚੇ ਦੇ, ਹੈ ਸੋਹਣਾ ਹੀ ਬੜਾ ਲੱਗਣ ਡਿਆ ਸੀ ਮੇਲੇ 'ਚ ਚਾਚਾ ਇਹਦਾ, ਥਾਣੇਦਾਰਾਂ ਨੇ ਰੱਖ ਲਿਆ। ਉਹ ਤੇ ਵਾਕਈ ਘੁੰਗਰਾਲੇ ਵਾਲ ਸੀ, ਦਾੜੀ ਉਹਨੇ ਆ ਪੁੱਟੀ। ਐਵੇਂ ਘੁੰਗਰ ਵਾਲੇ ਵਾਲ ਐਡਾ ਸੋਹਣਾ ਕੱਜਲ ਪਾਇਆ ਸੀ, ਅਗਲੇ ਲੈ ਕੇ ਕਹਿੰਦੇ 10 ਮਿੰਟ ਇੱਥੇ ਥਾਣੇ ਤੇ ਨੱਚੋ ਜੀ। ਮੈਂ ਤੇਰੀ ਉਂਗਲੀ ਮੂੰਹ ਤੇ ਮਾਰਨੀ ਹੈ, ਚਵਲਾ ਮਾਰਨ ਡਿਆ ਉਹ ਬਜ਼ੁਰਗ ਤੇਰੇ ਸੋਹਣੇ ਬਹੁਤ ਸੀਗੇ ਉੱਥੇ। ਅੱਲਾ ਅੱਛਾ ਯਾਰ, ਕੋਈ ਵਾਕਿਆ ਚੀਮੇ ਦਾ ਸਾਨੂੰ ਕੋਈ ਪ੍ਰੂਫ ਤੇ ਦੇ। ਏਦਾਂ ਹੀ ਬੈਠਿਆ ਉਹਨੇ ਜਨਾਬ, ਥਾਣੇ ਦੇ ਵਿੱਚ ਬੈਠਿਆ ਉਹਨੇ ਲਿਆ ਕੇ ਕੁਰਸੀ ਦਿੱਤੀ, ਉਹਨੇ ਕਿਹਾ ਚੌਰ ਸਾਹਿਬ ਬੈਠੋ। ਦਾਦੇ ਮੇਰੇ ਨੇ ਠੁੱਡਾ ਮਾਰਿਆ ਕੁਰਸੀ ਨੂੰ, ਕਹਿੰਦਾ ਲੈ ਜਾ ਉੱਥੋਂ। ਮੈਂ ਪੁੱਜੇ ਬਹਿਣਾ, ਮੈਂ ਕਿੱਥੇ ਕੁਰਸੀ ਜੋਗਾ। ਕੀ ਤੁਸੀਂ ਮੇਰੀ ਇੱਜ਼ਤ ਕਰਨ ਲੱਗੇ? ਮੈਨੂੰ ਤਾਂ ਕਦੀ ਕੁਰਸੀ ਤੇ ਬਿਠਾਏ ਕਿਸੇ ਨੇ ਨਹੀਂ। ਲੈਣ 'ਚ ਲੱਗਣ ਦੀ ਆਦਤ ਹੈ। ਚੰਪੈਂਜ਼ੀ ਵਰਗਾ ਮੂੰਹ ਮਰੇ ਹੱਸੀ ਜਾਂਦੇ। ਸੱਚੀਆਂ ਗੱਲਾਂ ਕਰਨ ਦੇ ਮੈਂ ਪੁੰਜੇ ਬਹਿਣਾ ਕਹਿੰਦਾ। ਉਹਨਾਂ ਨੇ ਭਾਈ ਜੀ ਉੱਥੇ ਕੁਰਸੀ ਨੂੰ ਠੁੱਡਾ ਮਾਰਿਆ, ਐਸਐਚ ਨੂੰ ਕਿਹਾ ਵੀ ਇੱਧਰ ਆ ਓਏ। ਪਹਿਲੇ ਕੁਰਸੀ ਸਹੀ ਕਰਾ ਕੇ ਦੇ। ਹਾਂਜੀ, ਉੱਥੇ ਮੈਂ ਛੋਟਾ ਚੀਮਾ ਪੈਸੇ ਦੇਣ ਆਇਆ। ਨਹੀਂ ਉੱਥੇ ਠਹਿਰ ਜਾ, ਮੈਂ ਤੈਨੂੰ ਦੱਸਣ ਡਿਆ ਨਾ। ਉੱਥੇ ਭਾਜੀ ਅੰਦਰ ਚਾਚਾ ਮੇਰਾ, ਉੱਥੇ ਉਹਦੇ ਚਾਚੇ ਮੇਰੇ ਉਹਨਾਂ ਨੇ ਬੁਲਾਈ। ਅੱਛਾ, ਉਹ ਜਿਹੜਾ ਮੈਂ ਤੇਰੀ ਗੱਲ ਕਲੀਅਰ ਕਰ ਦੇਣਾ, ਅਗਲੇ ਨੂੰ ਸਮਝ ਵੀ ਤੇ ਆਵੇ ਨਾ। ਤੂੰ ਕਹਿਣ ਕੀ ਦਿਆ, ਜਿਹੜੀ ਮੇਲੇ 'ਚ ਤੇਰੇ ਚਾਚੇ ਕੋ ਕਤਲ ਹੋਇਆ, ਉਹ ਅੰਦਰ ਹੋ ਗਿਆ, ਤੇ ਫਿਰ ਦਾਦਾ ਤੇਰਾ ਗਿਆ ਥਾਣੇ। ਦਾਦਾ ਮੇਰਾ ਥਾਣੇ ਗਿਆ। ਉੱਥੇ ਥਾਣੇ ਤੇਰੇ ਚਾਚੇ ਦੇ ਮਗਰ, ਹਾਂ। ਉੱਥੇ ਉਹਨੇ ਜਾ ਕੇ ਕੁਰਸੀ ਨੂੰ ਮਾਰਿਆ ਠੁੱਡ। ਅੱਛਾ। ਐਸਐਚਓ ਨੇ ਕਿਹਾ ਵੀ ਚੌਧਰੀ ਸਾਹਿਬ ਤੁਹਾਨੂੰ ਤੁਸੀਂ ਗੱਲ ਤੇ ਦੱਸੋ ਨਾ, ਤੁਸੀਂ ਤੇ ਏਡੇ ਮਤਲਬ ਗਰਮ ਹੋਣ ਆਏ ਬਾਹਰੋਂ, ਤਪੇ ਕਿਉਂ? ਯਾਰ ਮੈਂ ਤੈਨੂੰ ਜਿਹੜੀ ਗੱਲ ਦੱਸਾਂ ਯਾਰ ਤੂੰ ਸਿਰਫ ਵਾਦਾ ਕਿਉਂ ਪਾ ਰਿਹਾ? ਸੁਣ ਲੈ ਗੱਲ। ਥੋੜੀ ਜਿਹੀ ਤਸਦੀਕ ਕਰਨ ਲੱਗਾ ਮੈਂ, ਚੀਮਾ ਮੇਰਾ ਹਾਸਾ ਨਿਕਲਣ ਡਿਆ ਵਿੱਚ ਯਾਰ ਚੀਮਾ, ਤੈਨੂੰ ਕਿੱਦਾਂ ਨਹੀਂ ਯਕੀਨ ਆ ਰਿਹਾ? ਭਾਜੀ ਚੀਮਾ ਐਡਾ ਦਲੇਰ ਚੀਮਾ, ਜਿਹਦੇ ਗਲ 'ਚ ਢੋਲਕ ਸੀ ਥਾਣੇ ਚਲਾ ਗਿਆ। ਉਹ ਗੱਲ 'ਚ ਢੋਲ ਯਾਰ ਇਹ ਵੇਖ ਨਾ, ਗੱਲ ਰਲਦੀ ਨਹੀਂ ਹੈਗੀ ਤੇਰੇ ਇਹ ਤੇਰੀ ਗੱਲ ਬਣਦੀ ਨਹੀਂ। ਅੱਛਾ ਜੀ, ਦਾਦਾ ਜੀ ਥਾਣੇ ਚਲੇ ਗਏ। ਦਾਦਾ ਹੀ ਥਾਣੇ ਚਲੇ ਗਏ ਨਾ, ਤੇ ਉਹਨਾਂ ਠੋਡਾ ਮਾਰਿਆ ਕੁਰਸੀ ਨੂੰ। ਤੇ ਫਿਰ ਐਸਐਚਓ ਨੂੰ ਕਿਹਾ ਵੀ ਇਹ ਕਿਹੜਾ ਤੂੰ ਕੰਮ ਕੀਤਾ, ਮੇਰਾ ਪੁੱਤਰ ਲਿਆਂਦਾ ਤੂੰ ਇਹ ਕਤਲ ਦੇ ਕੇਸ। ਉਹਨੇ ਕਿਹਾ ਜੀ ਬੰਦਾ ਮਾਰਿਆ। ਉਹਨੇ ਕਿਹਾ ਬੰਦੇ ਤੇ ਅਸੀਂ ਦਿਲ ਹੀ ਮਾਰਦੇ ਆ। ਬੇ ਦਿਲ ਦੀ ਸਵੇਰ ਸ਼ਾਮ ਰਿਆਜ਼ ਕਰੀਦਾ ਬੰਦਿਆਂ ਨਾਲ। ਬੰਦਾ ਉਹਨੇ ਕਿਹਾ ਬੰਦਾ ਮਰ ਜਾਣਾ, ਕਿਹੜੀ ਗੱਲ ਆ? ਉਹ ਚਾਚੇ ਮੇਰੇ ਨੂੰ ਉਹਨੇ ਕਿਹਾ ਯਾਰ ਇਹ ਬਹੁਤ ਇੱਲਾ ਸਾਹਿਬ, ਇਹ ਐਸੀ ਫੈਰੰਗ ਹੈ, ਛੜਵੀਆਂ ਚੀਜ਼ਾਂ ਕਸਮੇ ਵੀ, ਤੇ ਪੂਰੀ ਬਾਡੀ ਹਾਂਜੀ ਇਹ ਖਾਸ ਜਗ੍ਹਾ ਤੇ ਮਾਰਦੇ ਜਾਂ ਇੱਥੇ। ਹਾਂਜੀ, ਮੈਂ ਤੈਨੂੰ ਕਿੰਨੀ ਵਾਰੀ ਓਏ ਗੋਸ਼ਟ ਹੁੰਦਾ ਨਾ ਇੱਥੇ। ਜ਼ਿਆਦਾ ਫੈਰੰਗ ਇਹਨਾਂ ਦੀ ਤਲੀ ਦੀ ਚੱਲਣ ਡਈ ਹੈ। ਅੱਛਾ ਉਹ ਠਹਿਰ ਜਾ ਇੱਕ ਮਿੰਟ, ਤੁਹਾਡੇ ਤਰ੍ਹਾਂ ਪਟਾ ਤੈਨੂੰ ਫਿਰ ਕੇ ਇੱਥੇ ਲਾਸ਼ਾਂ ਪਈਆਂ। ਮੈਂ ਜਿਹੜੀ ਗੱਲ ਕਰਨ ਡਿਆ, ਚਲ ਤੂੰ ਤਾਂ ਅੱਛਾ ਕਾਤੋਂ ਖਿਜਣ ਡਿਆ? ਤੈਨੂੰ ਕੀ ਪਤਾ ਸ਼ੇਕ ਕੀ ਕਰਦੀ ਸੀ? ਬਦੀਦ ਵੀ ਹੋ ਜਾਣਾ ਮਿੰਟ 'ਚ। ਨਾ ਤੇ ਸ਼ੇਖ ਮੈਨੂੰ ਨਹੀਂ ਸੀ ਪਤਾ ਵੀ ਬਦੀਦ ਕਾ ਤੋਂ ਮੈਂ ਤੈਨੂੰ ਹਿੱਟ ਮਾਰਤੀ। ਚੀਮੇ ਤੇ ਰਹਿ ਆ ਕਿਹੜਾ ਚੀਮਾ ਜਿਹਦਾ ਨੱਕ ਵਿੱਚ ਚੜਿਆ ਜਾਂਦਾ? ਢੋਲਕ ਵਾਲਾ ਇਹ ਇੰਗੀ ਵੇ ਇਹ ਕਿਹੜਾ ਚੀਮਾ ਹੁੰਦਾ? ਯਾਰ ਚੀਮੇ ਤਾਂ ਕਹਿੰਦਾ ਓ ਖਲੋ ਤੇਰੀ, ਮੈਂ ਆ ਕੇ ਕਿਉਂ ਤੇਰੀ ਮੈਂ ਇੱਟ ਮਾਰ, ਤੇ ਇਹ ਕਿਹੜਾ ਚੀਮਾ ਵਾ? ਉਸਤਾਦ ਜੀ ਨਹੀਂ ਏਦਾਂ ਤੂੰ ਕਿਸ ਤਰ੍ਹਾਂ ਏਦਾਂ ਕਹਿੰਦਾ ਹਾਏ ਮੌਲਾ ਅਸੀਂ ਚੀਮੇ ਹੁੰਨੇ ਆ, ਐਵੇਂ ਕਹਦੇ ਕਿਸ ਮੈਂ ਤਰ੍ਹਾਂ? ਵੇਖਣਾ ਤੁਸੀਂ ਸ਼ੁਗਲ ਕਰਦੇ ਹੋ ਆਹੋ ਦੱਸ, ਚੀਮਾ ਕਿਹੜਾ ਮਰੇ ਤੂੰ ਯਾਰ। ਫਿਟੇ ਮੂੰਹ। ਉਹ ਜਦੋਂ ਉਧਰੋਂ ਬੇੜੀਆਂ ਲੱਗੀਆਂ, ਉਧਰੋਂ ਜਨਾਬ ਹਾਲੇ ਤੁਹਾਡੇ ਹਾਲੇ ਵੀ ਤਿੰਨਾਂ ਘਰਾਂ ਦੀ ਇੱਕੋ ਨਾਲੀ ਸਾਂਝੀ ਆ। ਤੇ ਤੂੰ ਚੀਮਾ ਵਾ। ਆਹ ਚੀਮਾ ਤੂੰ। ਅੱਛਾ ਨਾਲੀ ਸਾਂਝੀ ਹੋ ਗਈ ਤੇ ਫਿਰ ਮਤਲਬ ਕਿ ਮਾੜੇ ਹੋ ਗਏ ਸੀ? ਨਹੀਂ ਮਾੜੇ ਨਹੀਂ, ਵੀ 2-3 ਘਰ ਨੇ ਤੇ ਇੱਕੋ ਹੀ ਨਾਲੀ ਉਹਨਾਂ ਦੀ। ਯਾਰ ਤੇ ਨਾਲੀ ਸਾਂਝੀ ਹੈ, ਸ਼ੁਕਰ ਅੱਲਾਹ ਪਾਕ ਦਾ। ਅਸੀਂ ਇਸ ਤਰ੍ਹਾਂ ਦੇ ਨਹੀਂ ਇਤਫਾਕ ਦੀ ਨਾਲ ਹੀ ਤੁਹਾਡੇ। ਓਏ ਇੱਕ ਮਿੰਟ ਆ ਰਹੀ ਤੁਹਾਡੇ ਸਾਹੀ ਲੈਦਾ ਨਾਲ। ਹਾਂਜੀ, ਹਰ ਘਰ ਦੀ ਨਾਲੀ ਲਹਿਦਾ ਹੁੰਦੀ ਹੈ। ਘਰ ਦੇ ਅੰਦਰੋਂ ਜਿਹੜਾ ਗਟਰ ਨਾਲੀ ਲਹਿਦਾ ਹੁੰਦੀ। ਪਹਿਲੇ ਹੁੰਦਾ ਸੀ ਇਕੱਠਾ ਇੱਕੋ ਹੀ 2 ਘਰਾਂ ਦੀ ਇਕੱਠੀ ਨਾਲੀ। ਉਹ ਭਲਾ ਕਿਉਂ ਲੈਦਾ ਇੱਕ ਥਾਣੀ ਮਰਚਾਂ ਆਉਣੀਆਂ, ਇੱਕ ਥਾਣੀ ਦਾਦੜ ਮਰਚਾਂ ਆਉਣੀ, ਇੱਕ ਥਾਣੀ ਹਲਦੀ ਆਉਣੀ। ਇਹ ਨਾਲੀਆਂ ਭਾਈ ਲੈਦਾ ਨਾਲੀਆਂ ਦੇ ਵਿੱਚ ਮਿਰਚਾਂ ਆਉਣੀਆਂ। ਤੇ ਫਿਰ ਉਧਰ ਜਿਹੜੀਆਂ ਨਾਲੀਆਂ ਇਕੱਠੀਆਂ, ਉਹਨਾਂ ਦੀ ਕਾਹਤੋਂ ਤਕਲੀਫ ਹੋਣ ਡਈ? ਚਲੋ ਚੀਮਾ ਜੀ ਚਾਚਾ ਨੂੰ ਡਾਂਸ ਕਰਾਓ ਠਾਣੇ ਪਹਿਲੇ ਠਹਿਰ ਜਾ ਯਾਰ। ਉੱਥੇ ਜਦੋਂ ਭਾਈ ਜੀ ਰੌਲਾ ਬਣ ਗਿਆ ਨਾ, ਉਹਨਾਂ ਨੇ ਕਿਹਾ ਐਸਐਚਓ ਨੇ ਕਿਹਾ ਵੀ ਇਹਨੂੰ ਭਾਈ ਜੀ ਤੁਸੀਂ ਬੈਠੋ ਸਹੀ, ਗੱਲ ਤੇ ਸੁਣੋ। ਚੌਧਰੀ ਸਾਹਿਬ ਮੇਰੇ ਦਾਦੇ ਨੇ ਦੂਸਰੀ ਨਬੀਲ ਉਹਦਾ ਨਾਂ ਸੀ। ਉਹਨੇ ਕਿਹਾ ਡੈਕਲਾ ਫੇਸ ਹੁੰਦੀ। ਯਾਰ ਮੈਂ ਤੈਨੂੰ ਇਮਲੀ ਕਹਿਣ ਦੇ ਨਾ, ਗਾਂ ਵਿੱਚ ਇੰਟਰਪਸ਼ਨ। ਓ ਯਾਰ ਤੂੰ ਵੀ ਤਾਂ ਗੱਲ ਕਰਨਾ ਚੀਮਾ ਸਾਹਿਬ। ਉਹਨੇ ਭਾਈ ਦੂਸਰੇ ਕੁਰਸੀ ਨੂੰ ਠੁੱਡਾ ਮਾਰਿਆ। ਉਹਨੇ ਕਿਹਾ ਮੁੰਡਾ ਮੇਰਾ ਬਾਹਰ ਕੱਢ। ਇਹ ਉਹ ਚੀਮੇ ਆ, ਸਬਜ਼ੀ ਵਾਲੀ ਦੁਕਾਨ ਤੇ ਜਾਣਾ, ਦੂਰੋਂ ਵੇਖ ਕੇ ਅੱਧਾ ਕਿਲੋ ਆਲੂ ਤੋਲ ਦਿੰਦਾ, ਉਹਨੂੰ ਪਤਾ ਇਹਨੇ ਹੋਰ ਕੁਝ ਲੈਣਾ ਹੀ। ਹਾਂਜੀ ਵਾਹ ਚੀਮਾ ਵਾ ਜਿਹੜਾ। ਹਾਂ ਕਰ ਲੈ, ਸੋਚ ਲੈ ਕੋਈ। ਇਹ ਵਾਹਦ ਹੀ ਚੀਮਾ ਵਾ, ਹਾਂ ਸਹੀ। ਬਾਕੀ ਸਾਰੇ ਨਹੀਂ ਚੀਮੇ। ਹਾਂ ਸਹੀ ਗੱਲ। ਆਹੋ ਇਹ ਵਾਹਦ ਬੰਦੇ ਨੇ, ਹਰ ਨਾਈ ਦੇ ਨਾਲ ਇਹਨਾਂ ਦੀ ਦੋਸਤੀ ਹੁੰਦੀ ਹੈ ਵੀ ਇਹਨੇ ਮੇਰੇ ਕੋਲ ਮਿਰਚਾਂ ਲੈਣੀਆਂ, ਮੇਰੇ ਕੋਲ ਹਲਦੀ ਲਊ। ਅੱਛਾ ਯਾਰ ਚੀਮੇ ਹੋਰ ਅੱਛਾ ਇਹ ਕੋਈ ਦੂਸਰ ਬਣਦੀ ਹੈ? ਉਹਨੇ ਦੂਸਰ ਬਣ ਰਹੀ ਹੈ ਕੋਈ? ਚੀਮਾ ਵਾ ਫਿੱਕਾ ਵੀ ਹੈ ਨਾ। ਜੀ ਆ ਇਮਲੀ। ਵੈਸੇ ਇੱਕ ਮਜ਼ਾ ਚੀਮਾ। ਅੱਛਾ ਬਣਿਆ ਚੀਮਾ ਜਿਹੜਾ ਦੂਰੋਂ ਪਛਾਣਿਆ ਜਾਂਦਾ। ਉਹ ਯਾਰ ਬਣਿਆ ਖਾਦਾ ਮਤਲਬ ਕਿ ਇਹ ਕਿਤੇ ਯਾਰ ਕਹਿੰਦੇ ਨਹੀਂ ਕਿ ਯਾਰ ਗੱਡੀ ਤਿਆਰ ਕਰਾਈ ਹੈ, ਜੈਨੂਇਨ ਨਹੀਂ ਗੀ। ਕਹਿੰਦੇ ਨਹੀਂ ਗੱਡੀ ਤਿਆਰ ਹੋਈ ਹੈ, ਆ ਮੋਟਰਸਾਈਕਲ ਤਿਆਰ ਹੋਈ ਹੈ, ਇਹ ਤਿਆਰ ਹੋਇਆ ਚੀਮਾ। ਤੂੰ ਤਿਆਰ ਹੋਇਆ ਵਾ ਚੀਮਾ। ਉਸਤਾਦ ਜੀ ਕਿੱਥੇ ਤਿਆਰ ਨਹੀਂ ਸਾਹ ਜੀ ਸੱਚਾ ਚੀਮਾ ਹੈਗਾ ਮੇਰੇ ਸੱਚਾ ਚੀਮਾ ਮੇਰੇ ਸਾਹਮਣੇ ਬਣੇ। ਅੱਛਾ ਜੀ, ਤੂੰ ਵੀ ਅੰਦਰ ਬੈਠੇ ਚੀਮਾ ਬਣਨ ਡਿਆ ਸੀ। ਯਾਰ ਤੂੰ ਕਿੱਥੋਂ ਬਣਵਾਇਆ ਚੀਮਾ? ਮੈਂ ਇਹਨੂੰ ਵੀ ਬਣਵਾਉਣਾ, ਇਹਨੂੰ ਮੈਂ ਚੱਦੜ ਬਣਵਾਉਣਾ। ਚੱਦੜ ਬਣਾਉਣਾ। ਹਾਂ, ਇਹਦੇ ਤੇ ਮੈਂ ਚੱਦੜ ਪਾ ਕੇ ਨਾ ਤੇ ਇਹਨੂੰ ਮੈਂ ਕਿਤੇ ਦਫਨਾ ਦੇਣਾ। ਖਿਓੜੇ ਤੋਂ ਅੱਗੇ ਹੈਗਾ ਵਾ ਇੱਕ। ਹੋਰ ਕੀ ਬਣਨਾ ਹੀ ਦੱਸ, ਕੋਈ ਬਰਾਦਰੀ ਦੱਸ ਕੋਈ। ਨਹੀਂ ਉਸਤਾਦ ਜੀ ਮੈਂ ਸਹੀ ਹਾਂ। ਯਾਰ ਮੈਂ ਕਿਹੜੀ ਤੁਹਾਡੀ ਇਹ ਵੀ ਚੀਮਾ ਹੀ। ਉਸਤਾਦ ਜੀ ਮੈਂ ਨਹੀਂ ਚੀਮਾ ਨਹੀਂ ਮੈਂ।
ਹੈ ਹਾਸ਼ਮੀ ਹਾਸ਼ਮੀ ਚੀਮਾ ਤੇ ਉਹ ਚੀਮੇ ਹੀ ਹੁੰਦੇ ਆ। ਉਹ ਨਹੀਂ ਸ਼ਹਿਬਾਜ਼ ਹਾਸ਼ਮੀ ਕਿਤੋਂ ਚੀਮੇ ਹੁੰਦੇ ਉਹਨਾਂ ਦੀ ਗੋਤ ਹੈ, ਉਹਨਾਂ ਦੀ ਗੋਤ ਵੀ ਤੁਹਾਡੀ ਲੈ ਹਾਸ਼ਮੀ ਚੀਮੇ ਹੁੰਦੇ ਨਹੀਂ ਉਹ ਤੁਸੀਂ ਸ਼ੇਖ ਆ ਹੁੰਦੇ ਹੀ ਅੱਛਾ ਹਾਸ਼ਮੀ ਸ਼ੇਖ ਵੀ ਨਹੀਂ ਹੁੰਦੇ ਉਹ ਹੁੰਦੇ ਆ ਵਿੱਚ ਉਹ ਨਹੀਂ। ਲੈ ਹੁੰਦੇ ਓਏ ਨੇ ਅੱਲਾ ਦੇ ਬੰਦੇ ਹਾਸ਼ਮੀ ਇਦਾਂ ਦੇ ਨਹੀਂ ਹੁੰਦੇ ਪਰ ਤੂੰ ਵੀ ਤਾਂ ਨਿੱਕੇ ਨਿੱਕੇ ਵਾਕਿਆ ਸੁਣਾਉਂਦੇ ਉਹਨੂੰ ਵੀ ਕਤਲ ਕੋਈ ਵੱਡੀ ਗੱਲ ਸੁਣਾ। ਉਸਤਾਦ ਜੀ ਕਤਲ ਤੋਂ ਗਾਂ ਕੀ ਹੁੰਦਾ ਮੈਨੂੰ ਦੱਸੋ ਹੁਣ ਕੀ ਸੁਣਾਵਾ ਮਤਲਬ ਕਤਲ ਹੀ ਹੁੰਦਾ ਐਂਡ ਨਹੀਂ ਜ਼ਿਆਦਾ ਕਤਲ ਕਤਲ ਤੋਂ ਬਾਅਦ ਲੋ ਜੀ ਮਜਮੂਈ ਕਤਲ ਪਾ ਲੈਣੇ ਫਿਰ ਹੈ ਆਹੋ ਮੇਲਾ ਸਾਰਾ ਮਾਰਤਾ ਸੀ ਮੇਰੇ ਚਾਚੇ ਨੇ ਕੱਲਾ ਹੀ ਟੁਰਿਆ ਫਿਰਨ ਡਿਆ ਸੀ ਐਸਐਚਓ ਜਿਹੜਾ ਉਹ ਵੀ ਨਹੀਂ ਸੀ ਲੱਭਣ ਡਿਆ ਉੱਥੇ ਜਾ ਕੇ ਆਪੇ ਥਾਣੇ ਕੜਿੱਕੀ ਲੱਗ ਗਿਆ ਆਪ ਹੀ ਛੁੱਟ ਕੇ ਬਾਹਰ ਸਾਰੇ ਮਾਰਤੇ ਸਾਰੇ ਮਾਰਤੇ ਤੁਸੀਂ ਤਾਂ ਗੱਲਾਂ ਸਟਾਈਲ ਦੇਖਿਆ ਚੀਮੇ ਦਾ ਮੇਰੇ ਚਾਚਾ ਕੱਲਾ ਹੀ ਫਿਰਨ ਡਿਆ ਸੀ ਗੌਰ ਕੀਤੀ ਅੱਛਾ ਉਹਦੀ ਬੈਗ ਚੀਮਾ ਵਾ ਤੇ ਨਕਸ਼ਾ ਵੀ ਚੈੱਕ ਕਰਨਾ ਆਹੋ ਆ ਦੇਖ ਕਿਹੜਾ ਚੀਮਾ ਦੁਲਹਨ ਟੈਬ ਬਹਿ ਗਿਆ ਵਿੱਚ ਯਾਰ ਮੇਰੀ ਗੱਲ ਸੁਣ ਲੈ ਇਮਲੀ ਤੇਰੇ ਛੋਟੇ ਛੋਟੇ ਚੀਮਾ ਸ਼ਗੁਫਤਾ ਸਹੀ ਹੋ ਕੇ ਤਾਂ ਬਹਿ ਨਹੀਂ ਚੀਮਾ ਹੋਵੇ ਤੇ ਇੰਜ ਬੈਠਾ ਹੋਇਆ ਇੰਜ ਬੱਚੇ ਹੁੰਦੇ ਨੇ ਚੀਮਾ ਬੋਲ ਓਏ ਇਹ ਕਿਹੜਾ ਚੀਮਾ ਜਿਹੜਾ ਓਏ ਆ ਕਿਹੜੀ ਗੱਲ ਕਰਦੇ ਹੋ ਚੀਮੇ ਤੁਸੀਂ ਮਤਲਬ ਸ਼ੇਖ ਜਿਹੜੇ ਨੇ ਫਿਰ ਹੁਣ ਸਾਰੀ ਦਿਹਾੜੀ ਮੈਂ ਮਤਲਬ ਸ਼ੇਖਾਂ ਨੂੰ ਵੇਖਿਆ ਉਹ ਕੱਪੜਿਆਂ ਦੀ ਦੁਕਾਨਾਂ ਤੇ ਪੈਲਸਨਾਂ ਲਾਈਆਂ ਤੇ ਗੱਲ ਹੀ ਨਹੀਂ ਵਾਧੂ ਘੱਟ ਕਰਦੇ ਚੀਮਿਆਂ ਦੇ ਨਾਲ ਹੀ 60-70 ਰੁਪਏ ਵਾਲਾ ਹੁੰਦਾ ਉਹ ਤੂੰ ਸੇਬਾ ਬੰਨੀ ਫਿਰਨ ਡਿਆ ਵਾ ਕਦ ਤੋਂ ਮੇਰਾ ਚੀਮਾ ਅੱਛਾ ਖੜਾਉਂਦੇ ਇੱਥੋਂ ਕੀ ਪਤਾ ਲੱਗਦਾ ਵੀ ਚੀਮਾ ਨਹੀਂ ਸੇਬਾ ਬੰਨਿਆ ਤੇ ਤੂੰ ਨਾਲੇ ਚੈੱਕ ਕਰਦਾ ਸਾਰਾ। ਨਹੀਂ ਅੱਗੇ ਬੈਠਾ ਸੀ ਨਾ ਨਜ਼ਰ ਆਉਣ ਓ ਡਿਆ ਯਾਰ ਤੂੰ ਛੱਡ ਦੇ ਨਾ ਇਹਦਾ ਤੂੰ ਚੀਮਾ ਤੁਸੀਂ ਤਸਦੀਕ ਬੜੀ ਕਰਦੇ ਹੋ ਗੁਜਰ ਸਾਨੂੰ ਨਾ ਗੁਜਰ ਨਾਮ ਨੂੰ ਕਹੀ ਓਏ ਹੈ ਸਾਨੂੰ ਮੈਂ ਇੱਕ ਗੱਲ ਦੱਸਾਂ ਸਾਡੀ 65 ਦੀ ਜੰਗ 'ਚ ਵੀ ਸਾਡੀ ਆਪਣੀ ਫੋਰਸ ਜਿਹੜੀ ਸੀ ਨਾ ਲੜੀ ਸੀ ਉਹ ਬਾਰਡਰਾਂ ਤੇ ਸਾਡੀ ਆਪਣੀ ਫੋਰਸ ਜਿਹੜੀ ਸੀ ਨਾ ਬਾਜਰ 65 ਦੀ ਜੰਗ 'ਚ ਜਿਹੜੇ ਮੈਡਮ ਨੇ ਗਾਣੇ ਗਾਏ ਪੁੱਤਰਾਟ ਉਹਦੇ ਪਿੱਛੇ ਜਿੰਨੇ ਮਿਊਜ਼ੀਸ਼ੀਅਨ ਸੀ ਸਾਰੇ ਚੀਮੇ ਸੀ ਹਾਂ ਵਾਹ ਖੁੱਲਾ ਨਾ ਤੇਰੇ ਤੇ 65 ਦੀ ਜੰਗ ਇਹਨਾਂ ਚੀਮਿਆਂ ਨੇ ਜਿਤਾਈ ਆ ਸਹੀ ਗੱਲ ਆ ਅੱਲਾਹ ਲਾਗ ਦੇ ਕੇ ਉਹਨਾਂ ਤਰ੍ਹਾਂ ਉਹਨਾਂ ਨੇ ਬੜਾ ਲੜੇ ਉਹ ਬਾਬਾ ਜੀ ਕੋਈ ਇੰਜ ਫਾਇਰਿੰਗ ਕਰ ਰਿਹਾ ਕੋਈ ਇੰਜ ਫਾਇਰਿੰਗ ਕਰ ਰਿਹਾ ਸਾਜੀ ਇਹਨਾਂ ਦਾ ਇੱਕ ਇੱਕ ਬੰਦਾ ਇੰਜ ਫਾਇਰਿੰਗ ਕਰ ਯਾਰ ਰਿਹਾ ਇਹ ਕਿਹੜੀ ਗੱਲ ਇਹਨਾਂ ਦਾ ਇੱਕ ਫੁੱਫੜ ਵਾ ਚੀਮਾ ਕਿਸ ਕਲਾਸ ਦੀ ਬੈਂਜੋ ਕਮਾਉਂਦਾ ਉਹ ਹਾਂ ਬਹੁਤ ਇਹ ਬੈਂਜੋ ਚੱਲਦੀ ਨਾ ਲੇਕਿਨ ਇਹਨਾਂ ਦੇ ਜਿਹੜੇ ਚੀਮਾ ਸਾਹਿਬ ਨੇ ਉਹ ਬੈਂਜੋ ਨੇ ਟਕ ਟਕ ਟਿੰਗ ਟਿਕ ਟਕ ਟਿੰਗ ਟਿੰਗ ਟਿਕ ਟਕ ਉਹ ਬੈਂਜੋ ਨਹੀਂ ਉਹਨੇ ਪਿਸਤੌਲ ਇੰਜ ਫੜੀ ਹੁੰਦੀ ਸੀ ਤੇ ਘੋੜਾ ਥੱਲੇ ਉਹਨੇ ਟਿਕ 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 ਹਾਂ ਸਹੀ ਗੱਲ ਅੱਗੋਂ ਫਿਰ ਉਹ ਸਕੇਲ ਵੀ ਚੇਂਜ ਕਰਦਾ ਸੀ ਓ ਯਾਰ ਬਸ ਕਰੀਦਾ ਹੁੰਦਾ ਉਸਤਾਦ ਜੀ ਅੱਲਾ ਮਾਫੀ ਚਲੋ ਉਹ ਤਾਂ ਹੁਣ ਜੇ ਇਹਨਾਂ ਦੇ ਇੱਕ ਕਜ਼ਨ ਨੇ ਚੀਮੇ ਨੇ ਬੜੀ ਬੁਰੀ ਲੜਾਈ ਕੀਤੀ ਆ ਕੀ? ਮਹੱਲੇ 'ਚ ਕਰਨ ਡਿਆ ਸੀ ਠਾ 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 ਦੁਨੀਆ ਦੀ ਠਾ 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 ਨਾਲ ਡਾਂਸ ਕਰ ਰਿਹਾ ਸੀ ਇਹ ਚੀਮਾ ਵਾ 65 ਦੀ ਜੰਗ 'ਚ ਚੌਰੀ ਸਾਹਿਬ ਜਿਤਾਈ ਇਹਨਾਂ ਚੀਮਿਆਂ ਨੇ ਸਾਨੂੰ ਸ਼ੁਕਰ ਭਾਵੇਂ ਇਸ ਕਿਸਮ ਦੇ ਪਿੱਛੇ ਵੱਡੇ ਫੈਰ ਇੱਥੇ ਉਹਨਾਂ ਨੇ ਗੰਨਾਂ ਪਾਈਆਂ ਸੀ ਯਾਰ। ਇੰਜ ਵਾਲੇ ਉਸਤਾਦ ਜੀ ਨਾ ਕਰੋ ਉਹ ਫੈਰ ਮਾਰਦੇ ਸੀ ਕੌਵਾ ਇਹ ਕਿਹੜੀ ਗੱਲ ਹੋਈ ਉਸਤਾਦ ਜੀ ਤੁਸੀਂ ਇੱਕ ਇਹਨਾਂ ਦੀ ਫੌਜ 'ਚ ਬੰਦਾ ਹੁੰਦਾ ਜਿਹਦਾ ਸਿਰਫ ਇੱਕੋ ਹੀ ਆਵਾਜ਼ ਹੁੰਦੀ ਪਿੱਛੋਂ ਕਰਕੇ ਭਾਰੀ ਜੀ ਬਸ ਇੰਨੀ ਇਹ ਕਿਹੜਾ ਮਤਲਬ ਮੈਨੂੰ ਦੱਸੋ ਵੀ ਇਹ ਚੀਮਿਆਂ ਦਾ ਤਦੇ ਫਿਰ ਇਹ ਫੁੱਫੇ ਨੇ ਨਾ ਇੱਕ ਬੜੀ ਅੱਛੀ ਫਾਇਰਿੰਗ ਕੀਤੀ ਸੀ ਟੈਂਕ ਦੇ ਅੱਗੇ ਜਾ ਕਰਨ ਡਿਆ ਸੀ ਆਹੋ ਉਹ ਯਾਰ ਉਹ ਜਿਹੜੇ ਟੈਂਕਾਂ ਦੇ ਥੱਲੇ ਨਹੀਂ ਕਈ ਲੋਕੀ ਗਏ ਬੰਬ ਬੰਨ ਕੇ ਤੇ ਉਹਦੇ ਚ 70% ਚੀਮੇ ਸਨ 70% ਇਹ ਜੰਗ ਉਹ ਚੀਮੇ ਲੜਨ ਡਿਆ ਸੀ ਜਿਹੜੇ ਬਾਰਡਰ ਤੇ ਪਹੁੰਚ ਜਿਹੜੇ ਅਸਲ ਚੀਮੇ ਸੀ ਉਹ ਤਾਂ ਪਿੱਛੇ ਸਟੂਡੀਓ ਵਜਾਉਣ ਡਿਆ ਸੀ ਜੰਗ ਉਹ ਜੰਗ ਵਜਾ ਰਹੇ ਸੀ ਮੈਡਮ ਦੇ ਨਾਲ ਜੰਗ ਵਜਾ ਯਾਰ ਜੰਗ ਵਜਾ ਰਹੇ ਸੀ ਇਹ ਲਾਨਤ ਤੇਰੇ ਤੇ ਯਾਰ ਇਹਨੇ ਕਹਿੰਦਾ ਭਾਜੀ ਯਾਰ ਇੱਕ ਜੰਗ ਵਜਾਉਣੀ ਆ ਜਾਵੇ ਉਹਨਾਂ ਨੇ ਜੰਗ ਇਦਾਂ ਲੜੀ ਮੈਡਮ ਸਾਹਿਬ ਦੇਖਣਾ ਜ਼ਰਾ ਇਹ ਜੰਗ ਨਹੀਂ ਉਹਨਾਂ ਨੂੰ ਫੋਨ ਆਉਂਦਾ ਸੀ ਨਾ ਜੰਗ ਲੜਦੇ ਨੂੰ ਕਿਤੇ ਅਕਸਰ ਇਹ ਤੇ ਅੱਲਾ ਮਾਫੀ ਦੇਵੇ ਜਿੱਥੇ 150-200 ਬੰਦੇ ਦੀ ਹੁੰਦੀ ਸੀ ਨਾ ਵਿਆਹ ਹਾਂਜੀ ਉੱਥੇ ਵੀ ਇਹੀ ਫੋਨ ਕਰਕੇ ਕਹਿੰਦੇ ਸੀ ਮੈਂ ਜੰਜ ਦੇ ਮੈਦਾਨ 'ਚ ਲੜ ਰਿਹਾ ਐ ਵੇਖੇ ਨਾ ਲੈ ਹਾਸੇ ਚ ਨਾ ਗੱਲ ਪਾ ਮੈਂ ਜੰਜ ਦੇ ਮੈਦਾਨ 'ਚ ਇਸ ਟਾਈਮ ਮੈਨੂੰ ਫੋਨ ਨਾ ਕਰੋ ਜਿਹੜੇ ਤੂੰ ਇਲਾਕੇ 'ਚ ਰਹਿਣਾ ਨਾ ਉੱਥੇ ਅੱਛਾ ਇਹਨਾਂ ਦੇ ਇੱਕ ਫੌਜੀ ਅੱਗੇ ਉਹਨੇ ਨਾ ਛੋਟੀ ਜਿਹੀ ਵੀ ਇੱਕ ਗਨ ਉਹਨੇ ਫੜੀ ਹੁੰਦੀ ਹੈ ਨਿੱਕੀ ਜੀ ਉਹ ਜਿਹਦੇ ਛੋਟੇ ਅੱਗੇ ਨਾ ਉਹ ਕੁੰਡੀਆਂ ਫੈਰ ਕਿਦਾਂ ਦਾ ਕਰਨਾ ਉਹਦੇ ਮੇਨ ਇਹਦੇ ਸਾਈਡਾਂ ਦੇ ਬੰਦੇ ਸਹੀ ਸਾਂਭਦੇ ਆ ਜੰਗ ਜਿਹੜੇ ਇੱਕ ਸਾਈਡ ਤੇ ਦੋਵਾਂ ਹੱਥਾਂ ਨਾਲ ਵਜਾਉਣ ਡਿਆ ਇੱਕ ਸਾਈਡ ਤੇ ਇੱਕ ਹੱਥ ਨਾਲ ਵਜਾਉਣ ਦੋ ਵੀ ਬਾਰਡਰ ਸਾਂਭ ਲੈਂਦੇ ਆਹੋ ਸਹੀ ਗੱਲ ਫਿੰਗਰ ਰਿੱਟ ਦੇ ਮੂੰਹ ਵਾਲਿਆ ਉਹ ਹੋਰ ਹੁੰਦੇ ਨੇ ਜਿਹੜਾ ਮੈਂ ਤੈਨੂੰ ਕਹਿਣ ਅੱਛਾ 65 ਦੀ ਜੰਗ 'ਚ ਤੁਹਾਡਾ ਕੀ ਅਮਲ ਪੈਂਹਠ ਦੀ ਜੰਗ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਫੋਰਸ ਆਰਮਡ ਫੋਰਸ ਬਣੀ ਸੀ ਨਾ ਉਹਨੂੰ ਪਰੌੜੇ ਤੁਸੀਂ ਪਹੁੰਚਾਏ ਸੀ ਯਾਰ ਨਹੀਂ ਜਿਹੜੀ ਫੋਰਸ ਹਲੇ ਵੀ ਤਸਵੀਰਾਂ ਮੇਰੇ ਦਾਦਾ ਜੀ ਦੀਆਂ ਪੜਦਾਦਾ ਜੀ ਦੀਆਂ ਸਾਰਿਆਂ ਦੀਆਂ ਪਈਆਂ ਨੇ ਉਹਨਾਂ ਨੇ ਇੰਜ ਖਲੋ ਕੇ ਤੇ ਸਾਰਿਆਂ ਨੇ ਖਲੋ ਕੇ ਉਹਨਾਂ ਨੇ ਉਹ ਆਪਣੇ ਗੰਢਾਂ ਖੁੰਡਾਂ ਲੈ ਕੇ ਖਲੋ ਉਹ ਜਿਹੜਾ ਇੱਥੇ ਇੰਜ ਪੱਟੇ ਵੀ ਪਾਏ ਆ ਤੇ ਇੱਥੇ ਪੱਟੇ ਵੀ ਪਏ ਤੇ ਰੰਗ ਬਰਗੀ ਵਰਦੀ ਹਾਂ ਸਾਰਾ ਕੁਝ ਆ ਗੋਲੀਆਂ ਹਾਂ ਦਾਦਾ ਜੀ ਹਾਂ ਇਹ ਫੌਜੀਆਂ ਨੂੰ ਬੰਬ ਧੋ ਕੇ ਦਿੰਦੇ ਸੀ ਬੰਬਾਂ ਤੇ ਟਾਕੀਆਂ ਮਾਰਦੇ ਇਹ ਪਹਿਲਾਂ ਬੰਬਾਂ ਦੀ ਸੈਟਿੰਗ ਕਰਦੇ ਸੀ ਮੇਕਅਪ ਕਰਕੇ ਫੇਰ ਦਿੰਦੇ ਸੀ ਲਓ ਜੀ ਬੰਬ ਤਿਆਰ ਨਹੀਂ
ਇਹ ਬੰਬ ਪਹਿਲੇ ਕਾਲੇ ਨਾਲ ਮਿਲਾ ਕੇ ਦਿੰਦੇ ਸੀ। ਲਓ ਜੀ ਪਹਿਲੇ ਕਾਲੇ ਤੇ ਮਾਰੋ ਬੰਬ। ਇਹਨੇ ਤੇ ਦਾਦਾ ਜੀ ਬੰਬ ਤਿਆਰ ਕਰਕੇ ਮੁਕੰਮਲ ਮੇਕਅਪ ਸ਼ੇਪ ਕਰਕੇ ਫੌਜ ਨੂੰ ਦੇ ਸੀ, ਲਓ ਜੀ ਮੈਦਾਨ 'ਚ ਨਚਾਲੋ ਜਾ। ਇਹਦਾ ਇੱਕ ਪੜਦਾਦਾ ਬੰਬ ਲੈ ਕੇ ਆਇਆ ਤਿਆਰ ਕਰਕੇ, ਅੱਛਾ ਤੇ ਆ ਕੇ ਫੌਜੀ ਨੂੰ ਕਹਿੰਦਾ ਕੈਸਾ ਬੰਬ ਆ। ਤਾਂ ਜੀ ਇਹਦਾ ਇੱਕ ਫੁੱਫੜ ਐਸਾ ਬੰਬ ਤਿਆਰ ਕਰਕੇ ਲਿਆਇਆ, ਸੋਹਣਾ ਉਹਦਾ ਮੇਕਅਪ ਸ਼ੇਪ ਕਰਕੇ ਲਿਆਇਆ, ਉਹ ਚੱਲਣ ਤੋਂ ਪਹਿਲਾਂ ਰਸਤੇ 'ਚ ਹੀ ਵਿਕ ਗਿਆ। ਤੇ ਕਿਹਾ ਬੰਬ ਵੇਚਣਾ ਹੀ। ਇਹਨੇ ਕਿਹਾ ਜੰਗ ਤਾਂ ਪਤਾ ਨਹੀਂ ਜਿੱਤਣੀ ਘਿਰਨੀ, ਇਹਦਾ ਤਾਂ ਰੁਪਈਆ 2000 ਫੜੋ। ਇੱਕ ਇਹਨਾਂ ਦਾ ਬੰਬ ਕਿਸੇ ਨੇ ਲਿਆ ਹੀ ਨਹੀਂ, ਉਹ ਸਾਰੀ ਜ਼ਿੰਦਗੀ ਇਹਨਾਂ ਦੇ ਨਾਲ ਹੀ ਆ, ਉਹ ਬੰਬ ਲੰਗੜਾ ਸੀ। ਯਾਰ ਐਵੇਂ ਚਵਲਾ ਨਹੀਂ ਮਾਰੀ। ਅੱਛਾ ਕੋਈ ਬੰਬ ਸਿਰਫ ਜਾਂ ਕੋਈ ਰਾਕਟ ਲਾਂਚਰ ਵੀ ਸੀ ਤੁਹਾਡੇ ਕੋਲ? ਰਾਕਟ ਜਿਹੜੇ ਉਹ ਪਹਿਲਾਂ ਰੱਖੇ ਸੀ ਨਾ, ਜਦੋਂ ਸਵੇਰ ਫਜਰ ਟਾਈਮ ਇਹਨਾਂ ਨੇ ਉੱਥੋਂ ਮੱਲ ਲੈਣੀਆਂ ਸਾਰੀਆਂ, ਉਹ ਬਾਰਡਰ ਮੱਲ ਲੈਣਾ ਨਾ ਅੱਛਾ ਆਪਣੀਆਂ, ਉਹ ਜਿਹਨੂੰ ਮੋਰਚੇ ਕਹਿੰਦੇ ਨੇ। ਹਾਂ ਅਕੈਡਮੀ ਉਹ ਨਹੀਂ ਇਹਨਾਂ ਨੂੰ ਪਤਾ ਹੁੰਦਾ ਸੀ ਨਾ ਵੀ ਕਿੱਥੇ ਲੰਗਰ ਐਂਡ ਕਿੱਥੇ ਖੁੱਲਣਾ, ਲੈਂਡ ਸਵੇਰ ਬਣਾ ਲੈਣੀ ਇਹਨਾਂ ਨੇ। ਇਮਲੀ ਮੈਨੂੰ ਪਤਾ ਨਾ ਤੇਰਾ ਕਬਰਸਤਾਨ ਮੁੜਦਾ ਨਾਲ ਅਗਲੀ ਸਾਈਡ ਤੇ ਘਰ ਆ। ਮੈਂ ਜਦੋਂ ਜਿਹੜੇ ਆਪਣੇ ਕਜ਼ਨ ਨੂੰ ਕਹਿ ਦਿੱਤਾ ਨਾ, ਉਹ ਬਾਅਦ ਦੇ ਵਿੱਚ ਤੇਰਾ ਘਰ ਵੀ ਨਹੀਂ ਲੱਭਣਾ ਹੈਗਾ, ਉਹ ਰਲ ਜਾਣਾ ਕਬਰਸਤਾਨ ਦੇ ਨਾਲ। ਮੈਂ ਤੇਰੇ ਓਏ ਕਜ਼ਨ ਤੇਰੇ ਕਬਰ 'ਚ ਮੁਰਦੇ ਆ ਸਾਰੇ ਉੱਠ ਕੇ? ਨਹੀਂ ਟੁੱਟੇ ਪੈਸੇ ਨਹੀਂ ਰੱਖਣੇ ਤੂੰ ਜੇਬ 'ਚ, ਠੀਕ ਹੋ ਗਿਆ। ਨਹੀਂ ਤੇ ਇਹਦੇ ਕਜ਼ਨਾਂ ਨੇ ਆ ਕੇ ਤੈਨੂੰ ਜ਼ਾਲਮ ਸੀਮੇ ਲੁੱਟ ਲੈਣਾ ਉਹਨਾਂ ਨੇ। ਬੱਚੇ ਲੈਂਦੇ ਹੀ ਨਹੀਂ। ਆ ਨਾ ਚਲੋ ਕੋਈ ਗੱਲ ਤੁਸੀਂ ਦੱਸੋ। ਉੱਥੇ ਜਦੋਂ ਨਾ ਉਹ ਸਵੇਰ ਨਾਲ ਮੋਰਚਿਆਂ ਤੇ ਬੈਠੇ ਹੋਣਾ ਨਾ, ਮੋਰਚਿਆਂ ਤੇ ਉਦੋਂ ਮਤਲਬ ਆ ਸ਼ੇਖ ਸ਼ੂਖ ਜਿਹੜੇ ਸੀ ਨਾਨ ਟਿੱਕੀਆਂ ਵੇਚਦੇ ਸੀ, ਉੱਥੇ ਆ ਫੌਜੀ ਜਾਣਾ। ਨੇ ਤਿਆਰੀ ਤੁਰੀ ਦਾ ਸਮਾਨ ਮੇਕਅਪ ਮੁੱਕ ਦਾ ਸਾਰਾ ਟੈਂਕਾਂ 'ਚ ਰੱਖਦੇ ਸੀ ਇਹਨਾਂ ਦੇ ਫੌਜੀ। ਤੁਹਾਡੇ ਜਿਹੜੇ ਫੌਜੀ ਤਿਆਰ ਹੋ ਗਏ ਜਿਹੜੇ ਘਰੋਂ ਨਿਕਲਦੇ ਸੀ? ਸਾਡੇ ਅੱਜ ਵੀ ਨਾ ਪਿੰਡ ਦੇ ਵਿੱਚ ਸਾਡੇ ਬਾਹਰ ਰੋਡ ਤੇ ਇੱਕ ਚੌਂਕ ਦੇ ਵਿੱਚ ਲੱਗਾ ਟੈਂਕ, ਉਹ ਵੀ ਮੇਰੇ ਯਾਨੀ ਪੜਦਾਦਾ ਜੀ ਨੇ ਲਿਆਂਦਾ ਸੀ। ਉਹ ਟੈਂਕ ਇੱਥੇ ਲਿਆਂਦਾ ਸੀ ਉਹ, ਠੀਕ ਆ। 4 ਟੈਂਕ ਜਿਹੜੇ ਨੇ ਨਾ ਸਾਡੇ ਹੱਲੇ ਵੀ ਸਿਆਲਕੋਟ ਬਾਰਡਰ ਤੇ ਇੱਕ ਲੱਗਾ, ਇੱਕ ਲਾਹੌਰ ਬਾਰਡਰ ਤੇ, ਉਹ ਇਸੇ ਤਰ੍ਹਾਂ ਮਤਲਬ ਦਾਦਾ ਨੇ ਛੱਡ ਦਿੱਤੇ। ਉਹ ਯਾਰ ਕਿ ਉਹ ਤੇਰੇ ਦਾਦਾ ਜੀ ਦੇ 4 ਭਰਾ ਲੈਦਾ ਵਜਾਉਂਦੇ ਟੈਂਕ। ਉਹ ਟੈਂਕ ਕਿਹੜਾ ਵਜਾਉਂਦਾ ਯਾਰ? ਉਸਤਾਦ ਜੀ ਉਹ ਟੈਂਕ ਚੀਮੇ ਨਹੀਂ ਇਹ ਸਾਡੇ ਨਾ, ਮੈਂ ਤੈਨੂੰ ਗੱਲ ਦੱਸਾਂ, ਇੱਥੇ ਜਿੰਨੇ ਬੰਦੇ ਵੇਖਣ ਦੇ ਨੇ ਨਾ, ਉਹਨਾਂ ਚ ਕਿਸੇ ਨਾ ਕਿਸੇ ਨੇ ਤੇਰਾ ਐਵੇਂ ਡਰੈਕੀ ਕਰ ਲਈ। ਨਹੀਂ ਤੂੰ ਉਹਨਾਂ ਚੀਮੇ ਨਾਲ ਨਾ ਰਲ, ਤੂੰ ਆਪਣਾ ਚੀਮਾ ਲੈਦਾ ਰੱਖ। ਤੂੰ ਅਸਲ ਚੀਮੇ ਸਾਡੇ 'ਚ ਦੁਸ਼ਮਣ ਨਾ ਬਣਾ। ਹਾਂ ਉਹਨਾਂ ਨੂੰ ਸਮਾਂ ਕੇ ਦੱਸਿਆ ਜੇ ਤੁਹਾਡੇ 'ਚ ਚੀਮਾ ਰਲਣ ਨੂੰ ਫਿਰਨ ਡਿਆ, ਇੱਕ ਫੜ ਲਓ ਟਾਈਮ ਨਹੀਂ। ਚਲੋ ਤੁਸੀਂ ਬਾਅਦ ਦੇ ਵਿੱਚ ਰੱਜਣਾ। ਉਸਤਾਦ ਜੀ ਉਹ ਜਦੋਂ ਮੋਰਚਿਆਂ ਤੇ ਬੈਠੇ ਨਾ, ਤੇ ਇਧਰੋਂ ਫਾਇਰਿੰਗ ਦਾ ਉਦੋਂ ਮਤਲਬ ਕਹਿ ਦਿੱਤਾ ਕਿਸੇ ਨੇ, ਫੌਜੀ ਨੇ ਕਿਹਾ ਕਹਿਣਾ, ਤੇ ਫੌਜੀ ਨੇ ਸੀ। ਹਰ ਮੋਰਚੇ ਵਾਲੇ ਨੇ ਆਪਣਾ ਬੋਲ ਚੇਤੇ ਕਰ ਲਿਆ। ਮੋਰਚੇ ਵਾਲੇ ਨੇ ਹਾਂ ਆਪਣੇ ਮੋਰਚੇ 'ਚ ਬੈਠੇ ਬੋਲ ਚੇਤੇ ਕਰ ਲਿਆ ਸੀ, ਮੈਂ ਇੱਥੋਂ ਸਮ ਛੱਡਣਾ ਵਾ, ਤੂੰ ਉੱਥੋਂ ਸ਼ੁਰੂ ਕਰਨਾ। ਬੋਲ ਜੇ ਤੇ ਕਰ ਲਿਆ ਨਾ ਯਾਰ, ਅਖੀਰ ਕਰ ਜੰਨਾ ਕਿਤੇ ਹਸਾ ਜੰਨਾ। ਤੇ ਗੱਲ ਸੱਚੀ ਆ, ਹਸਾਨ ਕਾ ਤਾਂ ਜਾਣਾ ਮੈਂ ਨਹੀਂ ਅੱਛਾ ਫਿਰ ਉਹਨੇ ਨਾ ਫੌਜੀ ਨੇ ਕਿਹਾ ਕਿ ਉਹਨੇ ਕਿਹਾ ਫਾਇਰ, ਤੇ ਉਧਰੋਂ ਫਿਰ ਅੱਗੇ ਆਵਾਜ਼ ਆਈ ਆ ਰਿਹਾ। ਉਹਨੇ ਉਹ ਜਦੋਂ ਫੌਜੀ ਨੇ ਕਹਿਣਾ ਫਾਇਰ, ਫਿਰ ਪੁੱਛੋ ਠਾ ਕਰ ਦੇਣਾ ਚਪੇੜ ਮਾਰੇ ਕਿ ਤੁਸੀਂ ਏਡਾ ਉੱਚਾ ਖਰਚ ਫਾਇਰ ਰੱਖ ਲਿਆ ਤੂੰ। ਐਡਾ ਉੱਚਾ ਖਰਚ ਫਾਇਰ ਰੱਖ ਲਿਆ। ਉਹ ਫਿਰ ਕਹਿ ਨਹੀਂ ਜੰਗ ਸ਼ੁਰੂ ਇਹਨਾਂ ਨੇ ਇਦਾਂ ਕਰਾਈ। ਹਾਂ ਠੀਕ ਹੈ ਥੋੜਾ 3 2 1 1 2 3 1 2 1 2 1 2 3 4 ਆ ਠੀਕ ਹੈ। ਹਸਾਂਦੇ ਬਹੁਤ ਯਕੀਨ ਕਰ ਤੂੰ ਜੰਗ ਪੂਰੀ ਵਜਾਈ ਆ ਸੌਣ। ਵੀ ਯਾਰ ਆ ਪਿਸਤੌਲ ਲੈ ਕੇ ਖੜਾ ਵਾ, ਅੱਗੇ ਜੰਗ ਦਾ ਡਾਇਰੈਕਟਰ ਖੜਾ ਵਾ, ਅੱਛਾ ਜੀ। ਠੀਕ ਆ ਜੀ। ਉਹਨੇ ਕਿਹਾ ਵੀ ਕਿਉਂ ਲੈ ਕੇ ਅੱਗੇ ਦੁਸ਼ਮਣ ਕਿਉਂ ਲੈ ਕੇ ਉਹ ਜਦੋਂ ਅਗਲੇ ਨੇ ਕਹਿਣਾ ਨਾ 1 2 ਟੱਪ, ਫੇਰ ਪਿਛਲੇ ਨੇ ਕਹਿਣਾ ਟਾ 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 ਠਾ ਠਾ ਟਾ 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 ਠਾ ਠਾ ਟਾ 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 ਠਾ ਠਾ ਟਾ 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 ਠਾ ਠਾ ਟਾ 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 ਠਾ ਠਾ ਵੇ ਟਾ 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 ਠਾ ਟਾ 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 ਠਾ ਠਾ ਟਾ 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 ਠਾ ਇੱਕ ਨਾ ਚੁੱਕ ਚੁੱਕ ਤੇਰਾ ਸਭ ਤੋਂ ਵੱਡਾ ਦਲੇਰ ਆਦਮੀ, ਅੱਲਾ ਮਾਫੀ ਦੇਵੇ, ਇਹਨਾਂ ਦਾ ਉਹ ਮੁੰਡਾ ਹੁੰਦਾ ਵਾ ਵੀ ਜਿਹੜਾ ਉਸਤਾਦ ਜੀ ਉੱਪਰੋਂ ਬਿਜਲੀ ਵਾਂਗੂ ਫਾਇਰਿੰਗ ਕਰ ਜਾਂਦਾ ਹਰ ਪਾਸੇ। ਨਹੀਂ ਬਿਜਲੀ ਵਾਂਗੂ ਜਿਹੜਾ ਫੈਰ ਫੜ ਲੈਂਦਾ, ਵੱਜਣ ਤੋਂ ਬਚਾ ਲੈਂਦਾ। ਉਹ ਉਸਤਾਦ ਜੀ 10-20 ਦੀ ਫਾਇਰਿੰਗ ਤਾਂ ਇੰਜ ਖਿੱਚ ਜਾਂਦੀ ਨਾ ਉਹਦੇ ਹੱਥੋਂ ਕਿ ਤੋਬਾ ਤੋਬਾ ਤੋਬਾ। ਆਪਣਾ ਨਾ ਮੈਂ ਤੈਨੂੰ ਫਿਰ ਵੀ ਇੱਕ ਮਿਲੀ ਤੈਨੂੰ ਤੇ ਇਤਿਹਾਤਨ ਗੱਲ ਦੱਸ ਦਿੰਦਾ ਵਾ, ਕਿਉਂਕਿ ਵਾਧਾ ਘਾਟਾ ਹੋ ਜਾਂਦਾ 100 ਤੇਰੇ ਬੱਚੇ ਛੋਟੇ ਛੋਟੇ। ਮੈਂ ਭਾਈ ਤੁਹਾਡਾ ਫਿਰ ਭਾਈ ਮੇਰਾ ਘਾਟਾ ਹੀ ਆ, ਉਸਤਾਦ ਜੀ ਇਹ ਆਡੀਅנס ਨੂੰ ਦੱਸ ਦੇਣਾ ਕਿ ਮੇਰਾ ਜ਼ੁਮਾ ਹੌਸ-ਪੌਸ ਆ, ਜੇ ਇਹਦੇ ਨਾਲ ਵਾਧਾ ਘਾਟਾ ਹੋ ਜਾਂਦਾ ਤੇ ਅਸਲ ਚੀਮਾ ਜੀ ਅੱਜ ਮੈਂ ਫਾਈਨਲ ਚੀਮਾ ਖੋਲ ਦੇਣਾ ਤੁਹਾਡੇ ਅੱਗੇ। ਇਹ ਉਹ ਚੀਮਾ ਵਾ ਜਿਹਨਾਂ ਦੇ ਰਾਗ ਮਸ਼ਹੂਰ ਆ, ਪਿਸਤੌਲ ਕੋਈ ਨਹੀਂ ਮਸ਼ਹੂਰ। ਇਹ ਉਹ ਚੀਮੇ ਨੇ ਜਿਹਨਾਂ ਦੇ ਗੀਤ ਮਸ਼ਹੂਰ ਵਾ, ਜੰਗ ਕੋਈ ਨਹੀਂ ਮਸ਼ਹੂਰ। ਇਹ ਉਹ ਚੀਮੇ ਨੇ ਕਿ ਬੇਬਾਲ ਲੜਾਈਆਂ 'ਚ ਵਜਾ ਕੇ ਆਏ ਨੇ ਸਾਰਾ ਕੁਝ। ਇਹ ਉਹ ਚੀਮੇ ਹੈਗੇ ਨੇ ਕਿ ਕਿਤੇ ਕਿਸੇ ਟਾਈਮ ਇਸ 10,000 'ਚ ਵੀ ਬੁੱਕ ਹੋ ਜਾਂਦੇ ਨੇ।
ਇਹ ਬੜੇ ਜ਼ਾਲਮ ਚੀਮੇ ਵੈਗਨਰ ਦੇ ਆਪਣੇ ਕੀ ਸਾਊਂਡ ਆਪਣਾ ਇਹਨਾਂ ਦਾ। ਇਹ ਵੱਡੇ ਚੀਮੇ ਨੇ ਮਿਊਜ਼ੀਸ਼ੀਅਨ ਸਾਰੇ ਇਹਨਾਂ ਦੇ ਆਪਣੇ ਨੇ, ਤਾਏ ਚਾਚੇ ਜਿੰਨੇ ਵੀ ਪਿੱਛੇ ਬੈਕਗ੍ਰਾਉਂਡ ਇਹਨਾਂ ਦੀ ਆਪਣੀ ਚੀਮਿਆਂ ਦੀ ਹੈਗੀ ਆ। ਇਹ ਹੁਣ ਜੇ ਹਟੇ ਸੀ ਵਰਨਾ ਇਹ ਫਿਲਮਾਂ ਦੀ ਬੈਕਗ੍ਰਾਉਂਡ ਜਾ ਕੇ ਵਜਾਉਂਦੇ ਸੀ। ਅੱਲਾ ਨੇ ਕੋਈ ਗਰਮ ਕਰ ਦਿੱਤਾ, ਭੋਰਾ ਘਟ ਗਏ ਨੇ। ਲਓ ਜੀ ਪਿਆਰ ਪਹੁੰਚਾ ਦਿੱਤਾ ਤੁਹਾਡਾ। ਹੁਣ ਨਹੀਂ ਮੈਨੂੰ ਕੋਈ ਵੀ ਡਰ। ਆ ਹੁਣ ਤੂੰ ਵੀ ਚੀਮਾ ਫੜਿਆ ਜਾਣਾ, ਅਸਲ ਚੀਮੇ ਨੇ ਤੈਨੂੰ ਵੀ ਪਾਲ ਲੈਣਾ ਹੁਣ। ਜੋ ਮਰਜ਼ੀ ਤੇਰਾ ਵੀ ਤੇ ਇੱਕ ਭਰਾ ਖੁਸਰਾ ਨਿਕਲ ਕੇ ਆਇਆ ਸੀ। ਵੱਡਾ ਕਿਹੜੀ ਗੱਲ ਹੈ, ਮੇਰਾ ਦੋਸਤ ਵੀ ਤਾਂ ਹੈ ਹੀ ਆ। ਇਹ ਤਾਂ ਰੱਬ ਦੇ ਕੰਮ ਆ। ਅੱਛਾ ਮੇਰੀ ਗੱਲ ਸੁਣ, ਕੋਈ ਤੁਹਾਡਾ ਆਪਣਾ ਕਤਲ ਵੀ ਹੋਇਆ ਕੋਈ ਕਦੀ ਲੜਾਈ 'ਚ? ਚੁੱਕਿਆ ਗਿਆ ਸੀ ਮੇਲੇ 'ਚ ਛੋਟਾ ਭਾਈ ਇਹਨਾਂ ਦਾ, ਉਹਦੀ ਲਾਸ਼ ਮਿਲੀ ਸੀ। ਉਹ ਠਹਿਰ ਜਾ ਯਾਰ, ਤਾਂ ਜੀ ਮੈਂ ਤੁਹਾਨੂੰ ਸੱਚੀ ਨਹੀਂ ਹੁੰਦਾ ਨਾ ਕਿ ਯਾਰ ਮੈਂ ਕੋਈ ਤੁਹਾਡੀ ਖਾਨਦਾਨੀ ਦੁਸ਼ਮਣੀ ਵੀ ਚੱਲਦੀ ਹੈ ਖਾਨਦਾਨੀ ਦੁਸ਼ਮਣੀ ਹੈ ਕਿਹਦੇ ਨਾਲ? ਬਾਊ ਬੈਂਡ ਵਾਲਿਆਂ ਨਾਲ? ਅਸਲ ਦੇ ਵਿੱਚ ਇਹਨਾਂ ਦਾ ਨਾ ਪੰਚਾਇਤੀ ਸ਼ੇਰੇ ਪੰਜਾਬ ਵਾਲਿਆਂ ਨਾਲ ਬਹੁਤ ਇਹਨਾਂ ਦੀ ਜੰਗਾਂ ਹੋਈਆਂ ਨੇ। ਕਚਹਿਰੀ ਬਾਜ਼ਾਰ ਨੂੰ ਬਾਰਡਰ ਸਮਝਦੇ, ਇਹਨਾਂ ਨੇ ਦੁਕਾਨ ਆ ਨਾ ਉੱਥੇ, ਉੱਥੋਂ ਲੰਘਦੇ ਨੇ। ਮੈਂ ਨਾ ਸਿਰਫ ਲੱਗ ਲਾਨਤ ਕਹਿੰਦਾ ਕਚਹਿਰੀ ਬਾਜ਼ਾਰ ਨੂੰ ਬਾਰਡਰ ਸਮਝਦੇ ਕਿਉਂਕਿ ਉਧਰ ਦੂਜਿਆਂ ਦੀ ਦੁਕਾਨ। ਅੱਲਾ ਮਾਫੀ ਦੇਵੇ ਜੀ, ਚੀਮਾ ਭਾਰਾ ਵਾ ਇਹ। ਆਹ ਸਹੀ ਗੱਲ ਹੈ। ਮੈਨੂੰ ਹਾਸਾ ਪਤਾ ਕਿਉਂ ਆਉਂਦਾ, ਮੈਂ ਕਹਿੰਦਾ ਚੱਲ ਕੋਈ ਗੱਲ ਨਹੀਂ, ਤੂੰ ਆਪਣਾ ਮਰਾਸਪੁਣਾ ਕਰ ਲੈ, ਮਰਾਸਵਾਦ ਦਾ ਇਕੱਠਾ ਹੋਇਆ। ਅਲਹਮਦੁਲਿਲਾ। ਉਹ ਇੱਕ ਮਰਾਸੀ ਚੁੱਪ ਹੋਇਆ ਵਾ, ਉਹਨੂੰ ਵੀ ਪੁੱਛ ਲੈ। ਚੀਮਾ ਸਾਹਿਬ ਮੈਂ ਤੁਹਾਨੂੰ ਤਸਦੀਕ ਕਰ ਦਵਾਂ, ਹਾਂ ਮਰਾਸੀ ਲਫ਼ਜ਼ ਹੋਰ ਆ, ਵਰਾਸੀ ਹੋਰ ਵਾ। ਇਹ ਕਹਿਣਾ ਵੀ 6 ਮਹੀਨੇ ਸਜ਼ਾ ਵਾ, ਕਿਤੇ ਆਪਣੇ ਸਿਆਣਿਆਂ ਕੋਲ ਪੁੱਛੋ ਨਾ, ਕਿਤਾਬਾਂ ਛਾਪ ਕੇ ਮਰੇ ਆ। ਨਹੀਂ ਅੱਛਾ ਮਿਰਾਸ ਤੋਂ ਮਿਰਾਸੀ ਹੈ ਨਾ, ਮਿਰਾਸ ਇਹ ਵਿਰਾਸੀ ਆ ਲਫ਼ਜ਼। ਉਹ ਵਿਰਾਸਤ ਨੂੰ ਹੀ ਮਿਰਾਸ ਵੀ ਉਹਨੂੰ ਹੀ ਕਹਿੰਦੇ ਨੇ। ਤੇ ਇਹਦੀ ਕਿਤਾਬ ਆਈ ਆ ਸਾਰੀ 6 ਮਹੀਨੇ ਸਜ਼ਾ ਵਾ ਮਰਾਸੀ ਕਹਿਣ ਦੀ। ਨਹੀਂ ਲੇਕਿਨ ਇਹ ਵੀ ਦੇਖੋ ਨਾ ਬਦਤਮੀਜ਼ੀ ਨਾਲ ਕਹਿੰਦੇ ਆ ਮਰਾਸੀ ਹੈ ਇਹ ਉਹ। ਨਹੀਂ, ਮਾੜਾ ਯਾਰ ਨਹੀਂ ਖਾਨ ਸਾਹਿਬ ਉਹ ਨਿਆਬ ਲੋਕ ਨੇ। ਨਹੀਂ ਯਾਰ, ਇਨਸਾਨੀਅਤ ਆ। ਮਿਰਾਸ ਤੋਂ ਲਫ਼ਜ਼ ਆ ਨਾ ਇਹ, ਤੁਹਾਨੂੰ ਜਿਹੜੀ ਮਿਰਾਸ ਮਿਲੀ ਆ। ਸਾਈ ਤੁਸੀਂ ਅਕਸਰ ਸ਼ੋਆਂ ਦੇ ਵਿੱਚ ਦੱਸਦੇ ਹੁੰਦੇ ਆ, ਜ਼ਾਤ ਨਾ ਜ਼ਾਤ ਨਹੀਂ ਬਦਲਾਉਣੀ ਚਾਹੀਦੀ, ਜੋ ਹੈਗੇ ਉਹ ਰਹਿਣਾ ਚਾਹੀਦਾ। ਸਾਜੀ ਗੱਲ ਇਹ ਹੈ ਬੇਨਸਲਾ ਭਾਵਾਂ ਚੀਮਾ ਵਾ ਤੇ ਭਾਵਾਂ ਰਾਣਾ ਵਾ ਤੇ ਭਾਵੇਂ ਮਲਕ ਆ, ਜੇ ਬਾਤ ਹੈ ਤੇ ਉਹ ਕੱਖ ਨਹੀਂ। ਕੱਖ ਨਹੀਂ। ਤੇ ਨਸਲੀ ਭਾਵਾਂ ਢਾੜੀ ਆ ਭਾਵਾਂ ਚੰਗੜਵਾ, ਤੇ ਭਾਵੇਂ ਚੀਮਾ ਵਾ। ਭਾਵਾਂ ਚੀਮਾ। ਵਾ ਗੱਲ ਬੰਦੇ ਦੀ ਨਸਲ ਤੇ ਮੁੱਕਦੀ, ਬੰਦੇ ਦੀ ਤੁਹਾਡੀ ਉਸਤਾਦ ਭਾਈ ਜੀ। ਪੁਣੇ ਤੇ ਮੁੱਕਦੀ ਆ। ਬੜੇ ਮੈਂ ਦੇਖਿਆ ਵੱਡਿਆਂ ਬਰਾਦਰੀਆਂ ਦੇ ਵਿੱਚ ਵੀ ਚਵਲਾਂ ਨਿਕਲ ਆਉਂਦੀਆਂ ਨੇ, ਉਸਤਾਦ ਜੀ, ਤੇ ਬੜੀਆਂ ਜਿਹੜੀਆਂ ਜਿਨ੍ਹਾਂ ਨੂੰ ਅਸੀਂ ਕੱਖ ਨਹੀਂ ਸਮਝਦੇ, ਕੱਖ ਉਹਨਾਂ ਦੇ ਨਹੀਂ ਵਿੱਚ ਵੀ ਬੜੇ ਵੱਡੇ ਜ਼ਰਫ ਵਾਲੇ ਬੰਦੇ। ਇਹ ਗੇਮ ਹੋਰ ਐਵੇਂ ਜ਼ਾਤ ਪਾਤ ਦੇ ਵਿੱਚ ਛੱਡੋ ਤੁਸੀਂ। ਮਸਲੀਆਂ 'ਚ ਬੜੇ ਸੋਹਣੇ ਮੁੰਡੇ ਆ ਉਸਤਾਦ ਜੀ, ਆਹੋ ਸਹੀ ਤੇ ਗੱਲ ਦੱਸ। ਮੁਗਲ ਬਣ ਕੇ ਫਿਰ ਰਹੇ ਨੇ, ਸਹੀ ਗੱਲ। ਬੜੇ ਸੋਹਣੇ ਆ। ਆਹੋ ਉਹ ਮੁਸਲਮਾਨ ਤੇ ਉਹ ਵੀ ਤੇ ਯਾਰ ਮੁਸਲਮਾਨ ਹੀ ਆ। ਮੁਸਲਮਾਨ ਭਰਾ ਹੁੰਦੇ ਸਾਰੇ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੈਂ ਹੁਣ ਤੁਹਾਨੂੰ ਸੱਚੀ ਗੱਲ ਦੱਸਦਾ, ਜਿਹੜੀਆਂ ਸਾਡੀਆਂ ਬਸਤੀਆਂ ਜਿਹੜੀਆਂ ਇਸ ਟਾਈਮ ਕਰੋੜਾਂ ਰੁਪਈਆਂ ਦੀਆਂ ਪ੍ਰਾਪਰਟੀਆਂ ਤੇ ਉਹ ਸਿਰਫ ਦੁਸ਼ਮਣੀ ਦੇ ਵਿੱਚ ਹੀ ਪਈਆਂ ਨੇ। ਨਹੀਂ ਅੱਛਾ ਜੀ, ਲੜਾਈ ਹੋਈ ਤੇ ਗੇਟਾਂ ਨੂੰ ਤਾਲੇ ਲੱਗ ਗਏ, ਬਿਲਡਿੰਗਾਂ ਬਣੀਆਂ ਕਿਹੜੀਆਂ? ਤਿੰਨ ਮੰਜ਼ਲਾ ਕੋਠੀਆਂ। ਸਿਆਣੇ ਸਾਰੇ ਵਿਹਲੇ ਸੀ, ਸਵਾਏ ਵਾਜੇ ਤੋਂ ਕੰਮ ਕੋਈ ਆਉਂਦਾ ਨਹੀਂ ਸੀ, ਹੌਲੀ ਵੇਚਦੇ ਗਏ। ਅਸਲ ਚੀਮੇ ਲੈਂਦੇ ਗਏ, ਇਹ ਚੀਮੇ 'ਚ ਹੀ ਰਹਿ ਗਏ। ਉਹ ਸਾਰੀ ਪ੍ਰਾਪਰਟੀ ਵੇਚ ਕੇ ਕਰੇਲੇ ਗੋਸ਼ਤ ਖਾਦੇ ਆ। ਹੁਣ ਉਸੇ ਹੀ ਜਗ੍ਹਾ ਤੇ ਉਸੇ ਬਿਲਡਿੰਗਾਂ 'ਚ ਕਿਰਾਏ ਤੇ ਰਹਿਣ ਡਏ। ਇਮਲੀ ਚੱਲ ਮੇਰੇ ਨਾਲ ਤੂੰ ਇੱਕ ਦਿਨ ਸਿਰਫ ਮੇਰੇ ਕੋਲ ਉੱਥੇ ਰਹਿ ਲਵੇਂ ਨਾ। ਮੈਂ ਇੱਕ ਦਿਨ ਹੀ ਮੈਂ ਰਹਿਣ ਗਿਆ ਸੀ, 3600 ਬੰਦੇ ਓਏ ਅੱਡੇ ਪੌਣੇ 200 ਮੱਝ ਸਾਡੀ ਆਪਣੀ ਆ, ਪੌਣੇ 200 ਮੱਝ। ਠੀਕ ਆ, ਤੇਰੇ ਵਰਗੇ ਖਾਨ ਸਾਹਮਣੇ ਰੱਖੇ ਅਸੀਂ। ਪੌਣੇ 200 ਮੱਝ ਵਾ ਤੇ ਇੱਕ ਮਰਲਾ ਦੁਕਾਨ 'ਚ ਖਿਲਾਰੀ ਆ, 700 ਰੁਪਏ ਦੀ ਇੱਕ ਵੇਚਦੇ ਆ। ਮੈਂ ਤੇਰੇ ਮੂੰਹ ਦੇ ਓਏ ਉਹ ਕਿਹੜੀ ਮੱਝ ਜਿਹੜੀ ਇੱਕ ਮਰਲਾ ਦੁਕਾਨ 'ਚ ਪੌਣੇ 200 ਮੱਝ ਖਿਲਾਰ ਲਈ? ਖਲੋਣਿਆਂ ਦੀ ਦੁਕਾਨ ਆ ਉਸਤਾਦ। 200 ਮੱਝ ਉੱਥੇ ਹੀ ਆਉਣੀ ਸੀ, ਹੋਰ ਕਿੱਥੇ ਹੋਣੀ ਸੀ? ਸਾਨੂੰ 200 ਮੱਝ ਇਹਨਾਂ ਨੇ ਤਕਰੀਬਨ 17-18 ਹਜ਼ਾਰ ਦੀ ਲਈ ਸੀ, ਉਹਦਾ 26000 ਵਟਣਾ ਇਹਨਾਂ ਨੇ। ਆਹ ਸਹੀ ਗੱਲ ਆ, ਸਹੀ ਗੱਲ। ਤੁਹਾਡੇ ਮੈਨੂੰ ਪਤਾ ਉਸਤਾਦ ਜੀ, ਜਿਹੜੀ ਉਹ ਅੱਛਾ ਉਹ 2-3 ਮੱਝਾਂ ਨੂੰ ਨਾ ਕਿਤੇ ਉਹ ਸੇਕ ਵੀ ਪੈ ਗਿਆ, ਉਹ ਥੱਲੇ ਵਿੰਗੀਆਂ ਟਾਈਪ ਦੀ ਹੋ ਗਈ, ਲੈ ਉਹਨਾਂ ਦੇ ਢਿੱਡ ਅੰਦਰ ਵੜ ਗਏ ਸੀ। ਨਾ ਗੱਲ ਰਲਦੀ ਆ। ਖਿਡੌਣੇ ਕਹਿ ਰਿਹਾ ਨਾ ਉਹ। ਸੇਕ ਪੈ ਗਿਆ, ਸੇਕ ਉਹ ਪਵੇ ਚੀਮਾ ਸਾਹਿਬ ਮੇਰੀ ਗੱਲ ਸੁਣੋ, ਯਾਰ ਹੱਥ ਨਾਲ ਤੁਹਾਡੇ ਘਰ 'ਚ ਹੱਥ ਵੀ ਨਾਲ ਲਾਓ ਜੀ, ਚੀਮੇ ਦੇ ਫੋੜਾ ਵੀ ਆ। ਚੀਮੇ 'ਚ ਕਰੰਟ ਆਇਆ, ਹੱਥ ਨਾਲ। ਮੇਰੀ ਗੱਲ ਸੁਣੋ ਨਾ, ਤੁਹਾਡੇ ਘਰ 'ਚ ਕਿਸੇ ਹੋਰ ਨੂੰ ਪਤਾ ਵੀ ਤੂੰ ਚੀਮਾ ਵਾ? ਫਿਲਹਾਲ ਤਾਂ ਇੱਥੇ ਸ਼ੱਕ ਵਾ ਸਾਰਿਆਂ ਨੂੰ। ਤਾਂ ਜੀ ਤੁਸੀਂ ਪਰਦਾ ਰੱਖ ਲਓ, ਜੇ ਕਹਿ ਹੀ ਦਿੱਤਾ ਉਹਨੇ। ਉਹ ਆਪ ਉਹਨੇ ਗੱਲ ਸ਼ੁਰੂ ਕੀਤੀ ਹੈ। ਭਾਈ ਫੈਸਲ ਤੁਸੀਂ ਤੁਸੀਂ ਸੁੱਤੇ ਤੇ ਸੀ। ਬੰਦਾ ਕੋ ਮਰਵਾਣਾ ਉਹਦੇ ਹੱਥੋਂ, ਬਸ ਐ ਵੇ। ਕਿਹਦੇ? ਬਸ ਓਏ ਇਹ ਫੈਸਲ ਸਾਹਿਬ ਇਹੋ ਹੀ ਗੇਮ ਆ। ਅੱਛਾ ਤੂੰ ਬੰਦਾ ਮਾਰ ਲੈਣਾ, ਤੂੰ ਟਰਾਈ ਦੇ ਪਹਿਲੇ ਮਾਰ ਕੇ ਧਾਨ। ਇਹਨੂੰ ਮਾਰਨਾ। ਹਾਂ ਟਰਾਈ ਦੇ ਨਾ। ਮੁਸ਼ਕਲ ਬਾਤ ਇਹਨੂੰ ਨਹੀਂ ਮਾਰਨਾ, ਉੱਚੋਂ ਨੂੰ ਚੀਮਾ ਨਜ਼ਰ ਆਉਣ ਲੱਗ ਪਿਆ। ਨਹੀਂ ਮੈਂ ਉਹ ਮਾੜਾ ਬੰਦਾ ਵਾ, ਬੰਦਾ ਕੋ ਤਗੜਾ ਉਹ ਝੋਲੀ ਅਗੇ ਕਰ ਵੇਖੀ ਮਰਦਾ ਜ਼ਰਾ ਅੰਦਰ ਹਾਂ। ਇਹ ਤਾਂ ਤੇਰੇ ਖੱਬੇ ਹੱਥ ਦਾ ਕੰਮ ਆ, ਚੀਮੇ ਮੇਰੇ ਕੋ ਧਾਰ ਸੁਧਾਰ ਲੈ ਅੰਦਰੋਂ ਪੜਿਆ ਲੈ। ਸੋਚਣ ਦਿਆ ਵਾ ਕਿ ਵੱਡੇ ਭਰਾ ਦੇ ਸਹੁਰਿਆਂ ਚੋਂ ਆ ਤੇ ਮੁੜ ਕੇ ਗੱਲ ਵੱਜ ਜਾਣੀ। ਚੀਮਾ ਹੱਸਿਆ ਵੀ, ਸੱਚੀ ਗੱਲ। ਅੱਛਾ ਚੁੱਪ ਕਰ, ਹੱਸਿਆ ਵੀ ਇੱਥੇ। ਮੈਂ ਤੈਨੂੰ ਉਹਦਾ ਮਾੜਾ ਬੰਦਾ ਵਾ, ਮੈਂ ਉਹਨੂੰ ਕਦੋਂ ਵਿਚਾਰੇ ਨੂੰ ਤੂੰ ਮਾੜਾ ਆਦਮੀ ਆ? ਤੇ ਹੋਰ ਮਾੜਾ ਕਿੱਥੇ ਮਾੜਾ? ਕਿੱਥੇ ਵੇਖਿਆ ਉਹਨੂੰ ਤੂੰ ਮੰਗਦੇ ਆ ਲੋਕਾਂ ਕੋਲ? ਲੈ ਇਹ ਤੋਂ ਕੰਮ ਮੰਗਣਾ ਕੀ ਹੁੰਦਾ ਵਾ, ਜਿਹੜਾ ਤੁਹਾਡੇ ਕੋਲ ਨੌਕਰੀ ਓਏ ਉਹਦਾ ਆ ਗਿਆ। ਸੂਟ ਵੇਖ ਮਾਮਾ, ਤੂੰ ਜ਼ਿੰਦਗੀ 'ਚ ਨਹੀਂ ਪਾਇਆ ਹੋਣਾ, ਜਿੰਨੇ ਦੀ ਉਹਨੇ ਕਢਾਈ ਕਰਾਈ ਤੂੰ ਜ਼ਿੰਦਗੀ 'ਚ ਨਹੀਂ। ਬਟਨ ਚੈੱਕ ਕਰ ਉਹਦੇ। ਮਾਸ਼ਾਅੱਲਾ। ਤੁਹਾਡੇ ਘਰ ਮੇਨ ਜਿਹੜਾ ਬਟਨ ਆ ਨਾ, ਜਿਹੜਾ ਮੇਨ ਸੁੱਚ,
ਉਹ ਐਡਾ ਮਹਿੰਗਾ ਨੇ ਜਿੰਨੇ ਉਹਨੇ ਉੱਤੇ ਲਵਾ ਲਏ। ਉਹ ਬਸ ਕਰਦੇ ਹੋਵੇ ਤੂੰ ਹਿੱਕ ਤੇ ਪੈਂਦਾ ਬਣਾ ਲਈਆਂ ਉਹਨੇ, ਕਿੱਡਾ ਮਾੜਾ ਲੱਗਣ ਡਿਆ ਉਹਨੂੰ ਵਿਚਾਰੇ ਨੂੰ, ਕੀ ਪਤਾ। ਅੱਛਾ ਤੂੰ ਵੀ ਤਾਂ ਮੱਝ ਚੁੱਕ ਕੇ ਤੁਰਿਆ ਫਿਰਨੇ ਆ। ਲੈ ਮੱਝ ਚੁੱਕ ਕੇ ਆਹ ਵੇਖੋ ਉਹਦਾ ਬਣਦਾ ਵਾ, ਆਹ ਵੇਖੋ ਆਹ ਕਢਾਈ ਹੈ ਵਾ ਭਲਾ ਕੋਈ ਕਿਸੇ ਕਿਸਮ ਦੀ, ਉਹਨੇ ਪਤਾ ਨਹੀਂ ਕਿਤੇ ਲੰਡੇ ਤੋਂ ਲਿਆ ਵਾ ਸੂਟ ਜਿਹੜਾ ਕਿਤੋਂ ਬਾਹਰੋਂ। ਇਹਨੂੰ ਦੱਸ ਤੂੰ ਕੌਣ ਆ ਤੇ ਕੀ ਆ ਉਹ, ਕੀ ਕਰ ਲੇਗਾ? ਉਹ ਮੇਰੀ ਵਜ੍ਹਾ ਤੋਂ ਚੁੱਪ ਆ। ਉਹ ਤੇ ਤੁਹਾਡੀ ਵਜ੍ਹਾ, ਤੁਸੀਂ ਕਿ ਮੁਰਸ਼ਦ ਹੋ ਇਹਨਾਂ ਨੇ। ਕਰ ਗੱਲ ਕੀ ਆ? ਓਏ ਤੈਨੂੰ ਲੱਗ ਰਿਹਾ ਚੀਮਾ ਵਾ? ਵੀ ਸਾਹਿਬ ਮੈਨੂੰ ਘੰਟਾ ਹੋ ਗਿਆ, ਮੈਂ ਤੁਹਾਡੀ ਸਾਈਡ ਲੈਣੇ ਆ ਸੀ। ਕਾਹਦੇ ਤੋਂ ਮੇਰੀ ਸਾਈਡ? ਕਿਹੜਾ ਚੀਮਾ ਵਾ? ਮੈਂ ਦੱਸ ਦਵਾਂ ਖੁੱਲ ਕੇ ਕਿਹੜਾ ਚੀਮਾ ਵਾ? ਦੱਸ ਤੂੰ। ਉਤਲੇ ਚਬਾਰੇ 'ਚ ਤੁਹਾਨੂੰ ਦੁਕਾਨ ਮਿਲੀ ਹੋਈ ਆ ਚੀਮਾ ਸਾਹਿਬ। ਉਹ ਚਬਾਰੇ 'ਚ ਕਿਹੜੀ ਦੁਕਾਨ ਹੁੰਦੀ ਆ? ਥੱਲੇ ਥੱਲੇ ਇਹਨਾਂ ਦਾ ਸੈਟ ਵੀ ਕੋਈ ਨਹੀਂ, ਇਹਨਾਂ ਨੂੰ ਉੱਤਲਾ ਜਦੋਂ ਦੇਖ ਲਓ ਚੀਮਿਆਂ ਦੀ ਉੱਤੇ ਹੁੰਦੀ ਆ। ਔਰ ਉਹ ਐਸੇ ਚੀਮੇ ਉਸਤਾਦ ਜੀ ਸਰਦੀਆਂ 'ਚ ਇੰਜ ਕਰਕੇ ਉੱਤੇ ਚੜਦੇ ਆ, ਪੌੜੀ ਨੂੰ ਹੱਥ ਨਹੀਂ ਲਾਉਂਦੇ ਕਿਉਂਕਿ ਲੋਹੇ ਦੀ ਠੰਡੀ। ਹੀ ਰਹਿਣ ਦੇ ਤੂੰ, ਚੁੱਪ ਕਰ। ਤੇ ਦੂਰੋਂ ਸ਼ਾਹ ਵਾਲੇ ਨੂੰ ਇਸ਼ਾਰਾ ਕਰਦੇ, ਹੈਲੋ 2 ਗੱਪ ਚੱਲ ਪਈ। ਹਾਂਜੀ ਜੈਨੂਇਨ ਚੀਮਾ ਵਾ, ਜੈਨੂਇਨ ਚੀਮਾ ਵਾ, ਮੈਂ ਜਾਣਦਾ ਵਾ ਕਿਉਂਕਿ ਇਹਨਾਂ ਕੋਲ ਜਿਹੜਾ ਅਸਲਾ ਹੁੰਦਾ ਤੂੰ ਵੇਖਿਆ? ਸਾਰਾ ਕੁਝ ਹੀ। ਮੈਂ ਬੜੀਆਂ ਜੰਜਾਂ ਲੜੀਆਂ ਇਹਨਾਂ ਨੇ, ਬੜੀਆਂ ਜੰਜਾਂ ਲੜੀਆਂ ਬਈ। ਜੰਗਾਂ ਹੁੰਦੀਆਂ ਵਾ, ਜੰਗਾਂ ਤੁਹਾਡੇ 'ਚ ਜੰਜਾਂ ਹੁੰਦੀਆਂ ਵਾ। ਮੈਂ ਫਿਰ ਨੂੰ ਸੂਟ ਦੇ ਉੱਤੋਂ ਦੀ ਤੁਸੀਂ ਵਰਦੀ ਪਾਈ ਹੁੰਦੀ ਆ, ਗਰਮੀਆਂ 'ਚ ਭਾਵੇਂ 2 ਰਾਹ ਪੈ ਜਾਵੇ, ਆਪਣਾ ਦੁੱਧ ਲਾੜਦੇ ਉਹਦੇ ਭਾਵੇਂ ਦਮਾ ਹੋ ਜਾਵੇ ਤੁਹਾਨੂੰ। ਸਹੀ ਗੱਲ ਆ ਯਾਰ, ਫੁੱਲ ਸਰਦੀਆਂ ਦੇ ਵਿੱਚ। ਕਿਹੜੇ ਚੀਮੇ ਆ ਜਿਹੜੇ ਬੱਸ ਦੇ ਉੱਤੇ ਬਹਿ ਕੇ ਸਫ਼ਰ ਕਰ ਰਹੇ ਹੁੰਦੇ ਆ? ਨਹੀਂ ਤਾਂ ਬੱਸ ਦੇ ਉੱਤੇ ਸਫ਼ਰ ਕਰ ਬਹਿ ਕੇ ਚੀਮਾ ਕਦੀ ਨਹੀਂ ਜਾ ਸਕਦਾ ਨਾ। ਇਹ ਕਿਹੜੇ ਚੀਮੇ ਆ ਜਿਹਦੇ 'ਚ ਪਹਿਲੇ ਬਰਾਤੀ ਰੋਟੀ ਖਾਂਦੇ ਆ, ਤੁਸੀਂ ਬਾਅਦ 'ਚੋਂ ਖਾਂਦੇ ਆ? ਮੈਂ ਤੈਨੂੰ ਕਿਹਾ ਪੁੱਛਿਆ ਤੇ ਕਿਹੜੇ ਚੀਮੇ ਜਿਹੜੇ ਨੂੰ ਹੋਟਲ ਦੇ ਅੰਦਰ ਤੱਕ ਨਹੀਂ ਜਾਣ ਦਿੰਦੇ? ਸਭ ਤੋਂ ਬੁਰਾ ਬੰਦਾ ਤੁਹਾਨੂੰ ਉਹ ਲੱਗਣ ਦਿਆ ਹੁੰਦਾ ਜਿਹੜਾ ਕਹਿੰਦਾ ਚਲੋ ਜਲਦੀ ਕਰੋ। ਕਿਹੜੇ ਚੀਮੇ ਆ ਯਾਰ? ਸਹੀ ਗੱਲ ਆ। ਮੈਂ ਨਾ ਪਤਾ ਕੀ ਹੈ ਤੁਹਾਨੂੰ ਤੇ ਸਾਰੇ ਉਹ ਚੀਮੇ 1000 ਲੈ ਕੇ 900 ਦਿੰਦੇ। ਇਹ ਕਿਹੜੇ ਚੀਮੇ ਆ ਕਿ ਜੰਗ ਕਰਨ ਜਾਂਦੇ ਹੋ ਤੁਸੀਂ ਤੇ ਨਾਲ ਚਾਂਦੀ ਦੀਆਂ ਅੰਗੂਠੀਆਂ ਵੀ ਮਿਲਦੀਆਂ ਵਾ ਤੁਹਾਨੂੰ? ਤੁਸੀਂ ਜੇ ਹਿਸਟਰੀ ਇਹਨਾਂ ਦਾ ਜਿਹੜਾ ਫੁੱਫੜ ਆ ਇੱਕ, ਸਭ ਤੋਂ ਅੱਗੇ ਜੰਗ ਦਾ ਆਗਾਜ਼ ਉਹ ਕਰਦਾ ਵਾ, ਵੱਡੀ ਉਹ ਫੜ ਕੇ ਨਾ ਜਦੋਂ। ਉਸਤਾਦ ਜੀ ਉਹ ਹੁਣ ਅੰਦਰ ਹੈਗਾ ਕਿਸੇ ਕੇਸ 'ਚ। ਕਿਉਂ? ਉਹਨਾਂ ਨੇ ਅੱਜ ਕਰਕੇ ਸੋਟੀ ਕਮਾਈ ਸੀ, ਸਾਹਮਣੇ ਲਾੜੇ ਦੀ ਅੱਖ 'ਚ ਵੱਜ ਗਈ। ਉਹਨਾਂ ਦਾ ਪਰਚਾ ਹੋਇਆ ਅੰਦਰ ਨੇ, ਵੱਡਾ ਚੀਮਾ ਅੰਦਰ ਵਾ ਹੁਣ। ਮੇਰੇ ਫੁੱਫੜ ਦੀ ਗੱਲ ਨਾ ਕਰੋ। ਛੋਟੀ ਪਤਾ ਛੋਟੀ ਕਰ ਲਵੇ ਥੋੜੀ। ਮੇਰੇ ਫੁੱਫੜ ਫਟੇ ਨਹੀਂ ਸਲੂਟ ਮਾਰਨੋ, ਇੰਜ ਕਰਕੇ ਕਮਾਈਆ ਕਿਤੇ ਪਸੀਨਾ ਬਗਲ 'ਚ ਆਇਆ ਸੀ, ਉੱਥੇ ਸੋਟੀ ਨਿਕਲ ਗਈ। ਉਹ ਇਹਨੂੰ ਸਮਝਾਓ ਦੀ ਗੱਲ ਨਾ ਕਰ। ਰਮਜ਼ਾਨ ਸਾਦਕਾਬਾਦੀ ਆਈ, ਉਹ ਅਯੂਬ ਖਾਨ ਦੇ ਨਾਲ ਉਹਦਾ ਬਹਿਣਾ ਖਲੋਣਾ ਸੀ। ਉਹਦਾ ਤਲਕ ਜਿਹੜਾ ਸੀ ਨਾ ਉੱਪਰਲੇ ਲੈਵਲ ਤੇ ਸੀ। ਉਹ ਬਹਿ ਕੇ ਇਕੱਲੇ ਇਕੱਠੇ ਤਾਸ਼ ਖੇਡਦੇ, ਸ਼ਤਰੰਜ ਖੇਡਦੇ ਨੇ। ਨਹੀਂ ਉਹ ਵਾਕਈ ਵੱਡਾ ਬੰਦਾ ਸੀ ਉਸਤਾਦ ਜੀ, ਉਹ ਹੋਟਲ ਤੋਂ ਇਲਾਵਾ ਕਿਤੇ ਨਹੀਂ ਸੀ ਵਜਾਉਂਦਾ। ਮੈਨੂੰ ਸਾਰਾ ਹੀ ਪਤਾ ਵਾ ਉਹਦਾ ਵੀ ਹੈ। ਉਹਦੇ ਸਾਹਮਣੇ ਕੋਈ ਇਮਲੀ ਖਾ ਰਿਹਾ ਹੋਵੇ ਨਾ, ਉਹ ਕੋਈ ਜੰਜ ਨਹੀਂ ਲੜ ਹੁੰਦੀ, ਵਾਜੇ ਚੋਂ ਪਾਣੀ ਚੋਂ ਪੈਂਦਾ। ਯਾਰ ਉਹਨਾਂ ਦੀ ਗੱਲ ਨਾ ਕਰੋ, ਤੁਹਾਨੂੰ ਅੱਛਾ ਤੁਹਾਡਾ ਡੇਰਾ ਕਿੱਥੇ ਆ? ਥੱਲੇ ਆ ਜਾਂ ਉੱਪਰ ਕਿਤੇ ਆ ਡੇਰਾ ਤੁਹਾਡਾ? ਸਾਜੀ ਡੇਰਾ ਹੁੰਦਾ ਜੇ ਮੇਨ ਚੌਂਕ 'ਚ ਹੋਵੇ ਫਿਰ ਉੱਤੇ ਹੁੰਦਾ ਵਾ, ਜੇ ਕਿਤੇ ਥੋੜਾ ਜਿਹਾ ਨੁੱਕਰ ਤੇ ਸਾਈਡ ਤੇ ਹੋਵੇ ਫਿਰ ਇਹਨਾਂ ਨੂੰ ਇੱਕ ਮਰਲੇ ਦੀ ਦੁਕਾਨ ਦੇ। ਉਹ ਯਾਰ ਤੇ ਇਹਨਾਂ ਦੇ ਦੁਕਾਨ ਦੇ ਅੰਦਰ ਅਸਲਾ ਉਸਲਾ ਵੀ ਹੁੰਦਾ ਟੰਗਿਆ? ਨਹੀਂ ਅੰਦਰ ਨਹੀਂ, ਉਹ ਬਾਹਰ ਟੰਗਿਆ ਹੁੰਦਾ ਵਾ ਕਿ ਦੂਰੋਂ ਪਤਾ ਲੱਗੇ ਕਿ ਉਹ ਚੀਮਿਆਂ ਦੀ ਦੁਕਾਨ ਆ। ਇਹ ਮੇਰਾ ਤੁਹਾਨੂੰ ਬਹੁਤਾ ਪਤਾ ਵਾ, ਮੈਂ ਜਿਹੜੀ ਗੱਲ ਕਰਾਂ। ਸਾਡੇ ਤੋਂ ਚੀਮਾ ਹੀ ਤੂੰ ਆ ਵੀਰੇ, ਚੀਮੇ ਦੀ ਬਹਿਣੀ ਚਾਮੀਓ। ਯਾਰ ਦੱਸ ਚੀਮਾ ਯਾਰ ਆਹ ਕਿਹੜਾ ਹੁਣ ਤੂੰ ਆਪ ਤੇ ਨਾ ਇਦਾਂ ਕਰ, ਬਹਿ ਤੇ ਚੀਮਿਆਂ ਵਾਂਗੂ ਨਾ ਕੰਮ ਸ ਕੰਮ। ਨਹੀਂ ਉਹ ਇੰਜ ਕਰਕੇ ਚੀਮਾ ਇੰਜ ਕਰਕੇ ਬਹਿ ਗਿਆ, ਸਾਨੂੰ ਗਾਹਕ ਸਮਝਣ ਡਿਆ ਕਿ ਸ਼ਾਇਦ ਜੰਗ ਲੜਾਉਣਗੇ ਸਾਡੇ ਕੋਲ। ਲੱਖ ਲਾਣਾ ਤੇਰੇ ਤੇ ਗਾਹਕ ਸਮਝਣ ਡਿਆ। ਮੇਰਾ ਤੁਹਾਨੂੰ ਭਾਜੀ ਸਾਡੇ ਆ 36 ਮੁਰੱਬੇ ਜ਼ਮੀਨ। ਆ ਮਦੱਸਰ ਤੇ ਮੁੰਡਾ ਹੋਇਆ ਨਾ, ਮਾਸ਼ਾਅੱਲਾ ਜੀ। ਆਪਣਾ ਮਦੱਸਰ ਹਾਂਜੀ ਹਾਂਜੀ ਮੁੰਡਾ ਹੋਇਆ ਤੇ ਪਰਸੋਂ ਰਾਤ ਉੱਤੇ ਪਹੁੰਚਿਆ ਸੀ ਰਾਤ ਨੂੰ। ਲਓ ਚੀਮੇ ਨੂੰ ਤਾਂ ਖੁਸ਼ੀ ਦੀ ਗੱਲ ਮਿਲਣੀ ਚਾਹੀਦੀ ਹੈ। ਓਏ ਉਹ ਤੇ ਮੈਨੂੰ ਬੁਲਾਉਣ ਡਿਆ ਸੀ, ਕਹਿੰਦਾ ਮੁੰਡੇ ਨੂੰ ਗੁੜਤੀ ਦੇ ਆ ਕੇ। ਮੇਰੇ ਕੋਲ ਟਾਈਮ ਨਹੀਂ ਸੀ ਲੱਗਣ ਡਿਆ। ਵਧਾਈ ਲੈ ਜਾਓ। ਉਹ ਤੇ ਮੈਂ ਉਹਨੂੰ ਖਜੂਰ ਜਿਹੜੀ ਹੈ ਨਾ ਚੂਸ ਕੇ ਮੈਂ ਕਿਹਾ ਦੇਤੀ, ਤੇ ਮੈਂ ਮੁੰਡੇ ਨੂੰ ਭੇਜ ਦਿੱਤਾ। ਫਿਰ ਉਹ ਫੂਡ ਪੰਡ ਵਾਲੇ ਮੁੰਡੇ ਨੂੰ ਬੁਲਾਇਆ ਨਾ ਮੈਂ, ਹਾਂ ਉਹਨੂੰ ਮੈਂ ਕਿਹਾ ਡਿਲੀਵਰੀ ਕਰਿਆ ਖਜੂਰ ਦੀ ਡਿਲੀਵਰੀ ਕਰਾਂ ਆ ਤੇ ਉਹ 4 ਦਿਨ ਦਾ ਬੋਲੇ ਗੁੜਤੀ ਦੇ ਕੇ ਆਇਆ ਮੁੰਡਾ, ਉਦੋਂ ਦਾ ਫੀਡਰ ਫੜ ਕੇ ਇੰਜਨ ਕਰੀ ਜਾ ਰਿਹਾ। ਉਹ ਲੋਕੀ ਕਹਿੰਦੇ ਇਹ ਕੀ ਕਰ ਰਿਹਾ, ਕਹਿੰਦਾ ਪਤਾ ਨਹੀਂ ਫਰੀਦ ਗੁੜਤੀ ਦੇ ਕੇ ਉਹਨੂੰ ਫੀਡਰ ਦੇ ਦਿਓ, ਫੀਡਰ ਫੜ ਕੇ ਆਇਆ ਕਰਨ ਲੱਗ ਪੈਂਦਾ। ਮੈਂ ਉਹ ਫੁੱਫਾ ਜੀ ਦੀ ਗੱਲ ਕੀਤੀ। ਯਕੀਨ ਕਰ, ਫੁੱਫਾ ਜੀ ਦੀ ਤੁਸੀਂ ਗੱਲ ਕੀਤੀ। ਫੁੱਫਾ ਜੀ ਪਤਾ ਕਿੱਡਾ ਸਖਤ ਬੰਦੇ ਸਨ, ਬੜੇ ਸਖਤ, ਸਭ ਤੋਂ ਅੱਗੇ ਉਹ ਹੁੰਦੇ ਸੀ, ਲੈਣ ਉਹ ਸਿੱਧੀ ਕਰਾਉਂਦੇ ਸੀ ਕਿ ਇੱਧਰ ਉੱਧਰ ਨਾ ਨਿਕਲੇ ਕੋਈ। ਯਾਰ ਕਿਸੇ ਨੂੰ ਗੱਲ ਜਿਹੜੀ ਜਨਮਨ ਉਹ ਸੁਣਨ ਦਿਆ ਕਰ, ਇੰਨੇ ਲੋਕ ਸੁਣਦੇ, ਇਹ ਹਕੀਕਤ ਵੀ ਅੱਛਾ ਇਹਨਾਂ ਦੇ ਜਿਹੜੇ ਫੌਜੀ ਉਹ ਬਾਅਦ ਚ ਵੱਖਰਾ ਵੀ ਕਰਦੇ ਆ ਜੰਗ ਤੋਂ ਬਾਅਦ? ਹਾਂਜੀ ਬਹੁਤ ਆਲਾ ਕਿਸਮ ਦੀ ਲੜਾਈ ਵੰਡਦੇ ਆ ਆਪਸ। ਜਿਹੜਾ ਜੰਗ ਚੋਂ ਕੋਈ ਸਮਾਨ ਸਮੂਨ ਲੱਭਦਾ ਉਹ ਦੇਖ ਲੈਂਦੇ ਆ ਕਿ ਅਸਲਾ ਲੁਕੋਇਆ ਕਿਨੇ ਆ, ਚੈੱਕ ਕਰ ਲੈਂਦੇ। ਉਸਤਾਦ ਜੀ ਇਹਨਾਂ ਦੀ ਕਮ ਸੇ ਕਮ ਜਿਹੜੀ ਅੱਛੀ ਲੜਾਈ ਨਾ, ਉਹਦੇ ਵਿੱਚ ਇਹਨਾਂ ਨੂੰ ਆਪਸ ਦੇ ਵਿੱਚ ਜਿਹੜਾ ਅਸਲਾ ਵਾ ਉਹ ਕੋਈ ਕਿਸੇ ਨੂੰ 3500 ਆ ਜਾਂਦਾ ਵਾ, ਕਿਸ ਟਾਈਮ ਕਿਸੇ ਨੂੰ 4500 ਆ ਜਾਂਦਾ ਵਾ। ਮਾੜੀ ਲੜਾਈ ਹੋਵੇ ਨਾ ਮਹੱਲੇ ਦੀ, ਤੂੰ ਵੀ ਉੱਥੇ ਮਾੜੀ ਲੜਾਈ ਮਹੱਲੇ ਦੀ ਹੋਵੇ ਤਾਂ ਚੀਮੇ ਨੂੰ ਕੋਲੋਂ ਵੀ ਪੈ ਜਾਂਦੇ ਆ। ਬਹੁਤ ਅੱਛਾ ਕਿੰਨੇ ਜਾਣੇ ਜਾਂਦੇ ਜੰਗ ਲੜਨ? ਯਾਰ ਉਹਨੂੰ ਉਹ ਮੇਰਾ ਮਤਲਬ ਯਾਰ ਉਹਨੂੰ ਪਤਾ ਜ਼ਿਆਦਾ ਮੇਰਾ ਮਾਮਾ ਸਹੁਰਾ ਵਾ ਵੀ ਉਹਨੂੰ ਸਾਰਾ ਪਤਾ। ਸਾਡੇ ਦੁਕਾਨ ਵਾ ਤੁਹਾਡੇ ਕਾਦੀ? ਇਹਨਾਂ ਦੀ ਇੱਕ ਦੁਕਾਨ ਸਾਡੇ ਇਲਾਕੇ 'ਚ ਵੀ ਹੈ ਨਾ, ਕਿਹੜੀ ਲੜਾਈ ਚੀਮਿਆਂ ਦੀ ਲੜਾਈ ਵਾਲੀ ਦੁਕਾਨ। ਅਸਲੇ ਦੀ? ਅਸਲੇ ਦੀ ਨਹੀਂ, ਆਹੋ ਅਸਲੇ ਦੀ ਲੈ, ਸੁਰੀਲੇ ਅਸਲੇ ਦੀ।
ਸੁਰੀਲੇ ਅਸਲੇ ਵਾਲੇ। ਨਾ ਤੇ 2-3 ਤਰ੍ਹਾਂ ਦੇ ਚੀਮੇ ਹੋ ਗਏ ਆ। ਇੱਕ ਚੀਮੇ ਉਹ ਹੋ ਗਏ ਆ ਉਸਤਾਦ ਜੀ ਜਿਹੜੇ ਕਰਾਟਿਆਂ ਨਾਲ ਮੇਰੇ ਹੱਥਾਂ ਬਾਹਾਂ ਨਾਲ ਲੜਦੇ, ਉਹ ਹੈਗੇ ਜਿਹੜੇ ਤੁਸੀਂ ਅੱਗੇ ਦੱਸੇ ਸੀ। ਅੱਛਾ ਨਹੀਂ ਉਹ ਜਿਹੜੇ ਅੱਛਾ ਦੂਜੇ ਆ। ਹਾਂ ਉਹ ਯਾਨੀ ਕਿ ਹੈ। ਤੇ ਇੱਕ ਚੀਮੇ ਹੈਗੇ ਨੇ ਜਿਨ੍ਹਾਂ ਨੂੰ ਮੁਕੰਮਲ ਤੌਰ ਤੇ ਸੁਰ ਲਿਆ ਦਾ ਪਤਾ ਕਿ ਕਿੱਥੇ ਕਰਕੇ ਮੁੱਕਾ ਮਾਰ, ਜਿਨ੍ਹਾਂ ਕੋਲ ਮਤਲਬ ਰਾਈਫਲਾਂ ਵੱਡੀਆਂ ਨੇ। ਹਾਂਜੀ ਜਿਹਨਾਂ ਕੋਲ ਵੱਡੇ ਅਸਲੇ ਨੇ, ਉਹ ਹੁੰਦੇ ਆ ਮੇਰਾ ਖਿਆਲ ਇਹਨਾਂ ਦੇ 18 ਜੀ ਹੁੰਦੇ ਆ ਪੂਰੇ। ਅੱਛਾ ਉਹ ਬਰਾਸ ਚੀਮਾ ਕਹਿੰਦੇ ਉਹਨਾਂ ਨੂੰ। ਬਰਾਸਤਾ ਚੀਮਾ। ਆਮ ਚੀਮੇ ਹੁੰਦੇ ਨਾ ਉਸਤਾਦ ਜੀ, ਆਮ ਚੀਮੇ ਉਹਨਾਂ ਦੇ ਘਰ ਇੱਕ ਟਾਈਮ ਹਾਂਡੀ ਪੱਕਦੀ ਆ, ਸ਼ਾਮ ਨੂੰ ਕੋਈ ਹੋਰ ਸ਼ੈ ਪੱਕੀ ਹੁੰਦੀ ਆ। ਇਹ ਉਹ ਚੀਮੇ ਇਹਨਾਂ ਦੇ ਘਰ ਹਾਂਡੀ ਪੱਕਦੀ ਆ, ਮੁੜ ਕੇ 7 ਦਿਨ ਇੰਜ ਹੀ ਕਰਦੇ ਰਹਿੰਦੇ, ਆਏ ਹਾਏ ਵਾਹ ਵਾਹ ਕਿਆ ਚੰਪੈਂਦੀ ਹੈ ਜੀ ਇਹ ਫਿਟੇ ਮੂੰਹ ਤੇਰਾ। ਨਹੀਂ ਮੈਂ ਨਹੀਂ ਇਹ ਕਹਿੰਦਾ, ਮਤਲਬ ਜਿਹੜੇ ਅਸਲ ਚੀਮੇ ਉਹਨਾਂ ਦੇ ਘਰ ਰੋਟੀ ਪੱਕੇ ਨਾ ਤਾਂ ਚੀਮਾ ਸਾਹਿਬ ਇੰਜ ਬੁਰਕੀ ਲਾਉਂਦੇ ਨੇ। ਯਾਰ ਕਮਾਲ ਆ ਯਾਰ, ਮਜ਼ਾ ਆ ਗਿਆ। ਓਹੋ ਇਹ ਕਿੰਨੇ ਪਕਾਈ ਮਾਸ਼ਾਅੱਲਾ। ਤੇ ਇਹਨਾਂ ਦੇ ਘਰ ਜਿਵੇਂ ਰੋਟੀ ਪਕੜੀ ਹਾਂ ਸੁਭਾਨ ਅੱਲਾਹ। ਕਿਆ ਮੈਂ ਉਸਤਾਦ ਜੀ ਮੈਂ ਨਾ ਇੱਕ ਦੂਸਰੇ ਨੂੰ ਦਾਤ ਦੇ ਸਾਲਨ ਢੱਕ ਲੈਂਦੇ। ਮੇਰੇ ਹੱਥਾਂ 'ਚ ਨਾ ਹੱਲੇ ਚੀਮੇ ਦੀ ਬੁੱਢੀ ਨੇ ਪਕਾਈ। ਹਾਂ ਮੇਰੀ ਧੀ। ਹਾਂ ਕਿਆ ਬਾਤ। ਲਓ ਜੀ ਮੇਰੇ ਹੱਥਾਂ ਦੀ ਲਕੀਰਾਂ 'ਚ ਹੱਲੇ ਵੀ 3 ਕਤਲ ਲਿਖੇ ਆ, ਵੇਖ ਲਓ। 1 2 3। ਹਾਂ ਇਨਸ਼ਾਅੱਲਾ। ਇਹ ਮਾੜਾ ਬੰਦਾ, ਇਹਨੂੰ ਮੈਂ ਕੁਛ ਅੱਛਾ ਇਹਨੂੰ ਕਾਤੋਂ ਤੋਂ ਜਗ੍ਹਾ ਕਹਿਣੇ ਕੁਛ ਨਹੀਂ ਦਿਆ। ਮੈਂ ਚੁੱਪ ਦੀ ਵਜ੍ਹਾ ਤੋਂ ਹੋਣਾ ਵਾ ਯਾਰ। ਮੈਂ ਕਿਹੜਾ ਮਾੜਾ ਬੰਦਾ ਵਾ, ਕਾਹਦਾ ਮਾੜਾ ਬੰਦਾ। ਸ਼ੁਕਰ ਅਲਹਮਦੁਲਿਲਾ ਅੱਛਾ ਪਾ ਰਿਹਾ, ਅੱਛੇ ਅਦਾਰੇ 'ਚ ਜੋਬ ਕਰ ਰਿਹਾ, ਅੱਛਾ ਖਾ ਰਿਹਾ। ਯਾਰ ਮੈਨੂੰ ਇੱਕ ਗੱਲ ਦੱਸ ਦੇ ਚੀਮਾ ਤੋਂ। ਆ ਜਿਹਨੇ ਸਾਡੇ ਭਰਾ ਚੀਮੇ ਸੱਚੀ ਮੁੱਚੀ ਵਾਲੇ ਨੇ ਨਾ, ਉਹ ਆਪਸ ਦੇ ਵਿੱਚ ਫਿਰ ਇੱਕ ਦੂਜੇ ਨੂੰ ਵੀਡੀਓ ਸ਼ੇਅਰ ਕਰਦੇ ਆ। ਪੂਰਾ ਪ੍ਰੋਗਰਾਮ ਹੈ ਚੀਮਿਆਂ 'ਚ ਫਿਰਨਾ ਵਾ, ਠੀਕ ਆ। ਸਾਨੂੰ ਕਾਤੋਂ ਤੂੰ ਨਾਲ ਨਹੀਂ ਇੱਕ ਗੱਲ ਆ, ਤੁਹਾਨੂੰ ਜਿਹੜੇ ਉਹ ਸ਼ੇਖ ਵੇਖਦੇ ਨੇ ਉਹ ਨਹੀਂ ਵੀਡੀਓ ਵਾਇਰਲ ਕਰਦੇ ਜਿਹੜੇ ਮੁਗਲ। ਕੰਮ ਕੀ ਕਰਦਾ ਵਾ? ਹਾਂਜੀ ਕੰਮ ਕੀ ਕਰਦੇ ਤੁਸੀਂ? ਕੀ ਕੰਮ ਤੁਹਾਡਾ? ਤੁਹਾਨੂੰ ਪਤਾ ਹੀ ਉਸਤਾਦ ਜੀ, ਅਸਲੇ ਦਾ ਬਿਜ਼ਨਸ। ਅਸਲੇ ਦਾ? ਹਾਂ ਮਾਸ਼ਾਅੱਲਾ। ਇਹ ਢੋਲਕਾਂ ਨੂੰ ਮੋਜ਼ਰ ਚੜਾਉਂਦੇ, ਮੈਗਜ਼ੀਨ ਇਹਨਾਂ ਦੇ। ਢੋਲਕਾਂ ਨੂੰ ਮੈਗਜ਼ੀਨ ਚੜਾਉਂਦੇ। ਓਏ ਜਾ ਕਿਤੇ ਮਰ ਜਾਏਗਾ ਹੀ ਐਵੇਂ ਨਿੱਕੀ ਜਿਹੀ ਗੱਲ ਤੋਂ ਤੇਰੇ ਵਰਗਾ ਕਿੱਥੇ ਮਰ ਜਾ ਚੀਮੇ, ਤੂੰ ਮੈਨੂੰ ਡਰਾ ਤਾਂ ਸਹੀ। ਕਰਦੇ ਫਿਟੇ ਮੂੰਹ ਕਿੱਡੇ ਕੱਚਿਆਂ ਮਕਾਨਾਂ 'ਚ ਉੱਠ ਕੇ ਆ ਕੇ ਗੱਲਾਂ ਕਰਨਾ। ਅਸੀਂ ਡੇਰੇਦਾਰ ਜ਼ਿਮੀਦਾਰ ਬੰਦੇ ਆ, ਤੇਰੇ ਵਰਗੇ ਬੰਦੇ ਦੀ ਅਸੀਂ ਗੱਲ ਸੁਣਦੇ। ਨਹੀਂ ਕਿੱਥੇ ਸੁਣਦੇ ਤੁਸੀਂ ਉਹਦੀ ਸੁਣਦੇ। ਠੰਡਾ ਪਾਣੀ ਨਾ ਪਾਈ ਯਾਰ, ਨਾ ਪਾਈ। ਕੌਣ? ਇਹ ਕਿਹੜਾ ਚੀਮਾ ਜਿਹੜਾ ਠੰਡੇ ਪਾਣੀ ਤੋਂ ਵੀ ਡਰਦਾ? ਯਾਰ ਦੇਖ ਯਾਰ ਹੋ ਕੇ ਬਹਿ ਕੀ ਕੰਬਿਆ ਯਾਰ, ਕਿਦਾਂ ਕੌਣ? ਅੱਛਾ ਯਾਰ ਇਹ ਦੱਸ, ਕਦੀ ਠੰਡੇ ਇਲਾਕੇ 'ਚ ਤੁਹਾਡੀ ਲੜਾਈ ਹੋਈ ਹੈ? ਠੰਡੇ ਲੜਾਕੇ 'ਚ ਲੜਾਈ ਦਾ ਐਡਵਾਂਸ ਵੀ ਮਿਲੇ ਤੇ ਵਾਪਸ ਮੋੜ ਦਿੰਦੇ। ਨਹੀਂ ਲੋੜ ਹੀ ਕੋਈ ਨਹੀਂ ਹੈਗੀ ਇਹੋ ਜਿਹੇ ਇਲਾਕੇ 'ਚ। ਲੜਾਈ ਇਹਨਾਂ ਨੇ ਵਜਾਈ ਆ ਧੁੱਪ ਛਾਂ 'ਚ। ਧੁੱਪੇ ਗਰਮ ਇਲਾਕਿਆਂ ਦੇ ਲੜਾਕੇ ਨੇ। ਉਹ ਯਾਰ ਲੜਾਈ ਜਿਹੜੀ ਲੜਾਈ ਹੁੰਦੀ ਨਹੀਂ, ਕਦੀ ਗਲੇਸ਼ੀਅਰ ਲੜਾਈ ਹੋਵੇ, ਕਦੀ ਗਲੇਸ਼ੀਅਰ ਵਾਲੀ ਸਾਈਡ ਤੋਂ। ਕਿਉਂ ਤੁਹਾਨੂੰ ਕਿਤੇ ਗਲੇਸ਼ੀਅਰ ਪਵੇ? ਮੈਂ ਕਿਉਂ ਜਾਵਾਂ ਯਾਰ? ਗਲੇਸ਼ੀਅਰ ਵਾਲੀ ਸਾਈਡ ਤੇ ਕਿਤੇ ਲੜਾਈ ਤੁਸੀਂ ਕਰ ਰਹੇ ਹੋ? ਚੀਮਾ ਯਾਰ ਸਹੀ ਹੋ ਕੇ ਬੈ ਕਿਹੜਾ ਅਕੈਡਮੀ 'ਚ ਬੈਠੇ ਨੇ। ਯਾਰ ਮੇਰੀ ਗੱਲ ਸੁਣ, ਅਕੈਡਮੀ ਨਹੀਂ ਗਲੇਸ਼ੀਅਰ ਦੇ ਵਿੱਚ ਉਹਨਾਂ ਨੇ ਸਟੇਜ ਲਾਇਆ ਹੋਵੇ ਬਰਫ਼ ਦਾ, ਕਿ ਵੀ ਇਹਦੇ ਤੇ ਤੁਸੀਂ ਬਹਿ ਕੇ ਲੜਨਾ। ਉਹ ਬਸ ਕਰਿਆ ਕਰੋ ਯਾਰ, ਐਵੇਂ ਬੰਦਾ ਹੋਰ ਕੋਈ ਗੱਲ ਕਰ ਲਵੇ ਤੇ ਅੱਛਾ ਕੈਸੀ ਗੱਲ ਆ, ਸਰਦੀਆਂ ਦੇ ਵਿੱਚ ਇਹ ਨਜ਼ਰ ਨਹੀਂ ਆਉਂਦੇ? ਨਹੀਂ ਜੀ ਨਹੀਂ। ਕਿਉਂ ਕੀ ਗੱਲ ਹੋਈ ਸਰਦੀਆਂ 'ਚ ਇਹਨਾਂ ਨੇ ਜਿਹੜੇ ਫੌਜੀ ਹੁੰਦੇ ਨਾ ਜੈਨਮਨ, ਉਹਨਾਂ ਨੇ ਢਾਲ ਫੜੀ ਹੁੰਦੀ ਲੜਾਈ ਵਾਲੇ ਢਾਲ। ਉਹ ਜਦੋਂ ਕੋਈ ਉਹ ਮਾਰਦਾ ਢਾਲ ਨਾਲ ਇੱਥੇ ਰੋਕਦੇ ਨੇ, ਫਿਰ ਇੰਜ ਮਾਰ ਕੇ ਤੇ ਫਿਰ ਅੱਗੋਂ ਨਹੀਂ ਵੱਡਾ ਗੋਲ ਜਿਹਾ ਪਾਇਆ ਹੁੰਦਾ ਇੱਥੇ ਢਾਲ। ਉਹ ਸਰਦੀਆਂ 'ਚ ਇਹਨਾਂ ਨੂੰ ਉੱਤੇ ਲਈ ਹੁੰਦੀ ਫੁੱਲ ਬਣਾਏ, ਸਰਦੀ ਰੋਕਣ ਲਈ ਬਣਾਇਆ। ਜੰਗ 'ਚ ਏਦਾਂ ਹੀ ਲੜਦੇ, ਸਰਦੀ ਦੀ ਲੜਾਈ ਲੜਨ ਡਏ ਹੁੰਦੇ ਉਹ। ਤਾਂ ਜੀ ਤੁਸੀਂ ਅਕਸਰ ਚੀਮੇ ਦੇਖੋ, ਉਹਨਾਂ ਕੋਲ ਕੋਠੀਆਂ ਹੁੰਦੀਆਂ, ਗੱਡੀਆਂ ਹੁੰਦੀਆਂ, ਕਾਰਾਂ, ਬਿਜ਼ਨਸ ਤੇ ਪਤਾ ਨਹੀਂ ਕੀ ਲੂ। ਯਾਰ ਮੈਂ ਕਹਿੰਦਾ ਕੁਛ ਵੀ ਨਾ ਹੋਵੇ ਚੀਮੇ ਕੋ, ਪਰ ਖਲੋਤਾ ਲੱਗੇਗਾ ਕਿ ਯਾਰ ਚੀਮਾ। ਹਾਂ ਪਤਾ ਲੱਗਦਾ ਵਾ ਇਹ ਉਹ ਚੀਮਾ ਵਾ। ਯਕੀਨ ਜਾਣੋ ਗੁਰਬਤ ਇਹਦੇ ਘਰ ਇੰਜ ਵਾ ਵੀ ਜਿਵੇਂ ਇਹਦੀ ਭਾਣਜੀ ਆ। ਇਹਨਾਂ 7 ਭਰਾਵਾਂ ਨੇ ਜ਼ਿੱਦ ਕਰ ਲਈ ਆ ਵੀ ਮਰ ਜਾਣਾ ਵਾ, ਗੁਰਬਤ ਘਰੋਂ ਬਾਹਰ ਨਹੀਂ ਜਾਣ ਦੇਣੀ। ਉਹ ਚੀਮਾ ਹੋਇਆ। ਸਾਨੂੰ ਨਾ ਇੱਕ ਗੱਲ ਮੈਂ ਤੁਹਾਨੂੰ ਦੱਸਾਂ, ਫਰਕ ਪਤਾ ਕੀ ਹੈ? ਸਾਡੇ ਨਾਲ ਮਸਲਾ ਇਹ ਹਮੇਸ਼ਾ ਰਿਹਾ, ਫਰਕ ਹੁੰਦਾ ਵਾ। ਮੇਰੀ ਗੱਲ ਸੁਣ, ਜਰਮਨ ਦਾ ਤੇ ਨਹੀਂ ਜਰਮਨ ਦਾ ਤੇ ਦੇਸੀ ਸੁਰਾਂ ਦਾ ਫਰਕ ਹੁੰਦਾ। ਨਹੀਂ ਜਿੱਦਾਂ ਹੁਣ ਮੇਰੇ ਕੋਲ ਇੱਕ ਲੜਾਈ ਵਾਲਾ ਅਸਲਾ ਪਿਆ ਅੰਦਰ, ਉਹਦੇ ਚ ਕੰਗੀ ਜਿਹੜੀ ਜਰਮਨ ਆ, ਹਾਂ ਜਰਮਨ ਦਾ ਤੇ ਜਿਹੜੇ ਦੇਸੀ ਦਾ ਫਰਕ ਹੁੰਦਾ। ਅਕਸਰ ਬੇਸ ਜਿਹੜੀ ਨਾ ਉਹ ਜਰਮਨ ਲੜਾਈ ਪਿਸਤੌਲਾਂ ਨੂੰ। ਪੱਖਾ ਦਾ ਡਬਲ ਆ ਕਿ ਸਿੰਗਲ? ਪੱਖਾ ਡਬਲ ਆ। ਤੁਹਾਡੇ ਵਾਦੇ ਡਬਲ ਪੱਖਾ ਵਾ, ਉੱਪਰਲਾ ਸੁਰ ਜਿਹੜੇ ਉਹ ਜਰਮਨ ਆ। ਤੁਹਾਨੂੰ ਮਾੜੇ ਚੀਮੇ ਪਤਾ ਕਿਉਂ ਨਹੀਂ ਚੰਗੇ ਲੱਗਦੇ? ਜਿਹੜੇ ਤੁਹਾਡੇ ਦੂਸਰੇ ਚੀਮੇ ਹੈਗੇ ਉਹ ਵਿਚਾਰਿਆਂ ਨੂੰ ਸੁਰ ਲਿਆ ਤਾਂ ਨਹੀਂ ਪਤਾ ਹੈਗਾ, ਉਹ ਰੇਛ ਨਚਾਉਣ ਵਾਲਾ ਚੀਮੇ ਲੜਾਈ ਲੜੀ ਜਾਣ ਡਏ ਆ। ਤੁਸੀਂ ਜ਼ਰਾ ਸੁਰੀਲੀ ਲੜਾਈ ਲੜਦੇ ਆ। ਅੱਛਾ ਯਾਰ ਮੇਰੀ ਗੱਲ ਸੁਣ, ਇੱਕ ਭਰਾ ਦਾ ਮੇਰੇ ਦਾ ਵਿਆਹ ਆ ਰਿਹਾ ਵਾ ਚੀਮਾ ਜੀ, ਤੇ ਤੈਨੂੰ ਲੜਾਈ ਦਾ ਐਡਵਾਂਸ ਦੇਣਾ। ਰੁਪਈਆ ਦਿਆਂਗੇ। ਮੇਰੀ ਗੱਲ ਸੁਣ, ਰੁਪਈਆ ਦਿਆਂਗੇ ਤੈਨੂੰ 5 ਲੱਖ। ਕੀ ਕਰਨ? ਮੈਂ ਮਰਚਾਂ ਕਿਤੇ ਨਹੀਂ ਛੱਡ ਕੇ ਆਉਣੀਆਂ, ਮੈਂ ਇੱਥੇ ਹੀ ਰਹਿਣਾ, ਮੈਂ ਨਹੀਂ ਕਿਤੇ ਛੱਡਣ ਜਾਣੀਆਂ। ਹੁਣ ਤੁਸੀਂ ਫਲਾਣੀ ਜਗ੍ਹਾ ਮਰਚਾਂ ਦੇ ਨਹੀਂ ਮਰਚਾਂ ਨਹੀਂ ਛੱਡਣ ਜਾਣੀਆਂ, ਮਰਚਾਂ ਵਾਸਤੇ ਖੋਤੇ ਲਹਿਦਾ ਹੈਗੇ ਸਾਡੇ ਕੋਲ। ਅੱਛਾ ਹਾਂ ਚਲੋ ਤੂੰ ਏਦਾਂ ਕਰਨਾ ਵਾ ਕਿ 5 ਲੱਖ ਰੁਪਈਆ ਦਿਆਂਗੇ, ਸਿਰਫ ਸ਼ਹਿਨਾਈ ਦੀ ਫਾਇਰਿੰਗ ਕਰਨੀ। ਕੱਲੀ ਸ਼ਹਿਨਾਈ? ਸ਼ਹਿਨਾਈ ਤੇ ਨਾਲ ਪਿੱਛੇ ਥੋੜਾ ਬੰਬ, ਤਨਕ ਦਿਨ ਬੰਬ। ਠੀਕ ਹੋ ਗਿਆ। ਤੁਹਾਨੂੰ
5 ਲੱਖ ਰੁਪਇਆ ਲੇਕਿਨ ਮੇਰੇ ਯਾਨੀ ਤੋਂ ਕਿ ਲੱਗਦਾ ਕਹਿਣ ਦਾ ਮਤਲਬ ਹੈਗਾ ਕਿ ਮੇਨ ਤੁਸੀਂ ਪੰਪ ਐਕਸ਼ਨ ਲੈ ਆਉਣੀ ਆ, ਨਾਲ ਛੋਟੇ ਛੋਟੇ 2 ਮੋਜ਼ਰ ਲੈ ਆਈਓ। ਅੱਛਾ ਜੀ। ਨਹੀਂ ਨਾਲ ਛੋਟੀਆਂ ਛੋਟੀਆਂ ਛੁਰੀਆਂ 2। ਹਾਂ ਕਿਉਂ ਆਪਣੇ ਬੱਚਿਆਂ ਦੇ ਮਗਰ ਪਿਆ ਵਾ, ਉਹਨਾਂ ਨੂੰ ਯਤੀਮ ਕਰਨ ਦੇ ਮਗਰ ਪਿਆ ਵਾ ਹੈ? ਐਸੀਆਂ ਨਾਸਾਂ ਚੁੱਕੀਆਂ ਚੀਮੇ ਦੀਆਂ ਯਾਰ। ਕਿਉਂ ਆਪਣੀ ਬੁੱਢੀ ਨੂੰ ਤੂੰ ਜਮਾ ਭਰੀ ਜਵਾਨੀ ਦੇ ਵਿੱਚ ਉਹਨੂੰ ਤੂੰ ਬੇਵਾ ਕਰਨ ਤੁਲਿਆ ਵਾ? ਜੀ ਇਹਦੇ ਦੋਸਤ ਨੇ ਇਹਨੂੰ ਅਸਲਾ ਗਿਫਟ ਕੀਤਾ, ਜਿਹੜੀ ਕਿਹੜਾ? ਡਗਾ ਤੇ ਤੀਲੀ। ਦਗਾ ਤੇ ਤੀਲੀ ਉਹ ਉਹਨਾਂ ਦਾ ਹੀ। ਤੇ ਅੱਡਾ ਵਾ ਚੀਮਾ ਸਾਹਿਬ। ਤੇਰੀ ਉਹ ਸ਼ੇਖਾਨਾ ਹੁੰਦਾ। ਆ ਫਾਸਟ ਐਂਡ ਫਿਊਰੀਅਸ ਫਿਲਮ ਵੇਖੀ ਤੁਸੀਂ? ਹਾਂਜੀ ਹਾਂਜੀ ਫਾਸਟ ਐਂਡ ਫਿਊਰੀਅਸ ਫਾਸਟ ਐਂਡ ਫਿਊਰੀਅਸ ਹਾਂਜੀ ਵੇਖੀ। ਸਾਡੀ ਫੈਮਿਲੀ ਦੇ ਅਸਲ ਬਣੀ ਹੈ ਉਹ ਜਿਹੜੀਆਂ ਚੋਰੀਆਂ ਕਰਦੇ ਹੋ ਨਹੀਂ ਬੈਂਕ ਜਿਹੜੇ ਲੁੱਟਦੇ। ਥੱਲੇ ਆ ਕੇ ਮਰੇ ਆ ਉਸ ਕਾਰਾਂ ਦੇ, ਉਹ ਇਹਨਾਂ ਦੀ ਫੈਮਿਲੀ। ਅੱਛਾ ਉਹਦੇ ਰਸਤੇ 'ਚ ਬੰਦੇ ਮਰਦੇ ਆ। ਹਾਂਜੀ ਉਹ ਇਹਨਾਂ ਦਾ ਹੀ ਮਰਿਆ, ਸਾਰਾ ਖਾਨਦਾਨ ਮਰ ਗਿਆ ਫਾਸਟ ਐਂਡ ਫਿਊਰੀਅਸ। ਉਹ ਇਕਲੌਤੇ ਵੀ ਤੇ ਲੈਣ ਸਰ ਹੁੰਦੇ ਨਾ ਮਾਮਾ, ਤੁਸੀਂ ਕਿਤੇ ਖਿਲਰ ਕੇ ਖਲੋ ਜਾਓ। ਚੀਮਾ ਉਧਰੋਂ ਨਿਕਲਿਆ ਤੇ ਫਿਲਮ ਵੱਲ ਨੂੰ ਗਿਆ ਵਿਚਾਰਾ। ਆਹੋ ਫਾਸਟ ਐਂਡ ਫਿਊਰੀਅਸ ਸਾਡੇ ਵੱਲੋਂ ਵੇਖ ਕੇ ਉਹਨਾਂ ਬਣਾਈ। ਓਏ ਤੁਹਾਡੀ ਫਿਲਮ ਸੀ ਬਰਾਸਟ ਐਂਡ ਫਿਊਰੀਅਸ। ਖੁਸ਼ ਹੋ ਗਏ ਲਓ ਜੀ, ਨਾਜ਼ਰੀਨ ਖੁਸ਼ ਹੋ ਗਏ। ਹਾਏ ਹਾਏ ਹਾਏ, ਆਹੋ ਯਾਰ ਮਾੜੇ ਬੰਦੇ ਖੁਸ਼ ਕਰ ਦਿੱਤੇ। ਹੱਸੋ ਹੱਸੋ। ਬਰਾਸਟ ਐਂਡ ਫਿਊਰੀਅਸ ਜਾਣਦੇ ਹੋ ਖੁਦਾ ਦਾ ਨਾਂ ਜੇ, ਐਵੇਂ ਮੈਂ ਕਹਿੰਦਾ ਕਿਤੇ ਵਾਧਾ ਘਾਟਾ ਹੋ ਜਾਣਾ। ਇੱਥੇ ਬੰਦੇ ਨਾ ਲੱਭਣੇ ਨਹੀਂ ਹੈਗੇ। ਮੈਂ ਬੰਦਿਆਂ ਨੂੰ ਕਹਿਣਾ ਵਾ ਕਿ ਬਵੋ ਤੇ ਬਹਿਣਾ ਕੋਈ ਨਹੀਂ ਕਿਸੇ ਨੇ। ਜਿਹੜੀ ਤੁਹਾਡੇ ਕੋਲ ਮਹੀਨਾ ਵੀ ਆਹੀ ਆ ਲੜਾਈ ਦਾ, ਅੱਗੇ ਤਾਂ ਫਿਰ ਉਦੋਂ ਸ਼ੁਰੂ ਹੋ ਜਾਣੇ। ਇਹਨਾਂ ਦਿਨਾਂ ਦੇ ਵਿੱਚ ਵਿਆਹਾਂ ਸ਼ਾਦੀਆਂ 'ਚ ਲੜਾਈਆਂ ਬੰਦ ਹੋ ਜਾਣੀਆਂ। ਅੱਗੇ ਮੰਦੇ ਗਰਮੀ 'ਚ ਵੀ ਕੋਈ ਲੜਾਈ ਨਹੀਂ ਤੁਸੀਂ ਲੜ ਸਕਦੇ। ਅੱਗੇ ਤੋਂ ਬਾਅਦ ਜੂਨ ਜੁਲਾਈ ਸ਼ੁਰੂ ਹੋ ਜਾਣੀ। ਵੱਡੀ ਤੋਂ ਬਾਅਦ ਫਿਰ ਲੜਾਈਆਂ ਸ਼ੁਰੂ। ਫੇਰ ਕਿਤੇ ਜਾ ਕੇ ਵੱਡੀ ਤੋਂ ਬਾਅਦ 20 ਦਿਨ ਲੜਾਈਆਂ ਦਾ ਟਾਈਮ ਆਉਣਾ ਤੁਹਾਡਾ। ਅੱਗੋਂ ਮਰਮ ਆ ਜਾਣੇ। ਅੱਗੋਂ ਮਰਮ ਆਉਣ। ਉਹ 20 ਦਿਨ ਦੇ ਵਿੱਚ ਤੁਸੀਂ ਅਗਲੇ 3-4 ਮਹੀਨਿਆਂ ਦੀ ਲੜਾਈ ਇਕੱਠੀ ਕਰਨੀ ਹੈ। ਤੇ ਕਿੱਦਾਂ ਸਰਕਟ, ਕਿੱਦਾਂ ਘਰ 'ਚ ਅਸਲਾ ਇਕੱਠਾ ਕਰਨਾ ਵਾ, ਖਾਣਾ ਵਜਾਉਣਾ ਜੇ। ਮੈਂ ਤੁਹਾਨੂੰ ਦੱਸਦਾ ਜਿਹੜੀ ਫਿਲਮ ਬਣੀ ਨਾ ਮੌਲਾ ਜੱਟ, ਇਹ ਮੇਰੇ ਦੱਸਦੇ ਨੇ ਮੇਰਾ ਮਾਮਾ ਸੀ, ਉਹ ਅਕਬਰ ਨਾਂ ਸੀ ਉਹਦਾ। ਇਹ ਪਹਿਲੋਂ ਮੌਲਾ ਜੱਟ ਤੋਂ ਪਹਿਲੋਂ ਅਕਬਰ ਚੀਮਾ ਫਿਲਮ ਬਣਨ ਲੱਗੀ ਸੀ, ਕਿਉਂਕਿ ਉਹਨੇ ਵੀ ਕੁਛ ਐਸਾ ਹੀ ਕੀਤਾ ਸੀ। ਮੌਲਾ ਜੱਟ 'ਚ ਵੀ ਤੁਹਾਡੀਆਂ 5-6 ਲੜਾਈਆਂ ਹੈਗੀਆਂ ਮੈਡਮ ਪਿੱਛੇ। ਮੈਡਮ ਦੇ ਪਿੱਛੇ। ਹਾਂ ਮੌਲਾ ਜੱਟ ਜੇ ਇਹਦੇ ਚਾਚਾ ਜੀ ਨੇ ਕੰਮ ਕੀਤਾ। ਅੱਛਾ ਜੀ। ਉਹ ਜਿਹੜਾ ਮੁਸਤਫਾ ਕੁਰੈਸ਼ੀ ਨਹੀਂ ਬੰਦੇ ਨੂੰ ਕਹਿੰਦਾ ਓਏ ਇੱਕ ਢੱਗਾ ਖੋਲ ਦੇ, ਹਾਂ ਉਹ ਇਹਦਾ ਚਾਚਾ ਹੀ ਹੁੰਦਾ ਜਿਹੜਾ ਖੋਲ ਕੇ ਪਰ ਜਾਂਦਾ। ਕਿੱਥੇ ਢੱਗੇ ਵਾਲੀ ਗੱਲ ਆ, ਕਿੱਥੇ ਸਾਡਾ। ਮੈਂ ਤੁਹਾਨੂੰ ਕਹਿਣਾ ਵਾ ਕਿ ਹਟ ਜਾਓ। ਇਹ ਸਟੇਸ਼ਨ ਨਹੀਂ, ਆ ਸਟੇਸ਼ਨ ਆ ਜਿਹੜਾ। ਯਾਰ ਮੌਲਾ ਜੱਟ ਫਿਲਮ 'ਚ ਸਟਾਰ ਤੇ ਇਹਦੇ ਚਾਚੇ ਆਏ ਨੇ। 2 ਚਾਚੇ ਸੀ ਤੇ 2 ਤਾਏ ਸੀ। ਚਾਰੇ ਇੱਕੋ ਸੀਨ 'ਚ ਆਏ ਨੇ। ਜਦੋਂ ਉਹ ਆਉਂਦਾ ਨਾ ਨੂਰੀ ਤੇ ਦਰਵਾਜ਼ੇ ਨੂਰੀ ਇੱਕ ਚਾਚਾ ਨੂਰੀ, ਉਹ ਨੂਰੀ, ਤਿੰਨੇ ਇਹ 15 ਸਕਿੰਟ 'ਚ ਚਾਰੇ ਚਾਚੇ ਇਹਦੇ ਇੰਜ ਆਏ ਐਕਟਰ ਦੇ ਵਿੱਚ। ਵਾਹ 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 ਵਾਹ। ਯਾਨੀ ਉਹ ਜਿਹੜੇ ਕਹਿੰਦੇ ਸੀ ਉਹ ਨੂਰੀ, ਉਹ ਡਰ ਕੇ ਕੋਰਸ ਵੀ ਪਿੱਛੇ ਗਿਆ, ਕੋਰਸ ਵੀ ਪਿੱਛੇ ਨੂਰੀ ਆ ਗਿਆ, ਨੂਰੀ ਆ ਗਿਆ, ਨੂਰੀ ਆ ਗਿਆ, ਨੂਰੀ। ਇਹ ਵੀ ਇਹਨਾਂ ਦੇ ਕੋਰਸ ਇਹਨਾਂ ਦਾ ਸੀ। ਇੱਕ ਇਹਦਾ ਕਜ਼ਨ ਵੀ ਸੀ ਜਿਹੜਾ ਮੇਰਾ ਘੱਟੇ ਵਾਲੇ ਬੰਬ ਚਲਾਉਂਦਾ ਸੀ ਉਹ 'ਚ। ਅੱਛਾ ਜੀ, ਉਹਦੇ ਚੋਂ ਨਿਕਲਿਆ ਤੇ ਤੁਸੀਂ? ਉਹ ਮਿਊਜ਼ਿਕ ਇਹਦੇ ਮਾਮੇ ਨੇ ਵਜਾਇਆ ਸੀ ਜਿਹੜਾ ਪਿੱਛੇ ਵੱਜਦਾ ਸੀ। ਮੈਨੂੰ ਨਾ ਜੁਗਤਾਂ ਸ਼ੁਗਤਾਂ ਹੁੰਦੀਆਂ ਨਹੀਂ। ਤੈਨੂੰ ਕਿੱਥੇ ਜੁਗਤਾ ਹੁੰਦੀਆਂ ਮੇਰੇ। ਇੱਥੇ ਆਣ ਕੇ ਮੈਂ ਇੱਥੇ ਇਹਨਾਂ ਨੇ ਬਹਿ ਕੇ ਢੋਲਕ ਛੋਲਕਾ ਵਜਾ ਲੈਣਾ। ਮੇਰੇ ਘਰ ਦੇ ਮੇਰੇ ਖਾਨਦਾਨ ਨਾਲ ਚੰਗਾ ਨਹੀਂ ਸਮਝਦੇ। ਨਹੀਂ ਉਹ ਕਹਿੰਦੇ ਕਿ ਉੱਥੇ ਦੁਕਾਨ ਤੇ ਵਜਾਇਆ ਕਰੋ, ਘਰ ਕੀ ਰੌਲਾ ਪਾਇਆ ਤੁਸੀਂ, ਬੱਚੇ ਛੋਟੇ ਛੋਟੇ ਹੁੰਦੇ। ਚੰਗਾ ਤਾਂ ਨਹੀਂ ਸਮਝਦੇ, ਇੱਥੋਂ ਲੱਭਦਾ ਕੱਖ ਨਹੀਂ, ਨਜ਼ਰ ਨਹੀਂ ਹੁੰਦੀ। ਨਹੀਂ 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 ਇਹ ਨਹੀਂ ਗੱਲ ਹੈਗੀ। ਮੈਂ ਕਿਉਂਕਿ ਆ ਸਟੇਸ਼ਨ ਜਿਹੜਾ ਸੀ ਨਾ, ਸਟੇਸ਼ਨ ਅਸੀਂ ਬਣਾਉਂਦੇ ਹੁੰਦੇ ਮੇਰੇ ਦਾਦਾ ਜੀ ਇੱਥੇ, ਕਿਉਂਕਿ ਆ ਜ਼ਮੀਨ ਸਾਡੀ ਸੀ ਨਾ। ਸਟੇਸ਼ਨ ਜਿਹੜਾ ਫੈਸਲ ਉਹਨਾਂ ਦੇ ਘਰ ਦੇ ਪਿੱਛੇ ਨਾ। ਜੀ ਰੇਲਵੇ ਸਟੇਸ਼ਨ। ਰੇਲਵੇ ਸਟੇਸ਼ਨ, ਉਹ ਸਟੇਸ਼ਨ ਅਸੀਂ ਬਣਾਉਂਦੇ ਰਹੇ। ਕਹਿੰਦੇ ਟ੍ਰੇਨ ਲੰਘਣੀ ਤੇ ਇੰਜ ਉੱਤੋਂ ਦੀ ਵਾਇਆ ਪਾ ਕੇ ਲੰਘੇ, ਸਾਡੀ ਜ਼ਮੀਨ ਵਾ। ਅੱਛਾ ਲੈ ਸਲੋ ਸੀ ਨਾ ਟ੍ਰੇਨ ਦੀ। ਨਹੀਂ ਅੱਛਾ ਫਿਰ ਉਹ ਬਾਅਦ ਦੇ ਵਿੱਚ ਉਦੋਂ ਅਯੂਬ ਖਾਨ ਸਾਹਿਬ ਨਾਲ ਫੁੱਫੜ ਮੇਰੇ ਦੀ ਬੜੀ ਯਾਰੀ ਦੋਸਤੀ ਸੀ। ਤੇ ਉਦੋਂ ਬਹਿਣਾ ਖਲੋਣਾ, ਤਾਸ਼ ਪੀਣਾ, ਉਦੋਂ ਸਗਾਲ ਸਗੂਲ ਲਿਆ ਕੇ ਫੁੱਫੜ ਨੂੰ ਉਹਨੇ ਦੇਣੇ। ਫੁੱਫੜ ਦਾ ਉਹਨੇ ਫਿਰ ਪੈਰੀ ਪੈ ਗਿਆ ਅਯੂਬ ਖਾਨ ਕਿ ਤੂੰ ਹੀ ਸਾਡੇ ਮੁੰਡੇ ਤੇ ਲੜਾਈ ਲੜਾਉਣੀ, ਸਾਰੀ ਵਜਾਉਣੀ ਤੂੰ ਹੀ ਲੜਾਈ ਆ। ਅਯੂਬ ਖਾਨ ਤੇਰੇ ਫੁੱਫੜ ਦੇ ਪੈਰੀ ਪੈ ਗਿਆ ਕਿ ਮੇਰੇ ਵੱਡੇ ਮੁੰਡੇ ਦੀ ਲੜਾਈ ਵਜਾਉਣੀ ਤੂੰ ਐਤਕੀ। ਉਹਨੇ ਹਿਸਾਬ ਨਾਲ ਗੱਲ ਬਣਾ ਲਈ। ਉਹਨੇ ਸਿੱਧੀ ਪੱਧਰੀ ਵੀ ਕਰ ਲਈ ਆਪੇ। ਕੈਸੀ ਗੱਲ ਆ ਇਹ? ਠੀਕ ਆ, ਇਹ ਕੰਮ ਠੀਕ ਆ। ਸਹੀ ਗੱਲ। ਆਮਦ ਹੁੰਦੀ ਨਾ ਇੱਕਦਮ, ਫਿਰ ਥੋੜਾ ਜਿਹਾ ਬੰਦਾ ਨੂੰ ਸਿੱਧਾ ਪੱਧਰਾ ਨਾ, ਮਤਲਬ ਸਕੇਲ ਇੱਕ ਰੱਖ ਕੇ ਫਿਰ ਥੋੜਾ ਸੁਰ ਇੱਧਰ ਉੱਧਰ ਲਾ ਲੈਂਦਾ ਬੰਦਾ। ਤੁਹਾਨੂੰ ਗੋਲਾ ਲਿਆ ਦਈਏ, ਬੈਠੇ ਚੂਸੀ ਜਾਈਓ ਜਿੰਨੇ ਕੋਈ ਗੱਲ ਗੁੱਲ ਕਰਨੀ ਤੇ ਹੈ। ਮੈਂ ਇੰਜੋਏ ਕਰ ਰਿਹਾ ਨਹੀਂ ਮੈਂ ਕਿਹਾ ਮੂੰਗਰੇ ਲਿਆ ਦੇ, ਬੈਠੇ ਕੱਢੀ ਜਾਈਓ, ਬੈਠੇ ਚ ਗੱਲ ਹੀ ਕੋਈ ਨਹੀਂ ਕਰਨੀ। ਹਾਂ। ਮਟਰ ਸਹੀ ਰਹਿਣਗੇ ਜਾ ਮਟਰ। ਯਾਰ ਚੌਲ ਲਿਆ ਦੇ, ਚੁਗੀ ਜਾਵੇ ਬੈਠਾ। ਆਦਤ ਸੀ ਨਾ ਦਾਦਾ ਜੀ ਨੂੰ। ਦਾਦਾ ਜੀ ਜਦੋਂ ਘੋੜੀ ਤੇ ਬਹਿੰਦੇ ਸੀ ਨਾ, ਤੇ ਨਾਲ ਬੰਦੇ ਇੰਜ ਕਰਕੇ ਬਾਹਾਂ ਰੱਖ ਕੇ ਨਾ, ਆਪ ਘੋੜੀ ਤੇ ਬੈਠਾ ਹੁੰਦਾ ਤੇ ਬੰਦਿਆਂ ਨੇ ਇੰਜ ਨਾਲ ਆਪ ਘੋੜੀ ਤੇ। ਓਏ ਘੋੜੀ ਤੇ ਤੁਹਾਡਾ ਇਨਵੈਸਟਰ ਬੈਠਾ ਹੁੰਦਾ ਸੀ ਜਦੋਂ ਉੱਥੇ ਪਹੁੰਚਦੇ ਸੀ ਤੁਸੀਂ। ਹਾਂ, ਤੁਸੀਂ ਥੱਲੇ ਹੁੰਦੇ ਸੀ। ਦਾਦਾ ਜੀ ਨੇ ਤੁਹਾਡੇ ਨੂੰ ਘੋੜੀ ਦੀ ਕਸਰ ਨਹੀਂ ਸੀ ਹੈਗੀ, ਸ਼ੁਰੂ ਤੋਂ ਘੋੜੀ ਦੇ ਅੱਗੇ ਜਾ ਕੇ ਲੜਾਈ ਲੜਦੇ ਸੀ। ਘੋੜੀ ਤੇ ਅੱਗੇ ਖਲੋਂਦੇ ਇੰਜ ਨਹੀਂ ਜਾਣ ਦੇਣਾ ਸੀ। 1-2 ਵਾਰੀ ਤੁਹਾਡੇ ਦਾਦਾ ਜੀ ਨੇ ਘੋੜੀ ਦੇ ਪਿੱਛੇ ਲੜਾਈ ਲੜੀ ਹੈ ਤੇ ਦਲਤੀਆਂ ਖਾਧੀਆਂ ਡਰ ਤੋਂ, ਉਹ ਫਿਰ ਅੱਗੇ ਪਹੁੰਚ ਗਏ ਸੀ। ਔਰ ਅਕਸਰ ਏਦਾਂ ਹੁੰਦਾ ਸੀਗਾ ਕਿ ਘੋੜੀ ਦੇ, ਉਹ ਜਿਹੜੀ ਇਹਨਾਂ ਦੀ ਘੋੜੀ ਹੁੰਦੀ ਸੀਗੀ ਨਾ, ਉਹਦੇ ਤੇ 1000 ਲੈ ਕੇ ਧੂਲਾ ਚੜਨ ਹੁੰਦੇ ਸੀ। ਲੱਖ ਨਾ ਛੋਟੀ ਕਤੂਰੀ ਹੈ ਜੀ, ਮੈਂ ਤੈਨੂੰ ਕਹਿਣਾ ਮੁੜ ਜਾ।
ਸਾਨੂੰ ਨਾ ਇਹ ਉਹ ਜਦੋਂ ਰੁਪਈਆ ਚੱਲਦਾ ਸੀ ਉਦੋਂ ਤੁਸੀਂ ਦਾਦਾ ਜੀ ਨੇ ਅਕਸਰ ਘੋੜੀ ਦੇ ਅੱਗੇ ਹੁੰਦਾ ਸੀ ਤੇ ਪਿੱਛੇ ਸਿਆਣਾ ਓਏ ਚੀਮੇ ਸਾਈਡ ਤੋਂ ਜਾ ਸਾਈਡ ਤੇ ਹੋ ਚੀਮੇ ਬਾਅਦ ਚ ਆਈ ਗੱਲ ਇਹ ਮੈਨੂੰ ਪਸੰਦ ਨਹੀਂ ਆਈ ਗੱਲ। ਅੱਛਾ ਉਹ ਦਾਦਾ ਜੀ ਨੇ ਇੰਜ ਪਾ ਦੇਣੇ ਚਾਦਰ ਬੰਨ ਕੇ ਨਾ ਚਾਦਰ 'ਚ ਪੈਸੇ ਸੁੱਟ ਦੇਣੇ ਸਾਰਿਆਂ ਨੇ ਦਾਦਾ ਨੇ ਪੜਦਾਦਾ ਜੀ ਨੇ ਸਾਰਿਆਂ ਤੇ ਕਿਸੇ ਦਾ ਵੀ ਵਿਆਹ ਹੋਣਾ ਬੈਗ ਨਹੀਂ ਸੀ ਨਾ ਹੁੰਦੇ ਉਦੋਂ ਗਠੜੀਆਂ ਹੁੰਦੀਆਂ ਸੀ ਅਸਲੇ ਦੀ ਗੋਲੀਆਂ ਚਾਦਰ ਪਾਉਣ ਲਈ ਕੱਢਦੇ ਸੀਗੇ ਨਾ ਪੈਕ ਢੋਲਾਂ ਨਹੀਂ, ਚਾਦਰ ਕੱਢਦੇ ਉਹ ਸੀ ਕਿਹੜੀ ਚਾਦਰ ਉਹ ਕਿਸੇ ਉਹਦੇ ਚ ਫਿਰ ਉਹ ਤਾਂ ਉਹ ਚ ਸੁੱਟਦੇ ਸੀਗੇ ਉਹ ਯਾਰ ਇਦਾਂ ਚਾਦਰ ਸੁੱਟ ਕੇ ਨਾ ਤੇ ਛੱਤ ਤੋਂ ਇੰਜ ਸੁੱਟਣੇ ਲੋਕਾਂ ਨੂੰ ਲਟਾਉਂਦੇ ਹੁੰਦੇ ਸੀ ਪੈਸੇ ਅੱਛਾ। ਇਹਨਾਂ ਪੈਸਾ ਸੀ ਉਹ ਦਾਦਾ ਜੀ ਲਟਾਉਂਦੇ ਹੁੰਦੇ ਸੀ ਲਟਾਉਂਦੇ ਸੀ ਹਲੇ ਸਾਲਗਿਰਾ ਦਾ ਤਾਂ ਰਿਵਾਜ ਨਹੀਂ ਸੀ ਹੈਗਾ ਜਦੋਂ ਮੇਰੀ ਸਾਲਗਿਰਾ ਕੀਤੀ ਨਾ ਤੇ ਸਾਲਗਿਰਾ ਉਦੋਂ ਪੈਦਾ ਵੀ ਨਹੀਂ ਸੀ ਹੋਇਆ ਜਦੋਂ ਤੇਰੀ ਚੌਥੀ ਸਾਲਗਿਰਾ ਸੀ ਹਾਂ ਯਾਦਗਿਰੀ ਦੇ ਸਾਲਗਿਰਾ ਬਹੁਤ ਮਨਾਈਆਂ ਐਡਵਾਂਸ ਤੇਰੀਆਂ ਮਨਾਈਆਂ ਉਹਨਾਂ ਨੇ ਤੁਹਾਡੇ ਚੋਂ ਚੀਮੇ ਚੋਂ ਕੋਈ ਨਵਾਂ ਚੀਮਾ ਉੱਠਣ ਨਹੀਂ ਸੀ ਸਾਰੇ ਬੇ ਲੈ ਫਿਰਨ ਡਏ ਸੀ ਕਹਿੰਦੇ ਜੇ ਕਿਸੇ ਵੀ ਤੁਹਾਨੂੰ ਕਿਸੇ ਬਜ਼ੁਰਗ ਨੇ ਕਿਹਾ ਤੁਹਾਡੇ ਚੀਮਾ ਪੈਦਾ ਹੋਣਾ ਹੈ ਸੁਰ ਲੈਣਾ ਹੋਏਗਾ ਉਹ ਫਿਰ ਉਸੇ ਟਾਈਮ ਉਹਦੀਆਂ ਸਾਲਗਿਰਾ ਸ਼ੁਰੂ ਕਰਤੀਆਂ ਉਸਤਾਦ ਜੀ ਇਹਨਾਂ ਦੀ ਉਹ ਜੰਗ ਦੇਖਣ ਵਾਲੀ ਹੁੰਦੀ ਹੈ ਜਿਹੜੀ ਇਹਨਾਂ ਨੇ ਆਪਣੇ ਘਰ ਰੱਖੀ ਹੁੰਦੀ ਆ ਕਿਉਂਕਿ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਹੁੰਦੇ ਆ ਉਹ ਫਿਰ ਆਪ ਲੜਦੇ ਆ ਜੰਗ ਅੱਛਾ ਜੀ ਹਾਂਜੀ ਹੀ ਰਾਤ ਨੂੰ ਬਾਹਰ ਦਾ ਫੌਜੀ ਕੋਈ ਨਹੀਂ ਕੋਈ ਫੌਜੀ ਬਾਹਰ ਦਾ ਨਹੀਂ ਵਿਹੜੇ 'ਚ ਪਿਸਤੌਲ ਰੱਖ ਲੈਂਦੇ ਆ ਨਹੀਂ ਵਿਹੜੇ 'ਚ ਤੇ ਬਾਲਣ ਵਾਲੇ ਹੁੰਦਾ ਅੱਗ ਵਾਲੀ ਹੁੰਦੀ ਆ ਆਲੇ ਦੁਆਲੇ ਬੈਠੇ ਹੁੰਦੇ ਆ ਤੇ ਜੰਗਾਂ ਦੀਆਂ ਤਿਆਰੀਆਂ ਕਰ ਰਹੇ ਹੁੰਦੇ ਆ ਅੱਛਾ ਜੀ ਫਾਇਰਿੰਗ ਕਰ ਰਹੇ ਹੁੰਦੇ ਸੁਣਾ ਰਹੇ ਕਿਸ ਕਿਸ ਸੁਰੀਲਾ ਫਾਇਰ ਕਰਦੇ ਨੇ ਕਦੀ ਇਧਰੋਂ ਮਹਿੰਦੀ ਹਸਨ ਦਾ ਫਾਇਰ ਹੋ ਰਿਹਾ ਉਧਰੋਂ ਨਤਾ ਦਾ ਫਾਇਰ ਹੋ ਰਿਹਾ ਵਾ ਕਮਾਲ ਦੇ ਸੋਚ ਲੱਤਾਂ ਦਾ ਫਾਇਰ ਚਲੋ ਜੀ ਮੈਂ ਹੁਣ ਮਰਾਸੀ ਆ ਤੇ ਚਲੋ ਗਾਣਾ ਗਾਓ ਆਜਾ ਮੈਂ ਤੈਨੂੰ ਪਿਆਰ ਕਰਾਂ ਮੈਂ ਤੇਰਾ ਪਿਆਰ ਕਰਾਂ ਆਜਾ ਮੈਂ ਤੂੰ ਬੇਟਾ ਰਵੇ ਮੈਂ ਤੇਰਾ ਦੀਦਾਰ ਕਰਾਂ ਐਨਾ ਮੈਂ ਤੈਨੂੰ ਪਿਆਰ ਕਰਾਂ ਮੈਂ ਜਿੰਦੜੀ ਨਿਸਾਰ ਕਰਾਂ ਲਓ ਜੀ ਚੀਮਾ ਸਾਹਿਬ ਕੀ ਕਹਿੰਦੇ ਇਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਜਿਹੜੇ ਤੁਸੀਂ ਮੈਨੂੰ ਕਹਿੰਦੇ ਨਾ ਵੀ ਇਹ ਵਾ ਮੈਂ ਕਸਮ ਆ ਹੱਥ ਜੋੜ ਕੇ ਕਹਿੰਦਾ ਕਿ ਉਹ ਬੜੇ ਵੱਡੇ ਲੋਕ ਹੁੰਦੇ ਹਾਂ ਖਾਨ ਸਾਹਿਬ ਏਡੇ ਵੱਡੇ ਲੋਕ ਹੁੰਦੇ ਮੈਂ ਕਾਸ਼ ਖਾਨ ਸਾਹਿਬ ਹੁੰਦਾ ਮੇਰੀ ਖੁਆਇਸ਼ ਹੈ ਕਿਉਂ ਕਾਸ਼ ਮੈਂ ਉਸ ਮਿੱਟੀ ਚ ਉਸ ਖਮੀਰ ਚ ਲੈ ਮੁਬਾਰਕ ਹੋਵੇ ਫਿਰ ਤੂੰ ਖਾਨ ਸਾਹਿਬ ਹੀ ਆ ਤੇਰੀ ਯਾਦਦਾਸ਼ਤ ਵਾਪਸ ਜੀਓ ਖੁਸ਼ ਹੋ ਜਾ ਜਾ ਤੇਰੀ ਅੱਜ ਦਿਲ ਦੀ ਮੁਰਾਦ ਪੂਰੀ ਹੋ ਗਈ ਜਾ ਸਾਜੀ ਅੱਜ ਤੋਂ ਬਾਅਦ ਅਸੀਂ ਇਹਨੂੰ ਖਾਨ ਸਾਹਿਬ ਕਿਹਾ ਜਾ ਅੱਜ ਤੋਂ ਬਾਅਦ ਫਿਰ ਤੂੰ ਖੁਸ਼ਕਿਸਮਤੀ ਆ ਤੂੰ ਵੱਡਾ ਲੋਕ ਹੀ ਅੱਜ ਤੋਂ ਬਾਅਦ ਅੱਛਾ ਚੱਲ ਹੁਣ ਕਹਿ ਦੇ ਤੂੰ ਕਹਿ ਜੀ ਮੈਂ ਚੀਮਾ ਨਹੀਂ ਸੀ ਉਹ ਕੈਮਰਾ ਇਧਰ ਹੱਥ ਹਿਲਾ ਦੇ ਕਹਿ ਦੇ ਹੁਣ ਤੇ ਮੰਨ ਜਾ ਲੈ ਅੱਜ ਸਹੀ ਦੱਸ ਦੇ ਕਨਫਰਮ ਦੱਸ ਦੇ ਕਿ ਤੂੰ ਤੇਰੀ ਜ਼ਾਤ ਕੌਣ ਹੋ ਤੁਸੀਂ ਬਰਾਦਰੀ ਕੀ ਹੈ ਸਹੀ ਸ਼ੁਗਲ ਤੋਂ ਬਗੈਰ ਢਿੱਡੋਂ ਦੱਸਣਾ ਚਲੋ ਬੋਲਦੇ ਸੱਚ ਆ ਕੁਝ ਨਹੀਂ ਹੁੰਦਾ ਦੇਖੀ ਜਾਓ ਸ਼ੁਗਲ ਤੇ ਨਹੀਂ ਨਹੀਂ ਸ਼ੁਗਲ ਨਹੀਂ ਕਰਦੇ ਨਹੀਂ ਵਧਾ ਦੀ ਤਾਂ ਨਾ ਤੈਨੂੰ ਛੇੜਾਂਗੇ ਨਾ ਸ਼ੁਗਲ ਕਰਾਂਗੇ ਨਾ ਕੋਈ ਮਜ਼ਾਕ ਕੋਈ ਨਾ ਆਵੇ ਓਏ ਇਹਨਾਂ ਨੂੰ ਦੰਦ ਕੱਢਦੇ ਨੇ ਬਾਹਰ ਤੁਸੀਂ ਵੀ ਨਾ ਸ਼ੁਗਲ 'ਚ ਦੱਸਿਓ ਤੁਸੀਂ ਨੇ ਦੱਸਣਾ ਵਾ ਚੱਲ ਸੱਚੀ ਆਹੋ ਦੱਸੋ ਸਹੀ ਗੱਲ ਯਾਰ ਨਹੀਂ ਉਹ ਹੁੰਦਾ ਨਾ ਵੀ ਬਾਅਦ ਦੇ ਵਿੱਚ ਉਹ ਸਾਰੇ ਕਹਿੰਦੇ ਤੁਸੀਂ ਵੀ ਯਾਰ ਸ਼ੁਗਲ ਕਰਨ ਨਹੀਂ ਕੁਛ ਅਸੀਂ ਨਹੀਂ ਕਾਤਲ ਤੇਰਾ ਮਜ਼ਾਕ ਅਸੀਂ ਨਹੀਂ ਈਜ਼ੀ ਦੱਸ ਦੇ ਜੈਨੂਇਨ ਦੱਸਾਂ ਹਾਂ ਜੈਨੂਇਨ ਦੱਸ ਦੇ ਨਹੀਂ ਵੀ apology sir। ਠਹਿਰ ਜਾ ਹਾਂਜੀ ਦੱਸ ਚੀਮੇ ਹੈ ਚੀਮੇ ਕੌਣ ਚੀਮੇ